हाँ जी। अव्वल अल्लाह नूर उपाया, कुदरत के सब बंदे, एक नूर ते सब जग उपजिया, कौन भले कौन मंदे। ਭਗਤ ਕਬੀਰ ਜੀ ਦੇ ਇਸ ਮਹਾਨ ਤੇ ਇਨਸਪੀਰੇਸ਼ਨਲ ਦੌਰੇ ਨਾਲ ਅੱਜ ਦੀ ਪੰਜਾਬੀ ਅਦਬੀ ਸੰਗਤ ਦੀ 56th ਕੜੀ ਲੈ ਕੇ ਹਾਜ਼ਰ ਹੋਏ ਹਾਂ ਜੀ। ਆਪ ਸਭ ਜ਼ੂਮ ਤੇ YouTube ਦੇ ਦੋਸਤਾਂ ਨੂੰ ਮੇਰਾ ਬੀਬਾ ਨੇਜਰ ਦਾ ਸਤਿਕਾਰ ਭਰਿਆ ਆਦਾਬ, ਸਤਿ ਸ੍ਰੀ ਅਕਾਲ ਤੇ ਨਮਸਤੇ। ਸਾਰੇ ਨਵੇਂ ਤੇ ਪੁਰਾਣੇ ਦੋਸਤਾਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਜੀ। ਪੰਜਾਬੀ ਅਦਬੀ ਸੰਗਤ ਪੰਜਾਬੀ ਮਲੂਆ ਯੂਨੀਵਰਸਿਟੀ ਦੇ ਛਤਰ ਛਾਵੇਂ ਚੱਲਦੀ ਹੈ ਜੀ। ਇਸ ਦੇ ਸਦਰ ਹਨ ਡਾਕਟਰ ਮਨਜ਼ੂਰ ਇਜਾਜ਼ ਸਾਹਿਬ ਤੇ ਜਨਰਲ ਸੈਕਟਰੀ ਹਨ ਸਮੀਨਾ ਅਸਮਾ ਜੀ। ਸਮੀਨਾ ਜੀ ਨੂੰ ਕੁਝ ਮਸਰੂਫੀਅਤ ਕਰਕੇ ਸੰਗਤ ਦੀ ਜ਼ਿੰਮੇਦਾਰੀ ਕੁਝ ਦਿਨਾਂ ਲਈ ਉਹਨਾਂ ਨੇ ਮੈਨੂੰ ਸੌਂਪੀ ਹੈ ਜੀ। ਉਮੀਦ ਕਰਦੀ ਹਾਂ ਕਿ ਆਪ ਸਭ ਮੇਰਾ ਸਾਥ ਦੇਵੋਗੇ ਤੇ ਮੇਰੀ ਮਦਦ ਕਰੋਗੇ ਤੇ ਭੁੱਲ ਚੁੱਕ ਦੀ ਪਹਿਲਾਂ ਤੋਂ ਹੀ ਮੈਂ ਮਾਫੀ ਮੰਗ ਲੈਂਦੀ। ਅੱਜ ਦਾ ਆਰਟੀਕਲ ਹੈ ਜੀ ਚਾਰ ਵਾਕ, ਜੋ ਕਿ ਸ਼ੇਖ ਆਫਤਾਬ ਸਾਹਿਬ ਜੀ ਨੇ ਲਿਖਿਆ ਹੈ। ਆਫਤਾਬ ਸਾਹਿਬ ਜੀ ਸਾਡੇ ਪੁਰਾਣੇ ਤੇ ਬੜੇ ਰੈਗੂਲਰ ਸੰਗਤੀ ਨੇ। ਇਹ ਬੇਸਿਕਲੀ ਤੇ ਇੱਕ ਸ਼ਾਇਰ ਹਨ, ਪੰਜਾਬੀ ਪਿਆਰੇ ਹਨ, ਇੱਕ ਐਕਟਿਵਿਸਟ ਨੇ ਜੋ ਪੰਜਾਬੀ ਮੂਵਮੈਂਟ ਦੇ ਨਾਲ 80 ਦੇ ਦਹਾਕੇ ਤੋਂ ਜੁੜੇ ਹੋਏ ਹਨ। ਆਰਟੀਕਲ ਲਿਖਣ ਦਾ ਇਹ ਇਹਨਾਂ ਦੀ ਪਹਿਲੀ ਕੋਸ਼ਿਸ਼ ਹੈ। ਅੱਛਾ ਜੀ, ਚਾਰ ਵਾਕ ਜੋ ਇੱਕ ਈਸਟਰਨ ਫਿਲਾਸਫੀ ਦਾ ਸਭ ਤੋਂ ਪੁਰਾਣਾ ਤੇ ਮੁੱਢਲਾ ਸਕੂਲ ਆਫ ਥਾਟ ਹੈ। ਇਸ ਉੱਤੇ ਹੁਣ ਆਫਤਾਬ ਸਾਹਿਬ ਚਾਨਣ ਪਾਉਣਗੇ। ਸ਼ੁਰੂ ਕਰਨ ਤੋਂ ਪਹਿਲਾਂ ਸੰਗਤ ਦੀ ਫਾਰਮੈਟ ਦੱਸਦੀ ਚੱਲਾਂ। ਸਭ ਤੋਂ ਪਹਿਲਾਂ ਆਫਤਾਬ ਜੀ ਆਪਣਾ ਆਰਟੀਕਲ ਪੜ੍ਹਨਗੇ, ਉਸ ਮਗਰੋਂ ਉਹ ਡਿਸਕਸ਼ਨ ਵਿੱਚ ਸ਼ਾਮਿਲ ਨਹੀਂ ਹੋਣਗੇ। ਉਸ ਤੋਂ ਬਾਅਦ ਸੰਗਤੀ ਇੱਕ ਇੱਕ ਕਰਕੇ ਆਪਣਾ ਵਿਊ ਪੁਆਇੰਟ ਦੱਸਣਗੇ। ਜਦ ਕੋਈ ਸੰਗਤੀ ਬੋਲ ਰਿਹਾ ਹੋਵੇ ਤੇ ਬਾਕੀ ਲੋਕ ਆਪਣਾ ਆਡੀਓ ਮਿਊਟ ਰੱਖਣ। ਹਾਂਜੀ, ਆਫਤਾਬ ਜੀ ਹੁਣ ਸਾਨੂੰ ਤੁਸੀਂ ਆਪਣਾ ਆਰਟੀਕਲ ਸੁਣਾਓ ਜੀ। ਮੇਰੀ ਲਿਖਤ ਦਾ ਸਰਨਾਮਾ ਹੈ ਚਾਰ ਵਾਕ। ਮੀਆਂ ਮੁਹੰਮਦ ਬਖਸ਼ ਦਾ ਆਖਣਾ ਹੈ, ਲਾ ਹਨੇਰਾ ਜੋਹਲ ਦਾ, ਚਾਨਣ ਲਾ ਅਕਲ ਦਾ। ਕਹਿਣ ਦਾ ਮਤਲਬ ਭਈ ਸਾਨੂੰ ਆਪਣੀ ਹਯਾਤੀ ਵਿੱਚੋਂ ਹਨੇਰੇ ਜਿਹੜੇ ਅਣਜਾਣ ਪੁਣੇ ਦੇ ਨੇ ਉਹਨੂੰ ਪਰਾਂ ਕਰਕੇ ਹਯਾਤੀ ਤੇ ਆਪਣੇ ਵਸੇਬ ਨੂੰ ਆਪਣੇ ਹਵਾਸਾਂ ਨਾਲ ਸਮਝਣਾ ਹੈ। ਮੇਰੀ ਹਥੇਲੀ ਲਿਖਤ ਲਿਖਣ ਦਾ ਕਾਰਨ ਇਸ ਗੱਲ ਤੇ ਜ਼ੋਰ ਦਿੰਦਾ ਹੈ ਵੀ ਸਾਨੂੰ ਆਪਣੀ ਤਾਰੀਖ ਸ਼ਨਾਖਤ, ਭਾਵੇਂ ਉਹ ਆਰਕੀਓਲੋਜੀ ਦੇ ਮੈਦਾਨ ਵਿੱਚ ਹੋਵੇ ਜਾਂ ਲਿਟਰੇਚਰ ਦੇ ਹਵਾਲੇ ਨਾਲ ਹੋਵੇ, ਉਹਦੀ ਖੋਜ ਪੜਤਾਲ ਕਰਨਾ ਜ਼ਰੂਰੀ ਹੈ। ਸਾਡੀ ਧਰਤੀ ਪੰਜ ਦਰਿਆਈ ਦੀ ਤਾਰੀਖ ਨੂੰ ਸਪਤ ਸਿੰਧੂ ਵੀ ਆਖਿਆ ਜਾਂਦਾ ਹੈ। ਮੌਰਖ ਦੱਸ ਪਾਉਂਦੇ ਨੇ ਸਾਡੀ ਤਾਰੀਖ ਮੋਨਜੋਦਾੜੋ ਤੋਂ ਲੱਗ ਹੜੱਪਾ ਕੋਟ ਡਿੱਜੀ 5000 ਸਾਲ ਤੋਂ ਵੀ ਵੱਧ ਪੁਰਾਣੀ ਹੈ। ਸਾਡੀ ਧਰਤੀ ਦੀ ਲੁਕਾਈ ਛੇਕੜ ਤੋਂ ਇੱਕ ਸੁਚੱਜੀ ਤੇ ਪੜ੍ਹੀ ਲਿਖੀ ਕੌਮ ਦੇ ਤੌਰ ਤੇ ਸਾਹਮਣੇ ਆਉਂਦੀ ਹੈ। ਉਸ ਵੇਲੇ ਇਸ ਕੌਮ ਦੀ ਸਿਆਣਪ, ਰਹਿਣ ਸਹਿਣ ਦਾ ਢੰਗ ਬਾਕੀ ਸਭੇ ਵਸੇਬਾਂ ਦੀਆਂ ਕੌਮਾਂ ਤੋਂ ਅਗੇਰੇ ਸੀ। ਕਾਸ਼ਤਕਾਰੀ ਹੋਵੇ ਜਾਂ ਪਾਣੀਆਬ ਦਾ ਨਿਜ਼ਾਮ, ਖੇਤੀਬਾੜੀ ਹੋਵੇ ਜਾਂ ਔਜ਼ਾਰ ਸਾਜ਼ੀ, ਇਮਾਰਤ ਸਾਜ਼ੀ ਹੋਵੇ ਜਾਂ ਨਕਾਸੀ ਆਬ ਦਾ ਨਿਜ਼ਾਮ, ਮਤਲਬ ਭਈ ਸਾਡੇ ਕੋਲ ਉਸ ਵੇਲੇ ਵੱਧ ਤੋਂ ਵੱਧ ਇੰਜੀਨੀਅਰ, ਆਰਕੀਟੈਕਟ, ਫਨੀ ਕਾਮੇ ਤੇ ਇਲਮੀ ਮੈਦਾਨ ਵਿੱਚ ਦਰਸਗਾਹਾਂ, ਉਸਤਾਦ, ਗੁਣੀ ਲੋਕ, ਫਲਸਫੀ, ਸ਼ਾਇਰ, ਲਖਾਰੀ, ਕਲਾਕਾਰ ਮੌਜੂਦ ਸਨ। ਇਹ ਸਾਰੀਆਂ ਬਿਆਨ ਕੀਤੀਆਂ ਗੱਲਾਂ ਤੇ ਅਸੀਂ ਗੋ ਪਾਉਂਦੇ ਹਾਂ, ਪਰ ਇੰਝ ਲੱਗਦਾ ਹੈ ਪਰ ਇੱਕ ਪੱਖ ਅੱਖੋਂ ਪਰੋਖਾ ਜਿਹਾ ਹੋ ਗਿਆ ਹੈ, ਜਿਹੜਾ ਕਿ ਫਲਸਫੇ ਦਾ ਪੇੜ ਹੈ। ਤਾਰੀਖ ਨੂੰ ਖੰਗਾਲਿਆਂ ਪਤਾ ਲੱਗਦਾ ਹੈ ਬਈ ਸਾਡੇ ਸੂਝਵਾਨ ਤੇ ਫੈਲਸੂਫ ਇਸ ਮੈਦਾਨ ਵਿੱਚ ਸਭੇ ਵਸੇਬਾਂ ਤੋਂ ਅੱਗੇ ਦੀ ਸੋਚ ਰੱਖਦੇ ਸਨ। ਇਸ ਲਈ ਫਲਸਫੇ ਦੀ ਮਾਦੀਅਤ, ਹਯਤ ਦੀ ਤਾਰੀਖ ਦਾ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਕਿਹਾ ਜਾਂਦਾ ਹੈ ਕਿ ਇਸ ਫਲਸਫੇ ਦਾ ਮੁੱਢ ਯੂਨਾਨੀ ਫਲਸਫੀਆਂ ਰੱਖਿਆ। ਸਵਾਲ ਇਹ ਸੀ ਕਿ ਕਾਇਨਾਤ ਕਿਸ ਸ਼ੈ ਜਾਂ ਮਾਦੇ ਨਾਲ ਬਣੀ। ਫਲਸਫੇ ਦੀ ਤਾਰੀਖ ਯੂਰਪ, ਖਾਸ ਕਰ ਐਥਨਸ ਨਾਲ ਜੋੜੀ ਜਾਂਦੀ ਹੈ। ਖਾਲਿਸ 548 ਤੋਂ 623 ਕਬਲ ਮਸੀਹ ਵਿੱਚ ਦੱਸਿਆ ਕਿ ਕਾਇਨਾਤ ਮਾਦੇ ਨਾਲ ਬਣੀ। ਪਾਣੀ ਹਵਾ ਬਣਦੇ ਇਹ ਜੰਮ ਕੇ
ਜ਼ਮੀਨ ਜਾਂ ਮਿੱਟੀ ਦੀ ਸ਼ਕਲ ਵਿੱਚ ਆਉਂਦਾ ਹੈ। ਇਹ ਜ਼ਰਿਆਂ ਤੇ ਖਲਾ ਦਾ ਟਕਰਾਅ ਕਾਇਨਾਤ ਨੂੰ ਹਰਕਤ ਦਿੰਦਾ ਹੈ। ਡੈਮੋਕ੍ਰੇਟਸ ਦਾ ਜ਼ਰੀਆਈ ਨਜ਼ਰੀਆ ਚੌਥੀ ਤੋਂ ਤੀਜੀ ਸਦੀ ਕਬਲ ਮਸੀਹ ਵਿੱਚ ਐਪੀਕੋਸ ਨੇ ਫਿਰ ਜ਼ਿੰਦਾ ਕਰ ਦਿੱਤਾ। ਉਸ ਨੇ ਇੱਕ ਵੱਖਰਾ ਸੰਘ ਵੀ ਬਣਾਇਆ ਜਿਸ ਵਿੱਚ ਜ਼ਨਾਨੀਆਂ ਵੀ ਸ਼ਾਮਲ ਸਨ। ਇਹ ਦੂਜੇ ਵਿਚਾਰਧਾਰਾ ਤੋਂ ਵੱਖ ਤਰ੍ਹਾਂ ਦਾ ਵਖਾਲਾ ਸੀ। ਐਪੀਕੋਸ ਦਾ ਮੰਨਣਾ ਸੀ ਕਿ ਜ਼ਰੀਆਈ ਨਜ਼ਰੀਏ ਨੂੰ ਮੰਨ ਕੇ ਬੰਦਾ ਕੁਦਰਤੀ ਚਸ ਲੈ ਸਕਦਾ ਹੈ। ਪੰਜਾਬ ਦੇ ਜ਼ਰੀਆਈ ਫਲਸਫੇ ਤੇ ਐਪੀਕੋਸ ਦੀ ਵਿਚਾਰਧਾਰਾ ਵਿੱਚ ਕੁਝ ਸਾਂਝ ਜ਼ਰੂਰ ਹੈ। ਦੋਹਾਂ ਵਿੱਚ ਕਿਸੇ ਉਤਲੀ ਤੇ ਬਾਹਰਲੀ ਹਸਤੀ ਨੂੰ ਨਹੀਂ ਮੰਨਿਆ ਜਾਂਦਾ ਤੇ ਸੰਸਾਰ ਨੂੰ ਮਾਦੇ ਦੇ ਜ਼ਰਿਆਂ ਦੀ ਹੀ ਖੇਡ ਦੱਸਿਆ ਜਾਂਦਾ ਹੈ। ਐਪੀਕੋਸ ਯੂਨਾਨੀ ਫਲਸਫੇ ਦਾ ਐਡਾ ਵੱਡਾ ਮੋੜ ਸੀ ਜੋ ਕਾਰਲ ਮਾਰਕਸ ਦੀ ਹੀਗਲ ਦੀ ਤਸੱਵਰ ਪ੍ਰਸਤੀ ਤੋਂ ਹਟਣ ਵੱਲ ਪਹਿਲਾ ਕਦਮ ਸੀ। ਇਸ ਤਰ੍ਹਾਂ ਅਸੀਂ ਥਾਲੇਸ ਦੀ ਕਾਢ ਮਾਦੀਅਤ ਤੋਂ ਟੁਰਦੇ ਹੋਏ 18ਵੀਂ ਤੋਂ 21ਵੀਂ ਸਦੀ ਤਾਈਂ ਆਇਨਸਟਾਈਨ ਤੋਂ ਜਾਨ ਪਾਲ ਸਾਰਤਰ ਤੇ ਸਟੀਫਨ ਹਾਕਿੰਗ ਤਾਈਂ ਪੜ੍ਹਨੇ ਆ। ਪੰਜਾਬ ਦੇ ਫਲਸਫੇ ਦੀ ਤਾਰੀਖ ਇਸ ਹਵਾਲੇ ਨਾਲ ਜੈਨ ਮਤ ਤੋਂ ਸ਼ੁਰੂ ਹੁੰਦੀ ਹੈ, ਜਿਹੜੇ ਹੜੱਪਾ ਵਸੇਬ ਦੇ ਵਾਸੀ ਸਨ। ਜ਼ਰਾਈ ਨਜ਼ਰੀਏ ਨੂੰ ਇੱਕ ਹੱਕੀ ਸਮਝਦੇ ਸਨ। ਉਹਨਾਂ ਦਾ ਵੱਡਾ ਮਰਕਜ਼ਾ ਟੈਕਸਲਾ ਯੂਨੀਵਰਸਿਟੀ ਵੀ ਰਹੀ। ਚੰਦਰਗੁਪਤ ਮੌਰੀਆ ਦਾ ਇਸਲਾਹਕਾਰ ਕੋਟਲੀਆ ਅਰਥ ਸ਼ਾਸਤਰ ਦਾ ਲਖਾਰੀ ਵੀ ਜੈਨ ਮਤ ਦਾ ਪੈਰੋਕਾਰ ਸੀ। ਇਸ ਪਿਛੋਕੜ ਨੂੰ ਸਾਹਮਣੇ ਰੱਖਦੇ ਹੋਏ ਆਖਿਆ ਜਾ ਸਕਦਾ ਹੈ ਜੋ ਇਸ ਫਲਸਫੇ ਦਾ ਬੁੱਧ ਪੰਜਾਬ ਵਿੱਚ ਹੀ ਰੱਖਿਆ ਗਿਆ। ਉਹਨਾਂ ਦੇ ਮੁੱਢਲੇ ਵਿਚਾਰ ਮੁਜਬ ਰੂਹ ਤੇ ਮਾਦਾ ਦੋ ਵੱਖੋ ਵੱਖ ਹੋਂਦ ਰੱਖਦਾ ਹੈ। ਕੋਈ ਆਲਮੇ ਕੁਲ ਨਹੀਂ ਜਿਸ ਨੇ ਇਸ ਜਹਾਨ ਨੂੰ ਪੈਦਾ ਕੀਤਾ ਹੋਵੇ, ਇਸ ਦਾ ਸੰਭਾਲੂ ਹੋਵੇ ਜਾਂ ਇਸ ਨੂੰ ਤਬਾਹ ਕਰ ਸਕੇ। ਕਰਮ ਬਲਦਾਨ ਹੈ, ਯਾਨੀ ਕਿ ਪੋਟੈਂਟ, ਤੇ ਸੰਸਾਰ ਅਮਰ ਹੈ। ਹੁਣ ਅਸੀਂ ਚਾਰ ਵਾਕੀ ਫਲਸਫੇ ਵੱਲ ਧਿਆਨ ਪਾਉਂਦੇ ਹਾਂ। ਚਾਰ ਵਾਕ ਦਾ ਮਤਲਬ ਹੈ ਚਾਰ ਸ਼ੈਵਾਂ। ਚਾਰ ਵਾਕ ਦੋਵੇਂ ਪੰਜਾਬੀ ਦੇ ਲਫ਼ਜ਼ ਨੇ ਜਿਨ੍ਹਾਂ ਦਾ ਮਤਲਬ ਚਾਰ ਗੱਲਾਂ ਜਾਂ ਅਸੂਲਾਂ ਵਾਲੀ ਵਿਚਾਰਧਾਰਾ। ਬ੍ਰਹਸਪਤੀ ਨੂੰ ਇਸ ਦਾ ਮੋਢੀ ਮੰਨਿਆ ਜਾਂਦਾ ਹੈ। ਚਾਰ ਵਾਕ ਦੀਆਂ ਮੁੱਢਲੀਆਂ ਲਿਖਤਾਂ ਨਹੀਂ ਲੱਭਦੀਆਂ, ਪਰ ਹਿੰਦੂ ਸ਼ਲੋਕਾਂ, ਸ਼ਾਇਰੀ ਤੇ ਬੁੱਧ ਦੇ ਵਿਚਾਰ ਵਾਕਿਆਂ ਨਾਲ ਹੋਏ ਵਿਚਾਰ ਵਟਾਂਦਰਿਆਂ ਤੋਂ ਇਹਨਾਂ ਦੀ ਵਿਚਾਰਧਾਰਾ ਦਾ ਕਾਫੀ ਪਤਾ ਲੱਗ ਜਾਂਦਾ ਹੈ। ਚਾਰ ਵਾਕ ਦਾ ਮੁੱਢਲਾ ਫਲਸਫਾ ਇਹ ਸੀ ਜੋ ਬੰਦੇ ਦਾ ਸਾਰਾ ਇਲਮ ਉਹਦੇ ਪੰਜ ਹਵਾਸਾਂ ਤੇ ਜ਼ੇਨ ਰਾਹੀਂ ਹੁੰਦਾ ਹੈ। ਉਹ ਬੰਦੇ ਦੇ ਆਪਣੇ ਸਿੱਧੇ ਜਾਂ ਡਾਇਰੈਕਟ ਜ਼ਰੀਏ ਤੋਂ ਵੱਖ ਕਿਸੇ ਹੋਰ ਢੰਗ ਨੂੰ ਸੱਚੇ ਇਨਸਾਨੀ ਇਲਮ ਦਾ ਜ਼ਰੀਆ ਨਹੀਂ ਮੰਨਦੇ। ਚਾਰ ਵਾਕਾ ਇੱਕ ਫੈਲਸੂਫੀ ਸੋਚ, ਮਰਨ ਤੋਂ ਬਾਅਦ ਦੀ ਦੁਨੀਆ, ਕਰਮਾਂ, ਆਜ਼ਾਦੀ, ਮੁਕੱਦਸ ਸ਼ਾਵਾਂ ਦੀ ਤਾਕਤ, ਬਾਲਾਦਸਤੀ, ਵੈਦਾਂ ਦੀ ਨਫਸ ਦੀ ਲਾਫਾਨੀਅਤ ਤੇ ਤਸੱਬਰ ਮੁਸਰਤ ਕਰਦੇ ਸਨ। ਚਾਰ ਵਾਕਾਂ ਇਲਮ ਦੇ ਪ੍ਰਮਾਣਾਂ ਨੂੰ ਬਰਾਹ ਰਾਸਤ ਇਦਰਾਕ ਅਨੁਭਵ ਰਾਹੀਂ ਤਸਲੀਮ ਕੀਤਾ। ਦੁਨੀਆ ਮਾਦੀ ਇਨਸਾਨ ਦੇ ਬੇਤਰਤੀਬ ਮਲਾਪ ਨਾਲ ਵਜੂਦ ਵਿੱਚ ਆਈ। ਚਾਰ ਵਾਕ ਬੁਨਿਆਦੀ ਤੌਰ ਤੇ ਆਈਡਲਿਜ਼ਮ ਦੇ ਖਿਲਾਫ ਸਨ। ਇਸ ਫਲਸਫੇ ਨੇ ਸ਼ਿਵ ਦੀ ਰਿਆਸਤ ਤੇ ਇਸ ਖਿੱਤੇ ਦੇ ਪ੍ਰਚਲਿਤ ਵਿਹਾਰਾਂ ਨੂੰ ਉਧੇੜ ਕੇ ਰੱਖ ਦਿੱਤਾ। ਉਹਨਾਂ ਦੱਸਿਆ ਭਈ ਇਹੋ ਜਿਹੇ ਵਿਚਾਰਾਂ ਨੂੰ ਅਹਿਮਕਾਂ ਨੇ ਘੜਿਆ ਹੈ। ਇਸ ਤੇ ਤਨਕੀਦ ਵੀ ਹੁੰਦੀ ਰਹੀ ਭਈ ਇਹ ਨਜ਼ਰੀਆ ਨਾਮੁਕੰਮਲ ਹੈ ਤੇ ਮਾਦੀਅਤ ਉੱਤੇ ਮਬਨੀ ਹੈ। ਇਹਨਾਂ ਇਨਸਾਨੀ ਵਜੂਦ ਦੇ ਰੂਹਾਨੀ ਤੇ ਅਖਲਾਕੀ ਪੱਖਾਂ ਦੀ ਨਿੰਦਿਆ ਕੀਤੀ ਹੈ। ਇਹਦੇ ਜਵਾਬ ਵਿੱਚ ਚਾਰ ਵਾਕਾਂ ਦਾ ਕਹਿਣਾ ਹੈ ਭਈ ਹਕੀਕੀ ਸੋਚ ਖਾਲਸ ਮਾਦੀਅਤ ਤੇ ਹੀ ਆਧਾਰਿਤ ਹੁੰਦੀ ਹੈ। ਖਾਰਜੀ ਮਾਦੀ ਦੁਨੀਆ ਜਿਹਨੂੰ ਅਸੀਂ ਹਿੱਸੀ ਇਦਰਾਕ ਕਾਰਨ ਪਛਾਣ ਸਕਦੇ ਹਾਂ, ਉਹ ਕੁੱਲ ਹਕੀਕੀ ਦੁਨੀਆ ਹੈ ਜਿਹਦੇ ਤੋਂ ਮਾਦਾ ਹੀ ਅਸਲ ਹਕੀਕਤ ਹੈ, ਜਿਹਦਾ ਅਸੀਂ ਹਵਾਸਾਂ ਰਾਹੀਂ ਮੁਸ਼ਾਹਦਾ ਕਰ ਸਕਦੇ ਹਾਂ। ਉਹਨਾਂ ਮੁਤਾਬਿਕ ਦੁਨੀਆ ਚਾਰ ਅੰਸਰਾਂ ਨਾਲ ਬਣੀ ਹੈ: ਵਾਇਆ, ਹਵਾ, ਅਗਨੀ, ਅੱਗ, ਆਪ, ਪਾਣੀ ਤੇ ਪ੍ਰਿਥਵੀ, ਮਿੱਟੀ।
ਚਾਰ ਵਾਕਾਂ ਦਾ ਇਲਮ ਦੋ ਸ਼ੈਵਾਂ ਉੱਤੇ ਖਲੋਤਾ ਹੈ। ਪਹਿਲੇ ਪਰਮਾ ਯਾਨੀ ਕਿ ਨੌਲੇਜ, ਤੇ ਦੂਜਾ ਪ੍ਰਮਾਣ, ਅਥੈਂਟਿਕ ਸੋਰਸ। ਹਵਾਸਾਂ ਰਾਹੀਂ ਇਦਰਾਕ ਜਾਂ ਇਲਮ ਨੂੰ ਪ੍ਰਮਾਣ ਕਿਹਾ ਜਾਂਦਾ ਹੈ। ਚਾਰ ਵਾਕਾਂ ਦੀ ਦਲੀਲ ਹੈ ਭਈ ਖੁਦੀ ਕੋਈ ਸ਼ੈ ਨਹੀਂ, ਪਰ ਜਿਸਮ ਸ਼ਊਰ ਦੇ ਰਾਹੀਂ ਵਜੂਦ ਵਿੱਚ ਆਉਂਦਾ ਹੈ। ਚਾਰ ਵਾਕ ਨਫਸ ਦਾ ਇਨਕਾਰ ਅਕਲੀ, ਇਲਮੀ ਤੇ ਇਦਰਾਕ ਰਾਹੀਂ ਕਰਦੇ ਨੇ, ਇਹਨੂੰ ਹੀ ਸੱਚ ਸਮਝਦੇ ਨੇ। ਚਾਰ ਵਾਕੀ ਹਿੰਦੂ ਵਸੇਬ ਦੇ ਬੁਨਿਆਦੀ ਇਨਸਾਨੀ ਵਜੂਦ ਬਾਰੇ ਬਣਾਏ ਚਾਰ ਅਸੂਲਾਂ, ਧਰਮਾ ਮੋਰਲ ਵੈਲਿਊਜ਼, ਕਾਮਾ ਪਲਈਅਰ ਅਰਥਾ ਪ੍ਰੋਸਪੈਰਿਟੀ, ਤੇ ਮੋਕਸਾ ਸਪਿਰਿਚੁਅਲ ਵੈਲਿਊਜ਼ ਨੂੰ ਵੱਖਰੇ ਢੰਗ ਨਾਲ ਵੇਖਦੇ ਨੇ। ਉਹ ਧਰਮਾਂ ਦੀ ਨਫੀ ਕਰਦੇ ਨੇ। ਉਹ ਆਖਦੇ ਨੇ ਵੀ ਕਾਮਾ ਪਲਈਅਰ ਸਿਰਫ ਜ਼ਾਤ ਤਾਈਂ ਮਹਿਦੂਦ ਨਹੀਂ, ਬਲਕਿ ਇਹ ਇੱਕ ਹਮਾਗੀਰ ਟੀਚਾ ਹੈ। ਇਹ ਗੱਲ ਹੱਕੀ ਹੈ ਭਈ ਇਹ ਫਲਸਫਾ ਇਸ ਧਰਤੀ ਉੱਤੇ ਬਹੁਤ ਪਹਿਲਾਂ ਮੌਜੂਦ ਸੀ। ਸਾਨੂੰ ਹੜੱਪਾ ਵਸੇਬ ਵਿੱਚ ਮੰਦਰਾਂ ਤੇ ਮਹਿਲਾਂ ਦੇ ਨਾਂ ਮਿਲਣ ਤੋਂ ਇਹ ਫਰਜ਼ ਕੀਤਾ ਜਾ ਸਕਦਾ ਹੈ ਜੋ ਉਸ ਦੇ ਵਾਸੀ ਇਹੋ ਜਿਹੇ ਫਲਸਫੇ ਨੂੰ ਹੀ ਮੰਨਦੇ ਹੋਣਗੇ। ਚਾਰ ਬਾਗ ਫਲਸਫੇ ਦੀ ਤਾਰੀਖ ਇੰਨੀ ਪੁਰਾਣੀ ਹੈ ਜਿੰਨੀ ਕਿ ਹੜੱਪਾ ਵਸੇਬ ਦੀ। ਸਾਨੂੰ ਇਸ ਤੇ ਮਾਣ ਕਰਨ ਦੀ ਲੋੜ ਹੈ ਭਈ ਅਸਾਂ ਯੂਰਪ ਦੇ ਉਸ ਵੇਲੇ ਦੇ ਫਲਸਫੀ ਥਾਲੀ ਤੋਂ ਵੀ ਲਗਭਗ 500-600 ਸਾਲ ਅੱਗੇ ਸਾਂ। ਇਹ ਸਾਰੇ ਮਾਮਲੇ ਵਿੱਚ ਜੇ ਗੋ ਕਰੀਏ ਤਾਂ ਪਤਾ ਲੱਗਦਾ ਹੈ ਇਸ ਵਿਚਾਰਧਾਰਾ ਦਾ ਅਸਰ ਪੰਜਾਬ ਉੱਤੇ ਵੀ ਹੁੰਦਾ ਨਜ਼ਰ ਆਉਂਦਾ ਹੈ। ਇਹ ਕਿਵੇਂ ਹੋਇਆ? ਇਹ ਇਨਕਲਾਬੀ ਸੋਚ ਸਾਡੇ ਫੈਲਸੂਫੀਆਂ ਅੰਦਰ ਕਿਵੇਂ ਪੈਦਾ ਹੋਈ? ਉਸ ਸਮੇਂ ਸਾਡੀ ਧਰਤੀ ਉੱਤੇ ਥੈਲੀਸ, ਐਪੀਕੋਰ ਤੇ ਡੈਮੋਕ੍ਰੇਟ ਤੇ ਨਹੀਂ ਆਏ ਸਨ। ਸਾਡੇ ਆਪਣੇ ਹੀ ਸੋਚਵਾਨ ਸਨ ਜਿਨ੍ਹਾਂ ਮਜ਼ਹਬ ਦੇ ਪੁਰਾਣੇ ਤੈਅਸ਼ੁਦਾ ਅਸੂਲਾਂ ਉੱਤੇ ਸਮਾਜ ਦੇ ਪ੍ਰਚਲਿਤ ਨਿਜ਼ਾਮ ਨੂੰ ਬਦਲਣ ਦਾ ਆਰ ਕੀਤਾ। ਉਹਨਾਂ ਵਸੇਬ ਦੀ ਉਸਾਰੀ ਦੀ ਇੱਕ ਨਵੀਂ ਰਾਹ ਦੱਸੀ ਜਿਹਦੇ ਅੰਦਰ ਬੰਦਾ ਆਪਣੇ ਲਈ ਤੇ ਦੂਜੇ ਸਾਰਿਆਂ ਲਈ ਸਕੂਨ ਤੇ ਖੁਸ਼ੀਆਂ ਦੀ ਮਾਨਤਾ ਕਰਦਾ ਹੈ। ਇਹਨੂੰ ਇੱਕ ਹਮਾਗੀ ਸ਼ਕਲ ਵਿੱਚ ਵੀ ਵੇਖਣਾ ਚਾਹੁੰਦਾ ਹੈ। ਉਹਨਾਂ ਲੁਕਾਈ ਦੀ ਤਾਕਤ ਜਿਵੇਂ ਹੀੜਿਆਂ ਨਮਾਣਿਆਂ, ਕੰਬੀਆਂ ਸੇਪੀਆਂ, ਮੋਚੀ ਜੁਲਾਇਆਂ, ਮਿਹਨਤ ਕਸ਼ਾਂ ਤੇ ਖੇਤ ਮਜ਼ਦੂਰਾਂ ਨੂੰ ਇੱਕ ਮੁੱਠ ਕਰਕੇ ਆਪਣੇ ਹੱਕਾਂ ਲਈ ਜ਼ੋਰ ਆਵਰਾ ਤੇ ਧਾਰਨੀਆਂ ਅੱਗੇ ਖੜਾ ਕਰ ਦਿੱਤਾ। ਤਾਰੀਖ ਵੱਲ ਧਿਆਨ ਪਾਈਏ ਤੇ ਭਗਤੀ ਲਹਿਰਾਂ ਫਰੀਦੀ ਵਿਚਾਰਧਾਰਾ ਤੋਂ ਵੀ ਅਗਦੋਂ ਨਜ਼ਰ ਆਉਂਦੀਆਂ ਨੇ। ਭਗਤੀ ਲਹਿਰ ਲੁਕਾਈ ਵਿੱਚੋਂ ਉੱਭਰਦੀ ਹੈ ਤੇ ਲੁਕਾਈ ਦੀ ਹੀ ਮਾਨਤਾ ਕਰਦੀ ਹੈ। ਭਗਤਾਂ ਧਰਮਾਂ ਦੀ ਜ਼ੋਰਾਵਰੀ ਦੀ ਨਿੰਦਿਆ ਕੀਤੀ। ਜ਼ਾਤ ਪਾਤ ਦੀ ਤਫਰੀਕ ਤੇ ਜ਼ੁਲਮੀ ਸਮਾਜ ਹੱਥੋਂ ਬੰਦੇ ਉੱਤੇ ਲੱਗੀਆਂ ਦਬੀੜਾਂ ਦੀ ਗੱਲ ਕੀਤੀ। ਆਪਣੇ ਆਪ ਨੂੰ ਲੁਕਾਈ ਨਾਲ ਜੋੜਿਆ। ਇਹ ਇਨਕਲਾਬੀ ਸੋਚ ਵਕਤੀ ਤੌਰ ਜਾਂ ਇਕਸਾਰ ਪੈਦਾ ਨਹੀਂ ਹੋ ਸਕਦੀ ਸੀ। ਇਹਦੇ ਪਿੱਛੇ ਵਰ੍ਹਿਆਂ ਬੱਧੀ ਤਾਰੀਖ ਤੇ ਉਹ ਕਾਰਨ ਸਨ ਜਿਨ੍ਹਾਂ ਚਲਤ ਵਿਹਾਰ ਤੇ ਲੱਗੇ ਬੱਧੇ ਮਜ਼ਹਬੀ ਅਸੂਲਾਂ ਨੂੰ ਆਪਣੇ ਹਵਾਸਾਂ ਰਾਹੀਂ ਕਬੂਲ ਕਰਨ ਤੋਂ ਨਾ ਕੀਤੀ। ਅੱਗੇ ਚੱਲ ਕੇ ਖਾਸ ਕਰ ਪੰਜਾਬ ਦੇ ਇਨਕਲਾਬੀਆਂ, ਖਾਸ ਕਰ ਸ਼ਾਹ ਹੁਸੈਨ ਤੇ ਬੁੱਲੇ ਸ਼ਾਹ ਹੋਰਾਂ ਇਸ ਵਿਚਾਰਧਾਰਾ ਨੂੰ ਅੱਗੇ ਵਧਾਇਆ। ਉਹਨਾਂ ਉਸ ਸਮੇਂ ਦੇ ਜ਼ੋਰ ਆਵਰਾਂ ਤੇ ਤਰੋਈਆਂ ਨੂੰ ਵਖਾਲਾ ਦਿੱਤਾ। ਇੱਕ ਵਜੂਦ ਨੂੰ ਭੀੜ ਬਣਾ ਕੇ ਤਰੋਈ ਹਾਕਮਾਂ ਅੱਗੇ ਖੜਾ ਕਰ ਦਿੱਤਾ। ਇਹ ਚਿਰੰਗ ਜਿਹੜੀ ਭਗਤ ਕਬੀਰ ਲਾਈ ਸੀ ਉਹਨੂੰ ਬਾਬਾ ਬੁੱਲੇ ਸ਼ਾਹ ਭਾਬੜ ਵਿੱਚ ਪਟੀਕ ਦਿੱਤਾ। ਉਹ ਹੀਣਿਆਂ ਨਿਮਾਣਿਆਂ ਦੀ ਗੱਲ ਕਿਉਂ ਕਰਦੇ ਸਨ? ਉਹਨਾਂ ਅੰਦਰ ਇਹ ਸੋਚ ਕਿੱਥੋਂ ਆਈ? ਉਹ ਇਹ ਗੱਲ ਕਿਉਂ ਕਰਦੇ ਸਨ ਭਾਈ ਜਿੰਨੇ ਬੰਦੇ ਉਹਨੇ ਰੱਬ? ਕਿਉਂ ਜੇ ਉਹ ਬੰਦੇ ਨੂੰ ਇੱਕ ਦੂਜੇ ਨਾਲ ਜੋੜ ਕੇ ਨਿਜ਼ਾਮ ਦੀ ਤਬਦੀਲੀ ਦੀ ਗੱਲ ਕਰਦੇ ਸਨ। ਉਹ ਸਮਝਦੇ ਸਨ ਭਾਈ ਇਹ ਸਾਰੀਆਂ ਦੁੱਖ ਤਕਲੀਫਾਂ ਦੀ ਜੜ ਇੱਕ ਤਰੋਈ ਨਿਜ਼ਾਮ ਹੈ ਜਿਹਨੂੰ ਮਜ਼ਹਬ ਤੇ ਤਰੋਈ ਤਬਕਾ ਮੋਢਾ ਦੇਈ ਖਲੋਤਾ ਹੈ। ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਆਫਤਾਬ ਜੀ, ਬਹੁਤ ਸ਼ੁਕਰੀਆ। ਵੈਸੇ ਤੁਹਾਡੀ ਹਿੰਮਤ ਦੀ ਦਾਤ ਦਿੰਨੀ ਹੈ ਕਿ ਪਹਿਲਾਂ ਵੀ ਤੁਸੀਂ ਲੇਖਣੀ ਲਿਖੀ ਹੈ ਔਰ ਉਹ ਵੀ ਫਲਸਫੇ ਦੇ ਉੱਤੇ ਹਿੰਮਤ ਦੀ ਗੱਲ ਹੈ। ਬਹੁਤ ਬਹੁਤ ਅੱਛੀ ਲਿਖੀ ਹੈ, ਬੜੀ ਮੁਬਾਰਕ। ਹਾਂਜੀ, ਹੁਣ ਸਾਡੇ ਸੰਗਤੀ ਇੱਕ ਕਰਕੇ ਆਪਣਾ ਇਹਦੇ ਉੱਤੇ ਵਿਚਾਰ ਪੇਸ਼ ਕਰਨ ਜੀ। ਕੌਣ ਬੋਲਣਗੇ ਪਹਿਲਾਂ?
मैं शुरू कर दियां मेरा हाँ जी मैं छेती गुरदास जी कर प्लीज, दिया हाँ जी गुरदास जी शुरू करो ਅੱਛਾ प्लीज। ਇਹ ਜਿਹੜੀ ਮਜ਼ਮੂਨ ਜਿਹੜਾ ਐਸੇ ਤੁਸੀਂ ਲਿਖਿਆ ਹਨਾ ਇਹ ਮੇਰੇ ਲਈ ਬਹੁਤ ਬਿਹਤਰੀਨ ਕਰਕੇ ਮੈਨੂੰ 4 ਵਾਕ ਤਾਂ ਪਤਾ ਹੀ ਨਹੀਂ ਸੀ ਇਹ ਫਿਲਾਸਫੀ ਹੈ ਸੋ ਮੇਰੇ ਲਈ ਇੱਕ ਇੰਟਰਸਟਿੰਗ ਟੌਪਿਕ ਹੈ ਨਾ ਤੁਸੀਂ ਇਹ ਪੇਸ਼ ਕੀਤੀ ਹੈ ਤੇ ਕੀਤੀ ਵੀ ਤੁਸੀਂ ਇਤਿਹਾਸ ਵੀ ਦਿੱਤਾ ਤੇ ਇਹ ਨਾਸਟਿਕ ਸੋਚ ਜਿਹੜੀ ਹੈਗੀ ਆ ਮੈਂ ਸਮਝਦਾ ਸੀ ਆਪਣੇ ਨਾਸਟਿਕ ਐਥੀਇਜ਼ਮ ਇਹ ਇੱਕ ਵੈਸਟਰਨ ਕਨਸੈਪਟ ਹੈ ਮੈਨੂੰ ਪਤਾ ਨਹੀਂ ਸੀ ਆਪਣੇ ਇੰਡੀਆ ਦਾ ਵੀ ਇਹ ਕਨਸੈਪਟ ਹੈਗਾ ਆ ਹਨਾ ਤੇ ਇਹ ਸੋ ਜਿਹੜੇ ਤੁਸੀਂ ਪੁਆਇੰਟਸ ਰੇਜ਼ ਕੀਤੀਆਂ ਜਾਂ ਡਿਸਕਸ਼ਨ ਕੀਤੀ ਹਨਾ ਜਿਹੜੇ ਅਸੀਂ ਸਮਝ ਸਕਦੇ ਹਨਾ ਉਹਦੇ ਬਾਰੇ ਮੈਂ ਗੱਲ ਕਰਨਾ ਚਾਹੁੰਦਾ ਸੀ ਕਿ ਵੀ ਤੁਸੀਂ ਇਹ ਬਹੁਤ ਸੋਹਣੇ ਢੰਗ ਦੇ ਨਾਲ ਤੁਸੀਂ ਪੇਸ਼ ਕੀਤਾ ਤੇ ਥੈਂਕ ਯੂ ਫॉर ਦਿਸ ਐਸੇ ਕਰਕੇ ਆਪਾਂ ਕਹਾਣੀਆਂ ਕਈ ਵਾਰੀ ਸੁਣ ਚੁੱਕੇ ਆ ਪਰ ਜਿਹੜੀ ਇਹ ਟੌਪਿਕ ਹੈਗੀ ਆ ਤੁਸੀਂ ਪੇਸ਼ ਕੀਤੀ ਹੈ ਮੇਰੇ ਲਈ ਹੁਣ ਰਿਸਰਚ ਦੀ ਪੁਆਇੰਟ ਬਣ ਗਈ ਆ ਸਮੇਂ ਬਸ ਇਹ ਕਹਿਣਾ ਚਾਹੁੰਦਾ ਸੀਗਾ ਜਿੱਦਾਂ ਜਿੱਦਾਂ ਹੋਰ ਗੱਲ ਦਿਮਾਗ ਚ ਆਊਗੀ ਮੈਂ ਕਹੂੰਗਾ ਜ਼ਰੂਰ ਪਰ ਹੁਣ ਕੋਈ ਹੋਰ ਬਾਰੀ ਲੈ ਲਵੇ ਤੇ ਗੱਲ ਕਰ ਲਵੇ ਗੁਰਦਾਸ ਜੀ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਮਤਲਬ ਤੁਸੀਂ ਨਾਸਤਿਕ ਦੀ ਗੱਲ ਕੀਤੀ ਹੈ ਸਾਡੇ ਨਾ ਈਸਟਰਨ ਇਹਦੇ ਵਿੱਚ ਦੇਰ ਆਰ 8 ਸਕੂਲ ਆਫ ਥਾਟਸ ਨੇ ਇਹਦੇ ਜਿਹੜੇ ਹੈਗੇ ਨੇ ਉਹਦੇ ਵਿੱਚ 3 ਨੂੰ ਅਸੀਂ ਨਾਸਤਿਕ ਕਹਿੰਦੇ ਆ ਤੇ 5 ਨੂੰ ਅਸੀਂ ਆਸਤਿਕ ਕਹਿੰਦੇ ਆ ਜਿਹੜੀ ਕਾਮਨ ਸੋਚ ਸਾਡੀ ਹੈਗੀ ਨਾਸਤਿਕ ਅਸੀਂ ਕਹਿੰਦੇ ਆ ਕਿ ਵੀ ਜਿਹੜੇ ਰੱਬ ਨੂੰ ਨਹੀਂ ਮੰਨਦੇ ਪਰ ਐਕਚੁਅਲੀ ਨਾਸਤਿਕ ਇਜ਼ ਉਹ ਲੋਕ ਨੇ ਜਿਹੜੇ ਵੇਦਾਂ ਨੂੰ ਨਹੀਂ ਮੰਨਦੇ ਤੋ ਜਿਹੜੇ ਉਹ 3 ਸਕੂਲ ਆਫ ਥਾਟ ਨੇ ਉਹਦੇ ਵਿੱਚ ਤੁਹਾਡਾ ਚਾਰਵਾਕ ਆਉਂਦਾ ਆ ਤੁਹਾਡਾ ਜੈਨਿਜ਼ਮ ਆਉਂਦਾ ਤੇ ਤੁਹਾਡਾ ਬੁੱਧਿਜ਼ਮ ਆਉਂਦਾ ਠੀਕ ਹੈ ਕਿ ਜਿਹੜੀ ਵੇਦਾਂ ਨੂੰ ਨਹੀਂ ਮੰਨਦੇ ਕਿਉਂਕਿ ਇਟ ਹੈਜ਼ ਨਥਿੰਗ ਟੂ ਡੂ ਕਿ ਜਿਹੜੇ ਰੱਬ ਨੂੰ ਨਹੀਂ ਮੰਨਦੇ ਇਹ ਮੈਂ ਥੋੜੀ ਜਿਹੀ ਕਲੈਰੀਫਿਕੇਸ਼ਨ ਕਰਨਾ ਚਾਹੁੰਦਾ ਥੈਂਕ ਯੂ ਕਰਕੇ ਮੈਨੂੰ ਇਹਦੀ ਸਮਝ ਨਹੀਂ ਆਉਂਦੀ ਸੀ ਉਹ ਮੈਂ ਰਿਸਰਚ ਕਰਨੀ ਆ ਪਰ ਥੈਂਕ ਅਸੀਂ ਯੂ ਜਦ ਅਸੀਂ ਆਮ ਗੱਲਾਂ ਦੇ ਵਿੱਚ ਅਸੀਂ ਨਾਸਤਿਕ ਉਹਨੂੰ ਕਹਿੰਦੇ ਜਿਹੜਾ ਰੱਬ ਨੂੰ ਨਹੀਂ ਮੰਨਦਾ ਬਟ ਦੈਟ ਇਜ਼ ਨਾਟ ਦ ਕਰੈਕਟ ਇਹ ਨਾਸਤਿਕ ਜਿਹੜਾ ਕਿ ਵੇਦਾਂ ਨੂੰ ਨਹੀਂ ਮੰਨਦਾ ਔਰ ਇਹ 3 ਨੇ ਸਿਰਫ ਸਕੂਲ ਆਫ ਥਾਟ ਹਾਂਜੀ ਅੱਗੇ ਜੀ ਕੌਣ ਬੋਲੇਗਾ ਜੀ ਹਾਂਜੀ ਹਾਂਜੀ ਜਸਪਾਲ ਜੀ ਤੁਸੀਂ ਕੁਝ ਬੋਲੋਗੇ ਹਾਂਜੀ ਪਹਿਲਾਂ ਤੁਸੀਂ ਆਪਣਾ ਮੈਂ ਸਾਡੇ ਨਵੇਂ ਆਏ ਹੋ ਸਾਡੇ ਸੰਗਤੀ ਹੋ ਤਾਂ ਥੋੜਾ ਜਿਹਾ ਆਪਣਾ ਤਾਰਫ ਦੇ ਦਿਓ ਪਹਿਲਾਂ ਆਪਣੇ ਬਾਰੇ ਥੋੜਾ ਜਿਹਾ ਦੱਸ ਦਿਓ ਔਰ ਫਿਰ ਆਪਣੀ ਗੱਲ ਜ਼ਰੂਰ ਕਰੋ ਜੀ ਮੇਰਾ ਨਾਂ ਜਸਪਾਲ ਹੈ ਮੈਂ ਅੰਮ੍ਰਿਤਸਰ ਰਹਿੰਦੀ ਹਾਂ ਤੇ ਮੈਂ ਦ ਮਿਲੇਨੀਅਮ ਸਕੂਲ ਚ ਪੜ੍ਹਾ ਰਹੀ ਹਾਂ ਪੰਜਾਬੀ ਪੜ੍ਹਾ ਰਹੀ ਹਾਂ ਬੜੀ ਔਰ ਮੈਂ ਕਹਾਣੀ ਲਿਖਦੀ ਹਾਂ ਉਹ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਹਾਂਜੀ ਤੁਸੀਂ ਕੁਝ ਆਫਤਾਬ ਜੀ ਦੇ ਆਰਟੀਕਲ ਦੇ ਬਾਰੇ ਕੁਝ ਕਹਿਣਾ ਚਾਹੋਗੇ ਜਾਂ ਚਾਰ ਵਾਕ ਦੇ ਬਾਰੇ ਆਰਟੀਕਲ ਮੈਂ ਹਾਂਜੀ ਮੈਨੂੰ ਜਿਹੜੀ ਤੁਸੀਂ ਗੱਲ ਹੁਣੇ ਕਰੈਕਟ ਕੀਤੀ ਕਿ ਮੈਨੂੰ ਵੀ ਇਸ ਗੱਲ ਦਾ ਨਹੀਂ ਪਤਾ ਸੀ ਕਿ ਮੇਰੀ ਵੀ ਸੋਚ ਇੱਥੋਂ ਤੱਕ ਸੀ ਕਿ ਨਾਸਤਿਕ ਜਿਸ ਤਰ੍ਹਾਂ ਅਸੀਂ ਸਾਰੇ ਸੋਚਦੇ ਹਾਂ ਕਿ ਰੱਬ ਨੂੰ ਨਾ ਮੰਨਣ ਵਾਲਿਆਂ ਨੂੰ ਹੀ ਕਿਹਾ ਜਾਂਦਾ ਤੁਸੀਂ ਹੁਣੇ ਕਰੈਕਟ ਕੀਤਾ ਹੈ ਕਿ ਵੇਦਾਂ ਨੂੰ ਨਾ ਮੰਨਣ ਵਾਲਿਆਂ ਦੀ ਗੱਲ ਕੀਤੀ ਹੈ ਬਹੁਤ ਵਧੀਆ ਆਰਟੀਕਲ ਮੈਨੂੰ ਲੱਗਦਾ ਹੈ ਕਿ ਮੈਨੂੰ ਇੱਕ ਵਾਰੀ ਹੋਰ ਇਹ ਆਡੀਓ ਵੀ ਭੇਜੀ ਸੀ ਸਰ ਨੇ ਤੇ ਮੈਨੂੰ ਲੱਗਦਾ ਮੈਂ ਉਹ ਵੀ ਸੁਣਾਂਗੀ ਤਾਂ ਫਿਰ ਮੈਂ ਇਸ ਤੇ ਪੱਕੀ ਤਰ੍ਹਾਂ ਗੱਲ ਕਰ ਸਕਾਂਗੀ ਜੀ ਹਾਂਜੀ ਹੋਰ ਸਾਡੇ ਦੋਸਤ ਸਰਬਜੀਤ ਸਿੰਘ ਜੀ ਕਹਿਣਾ ਚਾਹੁੰਦੇ ਨੇ ਉਹ ਅਨਮਿਊਟ ਕਰ ਲੈਣ ਆਪਣੇ ਆਪ ਨੂੰ ਅਨਮਿਊਟ ਕਰੋ ਜੀ ਸਰਬਜੀਤ ਜੀ ਸਰਬਜੀਤ ਜੀ ਹਾਂਜੀ ਹਾਂਜੀ ਜੀ ਆਇਆਂ ਨੂੰ ਜੀ ਹਾਂਜੀ ਜ਼ਰੂਰ ਸ਼ਾਮਿਲ ਹੋਵੋ ਪਲੀਜ਼ ਹਾਂਜੀ ਜੀ ਮੈਂ ਸਰਬਜੀਤ ਉਖਲਾ ਬੋਲ ਰਿਹਾ ਜੀ ਸੀ ਜਿਹੜੀ ਗੱਲ ਕੀਤੀ ਹੈ ਵੀ ਇਹ ਵੇਦਾਂ ਨੂੰ ਨਹੀਂ ਮੰਨਦੇ ਉਹ ਨਾਸਤਿਕ ਨੇ ਜੀ ਵੇਦਾਂ ਮੁਤਾਬਕ ਇਹ ਗੱਲ ਤੁਹਾਡੀ ਠੀਕ ਹੈ ਵੀ ਵੇਦਾਂ ਨੂੰ ਲਿਖਣ ਵਾਲਿਆਂ ਨੇ ਇਹ ਲਿਖਿਆ ਵੀ ਜਿਹੜੇ ਵੇਦਾਂ ਨੂੰ ਨਹੀਂ ਮੰਨਦੇ ਉਹ ਨਾਸਤਿਕ ਨੇ ਜੀ ਪਰ ਉਸ ਵੇਲੇ ਉਹੀ ਲੋਕ ਨਹੀਂ ਸੀ ਵੇਦਾਂ ਨੂੰ ਮੰਨਦੇ ਇਹ ਚਾਰਵਾਕ ਜੈਨ ਬੁੱਧ ਇਹ ਰੱਬ ਨੂੰ ਨਹੀਂ ਮੰਨਦੇ ਇਹ ਤਿੰਨੇ ਇਸ ਕਰਕੇ ਹੀ ਨਾਸਤਿਕ ਨੇ ਕਿ ਉਹ ਰੱਬ ਨੂੰ ਨਹੀਂ ਮੰਨਦੇ ਵੇਦ ਵਾਲੇ ਤਾਂ ਬਾਕੀ ਲੋਕਾਂ ਨੂੰ ਵੀ ਨਾਸਤਿਕ ਕਹਿੰਦੇ ਨੇ ਜਿਹੜੇ ਹੋਰ ਕਿਸੇ ਤਰ੍ਹਾਂ ਰੱਬ ਨੂੰ ਮੰਨਦੇ ਜਿਸ ਤਰ੍ਹਾਂ ਇਸਲਾਮ ਵਾਲੇ ਕਾਫਰ ਕਹਿੰਦੇ ਨੇ ਦੂਜੇ ਧਰਮਾਂ ਵਾਲਿਆਂ ਨੂੰ ਤੇ ਆਮ ਤੌਰ ਤੇ ਕਾਫਰ ਤੇ ਨਾਸਤਿਕ ਦਾ ਮੀਨਿੰਗ ਇੱਕੋ ਹੀ ਲਿਆ ਜਾਂਦਾ ਪਰ ਉਹ ਠੀਕ ਹੈ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਪਰ ਜਿਹੜਾ ਫਿਲੋਸੋਫੀਕਲ ਦੇ ਡਿਸਕੋਰਸ ਦੇ ਵਿੱਚ ਇਹ ਗੱਲ ਹੁੰਦੀ ਹੈ ਨਾ ਕਿ ਵੀ ਜਦ ਤੁਸੀਂ ਆਪਾਂ ਇਹਨਾਂ ਸਾਰੇ ਸਕੂਲ ਆਫ ਥਾਟਸ ਦੀ ਗੱਲ ਕਰਦੇ ਹਾਂ ਤੇ ਉਦੋਂ ਜਦ ਉਹਨਾਂ ਨੇ ਉਸ ਵਕਤ ਉਹਨਾਂ ਨੂੰ ਕੀਤਾ ਕਿ 3 ਉਹ ਸੀ ਤੇ 5 ਉਹ ਸੀ ਉਦੋਂ ਇਹ ਉਹਨਾਂ ਨੇ ਕੀਤਾ ਸੀਗਾ ਕਿ ਵੀ ਜਿਹੜੇ ਵੇਦਾਂ ਨੂੰ ਮੰਨਦੇ ਨੇ ਔਰ ਜਿਹੜੇ ਵੇਦਾਂ ਨੂੰ ਨਹੀਂ ਮੰਨਦੇ ਇਨ ਦੋਜ਼ ਟਰਮਸ ਉਹਨਾਂ ਨੇ ਇਹਨਾਂ ਨੂੰ ਦੋਨਾਂ ਨੂੰ ਡਿਵਾਈਡ ਕੀਤਾ ਸੀ
ਉਸ ਟਾਈਮ ਉਹਨਾਂ ਨੇ ਵੇਦਾਂ ਮੁਤਾਬਕ ਇੰਝ ਸੀ। ਤੇ ਹੁਣ ਤੇ ਇਟ ਇਜ਼ ਇਨ ਕਾਮਨ ਲੈਂਗੁਏਜ ਦੇ ਵਿੱਚ ਅਸੀਂ ਜਿਹੜਾ ਰੱਬ ਨੂੰ ਨਹੀਂ ਮੰਨਦਾ ਉਹਨੂੰ ਨਾਸਤਿਕ ਕਹਿੰਦੇ ਆ, ਜਿਹੜਾ ਮੰਨਦਾ ਆਸਤਿਕ। ਪਰ ਜਿਹੜਾ ਜੇ ਅਸੀਂ ਫਲਸਫੇ ਦੇ ਪੱਖੋਂ ਵੇਖੀਏ ਤੇ ਦੈਨ ਸਾਨੂੰ ਉਸ ਪੱਖੋਂ ਸ਼ਾਇਦ ਸੋਚਣਾ ਪਏਗਾ ਕਿ ਵੀ ਜੇ ਅਸੀਂ ਵੇਦਾਂ ਦੀ ਗੱਲ ਕਰ ਰਹੇ ਹੋਵਾਂਗੇ ਤੇ ਫਿਰ ਸਾਨੂੰ ਉਹ ਗੈਰ ਵੈਦਿਕ ਜਿਹੜੇ ਉਹਨਾਂ ਸਾਰਿਆਂ ਨੂੰ ਨਾਸਤਿਕ ਮੰਨਣਾ ਪਊ। ਜੀ ਹਾਂਜੀ ਮੈਂ ਗੱਲ ਕਰਾਂ ਜੀ ਇਸ ਪੁਆਇੰਟ ਤੇ ਥੋੜੀ ਜੀ। ਜ਼ਰੂਰ ਜੀ। ਮੇਰਾ ਖਿਆਲ ਹੈ ਸਭ ਤੋਂ ਵੱਡੀ ਪਹਿਲਾਂ ਇਹ ਗੱਲ ਕਰੀਏ ਕਿ ਇਹਨਾਂ ਬਾਰੇ ਬਹੁਤਾ ਲਿਖਿਆ ਨਹੀਂ ਸਾਨੂੰ ਮਿਲਦਾ, ਸੋਲਿਡ ਜਿਹੜੀ ਕੋਈ ਰਾਈਟਿੰਗ ਜਿਹੜੀਆਂ, ਪਹਿਲਾਂ ਤਾਂ ਇਹ ਗੱਲ ਹੈ। ਔਰ ਦੂਸਰਾ, ਇਹਨਾਂ ਦੀ ਹਮੇਸ਼ਾ ਇਹ ਟੱਕਰ ਰਹੀ ਨੇ ਰਿਲੀਜਨ ਵਾਲਿਆਂ ਦੀ ਜਾਂ ਵੇਦਾਂ ਵਾਲਿਆਂ ਦੀ ਨੌਨ ਵੇਦਾਂ ਵਾਲਿਆਂ ਦੇ ਨਾਲ ਟੱਕਰ ਰਹੀ ਆ। ਔਰ ਕਈ ਤਾਂ ਇਹ ਕਹਿੰਦੇ ਨੇ ਕਿ ਇਹਨਾਂ ਦਾ ਲਿਟਰੇਚਰ ਚਾਰਵਾਕ ਵਾਲਿਆਂ ਦਾ ਸੀ, ਜਿਹੜਾ ਕਿ ਉਹਨਾਂ ਨੇ ਜਾਂ ਡਿਸਟਰੋਏ ਕੀਤਾ ਜਾਂ ਡਿਸਕ੍ਰੈਡਿਟ ਕੀਤਾ ਜਾਂ ਕੁਝ ਵੀ ਕੀਤਾ। ਸੋ ਇਹਨਾਂ ਤੇ ਚਾਰਵਾਕ ਵਾਲਿਆਂ ਬੰਦਿਆਂ ਤੇ ਹਮੇਸ਼ਾ ਇਹ ਰਿਲੀਜਨ ਵਾਲੇ ਜਾਂ ਵੇਦਾਂ ਵਾਲੇ ਅਟੈਕ ਕਰਦੇ ਰਹੇ ਨੇ। ਹੁਣ ਇਹਦੀ ਡਿਸਟੋਰਸ਼ਨ ਦੇਖੋ ਕਿ ਚਾਰਵਾਕਾਂ ਨੂੰ ਇਹਨਾਂ ਨੇ ਇਹ ਇਮੇਜ ਦੇ ਦਿੱਤਾ ਕਿ ਇਹ ਤਾਂ ਐਸ਼ੋ ਪ੍ਰਸਤ ਲੋਕ ਨੇ, ਸੈਕਸ 'ਚ ਬਿਲੀਵ ਕਰਦੇ ਨੇ, ਸਾਰਾ ਕੁਝ ਕਰਦੇ ਨੇ, ਤੇ ਇਹ ਰੱਬ ਤੋਂ ਬੜੇ ਦੂਰ ਨੇ। ਇਹਨਾਂ ਨੂੰ ਡਿਸਕ੍ਰੈਡਿਟ ਕੀਤਾ ਦੂਜਿਆਂ ਲੋਕਾਂ ਨੇ ਕਿ ਇਹ ਫਿਲਾਸਫੀ ਚੰਗੀ ਹੈ ਹੀ ਨਹੀਂ ਇਨਫੈਕਟ। ਔਰ ਇਹਨਾਂ ਦੇ ਲਿਟਰੇਚਰ ਨੂੰ ਡਿਸਟਰੋਏ ਕੀਤਾ, ਇਹਨਾਂ ਨੂੰ ਡਿਸਕ੍ਰੈਡਿਟ ਕੀਤਾ। ਇਹਨਾਂ ਨੂੰ ਮਤਲਬ ਕਿ ਆਪਣੇ ਕਿਹੜੇ ਇੱਥੇ ਆਏ ਸੀਗੇ ਅਮਰੀਕਾ ਦੇ ਵਿੱਚ ਇੱਕ ਜਿਹੜੇ ਕਿ ਇਸੇ ਥੋਟ ਦੇ ਸੀਗੇ, ਓਸ਼ੂ ਸੀ ਜਾਂ ਕੌਣ ਸੀਗੇ ਆਏ, ਯੋਗੀ ਆਏ ਸਾਨੂੰ। ਉਹਨਾਂ ਨੇ ਇਹ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ। ਹਾਂਜੀ ਹਰਭਜਨ ਨਹੀਂ, ਉਹ ਉਹਨਾਂ ਦੇ ਵੀ ਇਹੀ ਕਹਿੰਦੇ ਸੀ ਕਿ ਫ੍ਰੀ ਆਫ ਤੁਸੀਂ ਰਿਲੀਜਨ ਆਪਣੇ, ਇਹ ਨਹੀਂ ਕਿ ਤੁਸੀਂ ਪਰਸਨਲ ਐਸ਼ੋ ਯਾਸ਼ ਕਰਨੀ ਆ, ਖੁਸ਼ੀ ਪਰਸਨਲ ਕਰਨੀ ਆ, ਤੁਸੀਂ ਸੁਸਾਇਟੀ ਨੂੰ ਵੀ ਨਾਲ ਲੈ ਕੇ ਖੁਸ਼ੀ ਦੇਣੀ ਆ। ਸੋ ਇਹਨਾਂ ਨੇ ਥੋੜਾ ਇਹਨਾਂ ਦਾ ਚਾਰਵਾਕਾਂ ਦੀ ਡਿਸਟੋਰਸ਼ਨ ਓਵਰ ਦ ਸੈਂਚੁਰੀਜ਼ ਹੋਈ ਆ। ਸੋ ਜੋ ਅਸੀਂ ਅੱਜ ਸਮਝਦੇ ਹਾਂ ਚਾਰਵਾਕ, ਉਹ ਤਾਂ ਅਡਲਟਰੇਟਡ ਵਿਊ ਪੁਆਇੰਟ ਸਾਡੇ ਸਾਹਮਣੇ ਆਇਆ। ਪਰ ਅਸਲੀ ਜਿਹੜੀ ਖਿਆਲ ਹੈ ਕਿ ਵੇਦਾਂ ਦੀ ਤੇ ਨੌਨ ਵੇਦਾਂ ਦੀਆਂ ਫਿਲਾਸਫੀਆਂ ਦੇ ਵਿੱਚ ਟੱਕਰ ਹਮੇਸ਼ਾ ਤੋਂ ਹੀ ਰਹੀ ਹੈ ਔਰ ਇੱਕ ਦੂਜੇ ਨੂੰ ਡਿਸਕ੍ਰੈਡਿਟ ਕਰਦੇ ਹੀ ਰਹੇ ਨੇ। ਸੋ ਇੰਨਾ ਕੁ ਮੈਂ ਕਹਿਣਾ ਸੀ ਕਿ ਇਹ ਜਿਹੜਾ ਵਿਊ ਪੁਆਇੰਟ ਸਾਡੇ ਨੂੰ ਇਸ ਵੇਲੇ ਚਾਰਵਾਕਾਂ ਦਾ ਦੱਸਿਆ ਜਾ ਰਿਹਾ, ਉਹ ਬਿਲਕੁਲ ਠੀਕ ਨਹੀਂ ਹੈ। ਮੈਂ ਕੁਛ ਕਰਨਾ ਚਾਹੁੰਦਾ ਸੀ। ਹਾਂਜੀ ਕਰੋ ਪਲੀਜ਼। ਮੈਂ ਪਹਿਲੇ ਤੇ ਸ਼ਿਖਾਵਤਾ ਸਾਹਿਬ ਨੂੰ ਬਹੁਤ ਜ਼ਿਆਦਾ ਵਧਾਈਆਂ ਕਿ ਬਹੁਤ ਅੱਛਾ ਆਰਟੀਕਲ ਪੜ੍ਹਿਆ ਔਰ ਬੜਾ ਐਨਲਾਈਟਨਿੰਗ ਹੈ ਸਾਰਿਆਂ ਵਾਸਤੇ। ਔਰ ਡਿਕਸ਼ਨ ਵਾਈਜ਼ ਵੀ ਤੁਹਾਨੂੰ ਨਵੇਂ ਸ਼ਬਦ ਮਿਲਦੇ ਨੇ ਸਮਝਣ ਵਾਸਤੇ, ਟਰਮੀਨੋਲੋਜੀ ਸਮਝ ਲੱਗਦੀ ਹੈ। ਫਿਰ ਉਹਦੇ ਤੇ ਉਹਨਾਂ ਨੇ ਜਿਹੜਾ ਉਹਦਾ ਪਿਛੋਕੜ, ਬੈਕਗਰਾਊਂਡ, ਕੰਟੈਕਸਟ, ਹਿਸਟਰੀ ਔਰ ਸਾਰਾ ਉਹਦੀ ਰੈਲੇਵੈਂਸ ਦੱਸੀ ਹੈ। ਫਿਰ ਡਿਸਟਿੰਗੁਇਸ਼ਿੰਗ ਪੁਆਇੰਟ ਦੱਸੇ ਨੇ। ਮੈਂ ਫਿਰ ਉਹ ਕੰਪੇਅਰ ਕਰਨਾ ਪੈਸਾ ਵੈਸਟਰਨ ਫਿਲਾਸਫੀ ਨਾਲ, ਤੇ I fell upon comparing it with Vicharvak as the philosophy of materialism, ਜਿਹੜੇ ਮਟੀਰੀਅਲਿਸਟਿਕ ਸਕੂਲ ਆਫ ਥਾਟ ਨੂੰ ਬਿਲੋਂਗ ਕਰਦੇ ਨੇ। ਤੇ ਫਿਰ ਜਿਹੜਾ ਉਹਦੇ ਵਰਸਿਸ ਪਲੇਟੋ ਨੇ ਜਿਹੜੀ ਆਈਡੀਓਲੋਜੀ ਦਿੱਤੀ ਸੀ ਆਈਡੀਅਲਿਜ਼ਮ ਦੀ, ਜਿਹਦੇ ਉੱਤੇ ਫਿਰ ਸਾਰੇ ਰਿਲੀਜਨ ਜਿਹੜੇ ਨੇ ਬੇਸ ਕਰਦੇ ਨੇ। ਤੇ ਜੀ ਇਹ ਜਿਹੜੀ ਦੁਨੀਆ ਜਿਹੜੀ ਅਸੀਂ ਵੇਖਣੇ ਪਏ ਹਾਂ, ਇਹ ਇੱਕ ਉਹਦਾ ਇੱਕ ਸ਼ੈਡੋ ਹੈ, ਤੇ ਰੀਅਲ ਵਰਲਡ ਜਿਹੜੀ ਹੈ ਉਹ ਤੇ ਉੱਪਰ ਇੱਕ ਕਿਧਰੇ, ਤੇ ਜਿਹੜੀ ਅਸੀਂ ਰੀਅਲ ਜਿਹੜੀ ਵਰਲਡ ਅਸੀਂ ਐਕਸਪੀਰੀਅੰਸ ਕਰਨੇ ਪਏ ਸੈਂਸਿਸ ਨਾਲ, ਇਹ ਇੱਕ ਭੁਲੇਖਾ, ਇਲੂਜ਼ਨ ਹੈ। So this was a direct in contrast with the theory of materialism, which was based on 4 elements ਜਿਹੜੇ ਕਿ ਉਹ एथेनियन फिलासफर्स ने भी दिते सन। और ਉਹਦੇ ਬਾਅਦ ਸਾਡੇ ਇੰਡੀਅਨ ਫਿਲਾਸਫੀ ਚਾਰਵਾਕ ਵੀ ਐਗਜ਼ਿਸਟ ਕੀਤੇ, ਪੜ੍ਹਾਏ ਗਏ ਜਾਂ ਦੱਸੇ ਗਏ ਜਾਂ ਲਿਖੇ ਗਏ। ਤੇ ਬੇਸਿਕਲੀ ਟਕਰਾਓ ਤੇ ਦੋਵਾਂ ਦਾ ਬਿਲਕੁਲ ਹੈ, ਦੇ ਆਰ ਪੋਲ ਅਪਾਰਟ। ਔਰ ਪਰਸਨਲੀ ਜਿੰਨੀ ਵੀ ਅਸੀਂ ਇਸ ਵੇਲੇ ਐਡਵਾਂਸਮੈਂਟ ਵੇਖਦੇ ਹਾਂ ਹਿਊਮਨ ਲਾਈਫ ਤੇ ਸਿਵਲਾਈਜੇਸ਼ਨ ਤੇ, ਉਹ ਸਾਰੀ ਬੇਸ ਕਰਦੀ ਹੈ ਮਟੀਰੀਅਲਿਜ਼ਮ ਤੇ। ਔਰ ਤਮਾਮ ਐਕਸਪੀਰੀਅੰਸਿਸ ਤੇ ਜਿਹੜੇ ਅਸੀਂ 5 ਸੈਂਸਿਸ ਨਾਲ ਐਕਸਪੀਰੀਅੰਸ ਕਰਨੇ ਆ, ਔਰ ਅਸੀਂ ਰਿਐਕਟ ਔਰ ਰਿਫਲੈਕਟ ਕਰਨੇ ਆ, ਔਰ ਉਹਦੇ ਨਤੀਜੇ 'ਚ ਅਸੀਂ ਇੰਪਰੂਵ ਕਰਨੇ ਆ। ਸੋ ਇਹ ਮੈਂ ਪੁਆਇੰਟ ਕਰਨਾ ਚਾਹ ਰਿਹਾ ਕਿ ਜਿਹੜਾ ਅਮਰਜੀਤ ਨੇ ਕਿਹਾ ਕਿ ਇਹ ਗੱਲ ਬਿਲਕੁਲ ਠੀਕ ਹੈ। ਔਰ ਇਹ ਚੁੱਕਿਆ ਟਕਰਾਓ ਬੜਾ ਪੁਰਾਣਾ ਹੈ ਔਰ ਟਕਰਾਓ ਰਹਿਣਾ ਹੈ। ਔਰ ਜਿਹੜੇ ਆਈਡੀਅਲਿਸਟਿਕ ਸਕੂਲ ਆਫ ਥਾਟ ਹੈ, ਜਿਹਨੂੰ ਬੇਸਿਕਲੀ ਸਾਰੇ ਧਰਮ ਵਾਲੇ ਜਿਹੜੇ ਨੇ
ਉਹਨੂੰ ਪ੍ਰੀਚ ਕਰਦੇ ਨੇ ਤੇ ਉਹ ਉਹਨਾਂ ਨਾਲ ਤੇ ਰਹਿਣਾ ਹੀ ਰਹਿਣਾ। ਲੇਕਿਨ ਇਹ ਕਿ ਮਟੀਰੀਅਲਿਜ਼ਮ so far over the centuries and thousands of years have proved its efficacy and efficiency in promoting human civilization। ਜਦ ਕਿ ਮੇਰਾ ਖਿਆਲ ਹੈ ਕਿ ਰਿਲੀਜਨ ਨੂੰ ਬੜੀ ਸੱਟ ਵੱਜਦੀ ਪਈ ਹੈ ਐਸ ਮਟੀਰੀਅਲਿਸਟਿਕ ਤੇ ਚਾਰ ਵਾਕ ਫਿਲਾਸਫੀ ਨਾਲ। ਔਰ ਇਹ ਜਿੰਨੀ ਪ੍ਰੋਗਰੈਸ ਹੈ ਇਹ ਬੇਸ ਇਹਦੀ ਫਾਊਂਡੇਸ਼ਨ ਚਾਰ ਵਾਕ ਹੈ। ਅਗਰ ਚਾਰ ਵਾਕ ਨਾ ਹੁੰਦਾ ਤੇ ਅਸੀਂ ਬਿਲਕੁਲ ਅੱਗੇ ਉਸ ਤੋਂ ਲੈ ਕੇ ਚੱਲਦੇ ਨਾ। ਤੇ ਉਹ ਥੈਂਕ ਯੂ ਵੈਰੀ ਮਚ ਅਫਤਾਬ ਜੀ, ਬਹੁਤ ਅੱਛਾ। ਤੁਸੀਂ ਸਰ ਤੁਹਾਡੇ ਆਰਟੀਕਲ ਨੇ ਮੈਨੂੰ ਰਿਸਰਚ ਕਰਨ ਤੇ ਪੜ੍ਹਨ ਤੇ ਮਜਬੂਰ ਕੀਤਾ। ਨਾ ਸਿਰਫ ਕਿ ਤੁਸੀਂ ਜੋ ਰੋਸ਼ਨੀ ਪਾਈ ਬਲਕਿ ਤੁਸੀਂ ਮੈਨੂੰ ਅੱਗੇ ਟੁਰਨ ਤੇ ਮਜਬੂਰ ਕੀਤਾ ਔਰ ਕੰਪੈਰੀਟਿਵ ਜਾਣ ਨੌਲੇਜ ਵੱਲ ਜਾਣ ਤੇ ਮਜਬੂਰ ਕੀਤਾ। ਸੋ ਦੈਟਸ ਅ ਗੁੱਡ ਆਰਟੀਕਲ ਐਂਡ ਗੁੱਡ ਫੂਡ ਫॉर ਥਾਟ ਫॉर एवरीवन। ਥੈਂਕ ਯੂ। ਆਪਾਂ ਇਹਨੂੰ ਥੋੜਾ ਜਿਹਾ ਰਿਨੇਸਾਂਸ ਨਹੀਂ ਕਹਿ ਸਕਦੇ ਕਰਕੇ ਮੈਨੂੰ ਬਾਰੇ ਫਿਲਾਸਫੀ ਦਾ ਪਤਾ ਨਹੀਂ ਹੈਗਾ, ਪਰ ਜਿੱਦਾਂ ਈਸਟਰਨ ਜਿੱਦਾਂ ਵੈਸਟ ਰਿਨੇਸਾਂਸ ਹੋਈ, ਰੀਇਨਵੈਂਸ਼ਨ ਹੋਈ, ਰੀਇੰਟਰਪ੍ਰੀਟ ਹੋਇਆ ਸਾਰਾ ਰਿਲੀਜਨ, ਆਰਟ, ਐਵਰੀਥਿੰਗ। ਤੇ ਮੇਰੇ ਖਿਆਲ 'ਚ ਈਸਟ ਦਾ ਇਕੁਇਵਲੈਂਟ ਹੋ ਗਿਆ ਰੈਫਰਮੇਸ਼ਨ, ਰਿਨੇਸਾਂਸ, ਨਿਊ ਥਿੰਕਿੰਗ, ਹੈ ਨਾ। ਕਿ ਉਹ ਮਗਰੋਂ ਨਹੀਂ ਆਈ। ਨਹੀਂ ਉਹਨਾਂ ਦੀ ਤਾਂ ਮਗਰੋਂ ਆਈ ਹੈ, ਪਰ ਆਪਣੀ ਥੋੜੀ ਸੈਪਰੇਟ ਹੋ ਗਈ, ਹਨਾ। ਜਿੱਦਾਂ ਮੈਂ ਤਾਂ ਕਦੇ ਪਹਿਲੀ ਵਾਰੀ ਹੁਣ ਸਾਰੀਆਂ ਗੱਲਾਂ ਸੋਚਦਾ ਥਿੰਕਿੰਗ ਅਲਾਉਡ, ਹਨਾ, ਕਿ ਇਹ ਜਿੱਦਾਂ ਵੈਦਿਕ ਸੋਚ ਆਪਣੀ ਟ੍ਰੈਡੀਸ਼ਨਲ ਥੋਟ ਹੋ ਗਈ, ਹਨਾ। ਪਰ ਜਿਹੜੀਆਂ ਫਿਰ ਜੈਨਿਜ਼ਮ, ਬੁੱਧਿਜ਼ਮ, ਬਾਕੀ ਜਿਹੜੇ ਹੈਗੇ ਆ, ਇਹ ਫਿਰ ਰੈਫਰਮੇਸ਼ਨ ਹੀ ਹੋ ਗਈ ਵੀ ਅਸੀਂ ਉਹ ਆਪਣੀ ਜਿੱਦਾਂ ਇੱਕ ਦੇ ਡੋਨਟ ਬਲੀਵ ਇਨ ਵਨ ਲਿਵਿੰਗ ਬੀਇੰਗ ਅਬਵ, ਜੋ ਹੈ ਤੁਸੀਂ ਇੱਥੇ ਪਾਲ ਲੈਣਾ। ਤੇ ਉਹਨਾਂ ਦੀ ਡਿਫਰੈਂਸ ਹੈ, ਜਾਂ ਤੁਸੀਂ ਸਾਨੂੰ ਦੁੱਖ ਪਾਉਣ ਦੀ ਕੋਈ ਲੋੜ ਨਹੀਂ ਹੈਗੀ। ਜਿੱਦਾਂ ਆਪਣੇ ਧਰਮਾਂ 'ਚ ਕਹਿ ਦਿੰਦੇ ਜਿਹੜੇ ਉਹ ਸੇਂਟਸ ਹੈਗੇ, ਭਗਤ ਉਹਨਾਂ ਦੇ ਹੈਗੇ ਆ, ਜਿੱਦਾਂ ਵੀ ਤੁਸੀਂ ਯੂ ਜਸਟ ਲਿਵ ਯੂਰ ਲਾਈਫ ਦ ਵੇ ਯੂ ਕੈਨ। ਐਂਡ ਸੋ ਇਟਸ ਸੋਰਟ ਮਟੀਰੀਅਲਿਜ਼ਮ ਜੋ ਵੀ ਹੋਇਆ, ਜੋ ਉਹਨਾਂ ਦੇ ਮਨਾਂ 'ਚ ਹੈਗਾ ਆ ਵੀ ਤੁਸੀਂ ਸਿਰਫ ਇੱਕ ਸੁਪਰੀਮ ਬੀਇੰਗ ਨੂੰ ਨਹੀਂ ਮੰਨਣਾ ਹੈਗਾ। ਇਹ ਥੋੜਾ ਜਿਹਾ ਰੀਇਨਵੈਂਸ਼ਨ ਜਿਹੜੀ ਹੋਈ ਆ, ਹਨਾ। ਤੇ ਤਾਂ ਹੀ ਉਹ ਸ਼ਾਇਦ ਜਿਹੜੇ ਇਹਨਾਂ ਦੇ ਜਿਹੜੇ ਟੈਕਸਟ ਹੈਗੇ ਆ ਕਿਸੇ ਨੇ ਸਲੂਟ ਤੇ ਜਾਂ ਸੈਟ ਦੇ ਉੱਤੇ ਕਰਕੇ ਥ੍ਰੈਟਨ ਕਰਦੇ ਸੀਗੇ ਟੂ ਦ ਵਰਲਡ ਆਰਡਰ ਆਫ ਦੈਟ ਟਾਈਮ, ਹਨਾ। ਤੇ ਸੋਰੀ ਜਸਟ ਅ ਸੋਟ ਮੈਂ ਸੋਚਦਾ ਸੀ। ਮੈਂ ਥੋੜਾ ਜਿਹਾ ਗੱਲ ਵਧਾਵਾਂਗਾ ਗੁਰਦਾਸ ਜੀ ਦੀ। ਬਿਲਕੁਲ ਠੀਕ ਹੈ। ਇਹ ਉਹ ਪੀਰੀਅਡ ਸੀ ਜਦੋਂ ਇਹ ਜਿਹੜੇ ਮਟੀਰੀਅਲਿਸਟਿਕ ਸਨ, ਉਹ ਜਿਹੜੇ ਆਈਡੀਅਲਿਸਟਿਕ ਸਕੂਲ ਆਫ ਥਾਟ ਸੀ, ਜਿਹਨੂੰ ਕਿ ਕਿੰਗ ਤੇ ਚਰਚ ਯੂਜ਼ ਕਰਦੇ ਪਿਆ ਸੀ ਸਪਰੈਸ ਕਰਨ ਵਾਸਤੇ, ਉਹਨੂੰ ਤੋੜਨ ਵਾਸਤੇ ਮਟੀਰੀਅਲਿਸਟਿਕ ਆਏ ਤੇ ਉਹ ਰਿਫੋਰਮੇਟਿਵ ਤੇ ਰਿਨੈਸੈਂਸ ਇੱਕ ਰੈਵੋਲੂਸ਼ਨ ਲੈ ਕੇ ਆਏ। ਤੇ ਉਹ ਲੇਕਿਨ ਇਹ ਜਿਹੜਾ ਰਿਫੋਰਮੇਸ਼ਨ ਸੀ ਜਾਂ ਰੈਨੇਸਾਂਸ ਸੀ ਮਿਡਲ ਏਜਸ ਦਾ ਯੂਰਪ ਦੇ ਵਿੱਚ, ਉਹਦਾ ਬੇਸ ਸੀ ਲਿਬਰਟੀ ਆਫ ਇੰਡੀਵਿਜੂਅਲ from the constraints imposed by the church and the king who had evil nexus between them। ਤੇ ਉਹ ਬਿਲਕੁਲ ਠੀਕ ਕਹਿ ਰਹੇ ਹੋ। ਉਹੀ ਟਕਰਾਅ ਸੀ ਜਦੀਦ ਦੌਰ ਦੇ ਵਿੱਚ, ਮਾਡਰਨ ਟਾਈਮ ਦੇ ਵਿੱਚ, ਬਿਟਵੀਨ ਮਟੀਰੀਅਲਿਜ਼ਮ ਐਂਡ ਆਈਡੀਅਲਿਜ਼ਮ। ਕਿ ਜਿਹੜੇ ਮਟੀਰੀਅਲਿਸਟਿਕ ਮਾਦਾਪਰਸਤ ਲੋਕ ਸਨ, ਜਿਹੜੇ ਕਿ 5 ਸੈਂਸਿਸ ਤੇ ਬਾਡੀ ਤੇ ਬਿਲੀਵ ਕਰਦੇ ਸਨ, ਲਿਬਰੇਸ਼ਨ ਤੇ ਬਿਲੀਵ ਕਰਦੇ ਸਨ, ਇੰਡੀਵਿਜੂਅਲਿਸਟਿਕ ਥਾਟ ਤੇ ਬਿਲੀਵ ਕਰਦੇ ਸਨ। ਤੇ ਦੂਜੇ ਪਾਸੇ ਚਰਚ ਤੇ ਕਿੰਗ ਸੀ, ਜਿਹੜੇ ਕਿ ਉਹਨਾਂ ਨੂੰ ਰੱਬ ਦੇ ਨਾਂ ਤੇ ਬਣਾਏ ਅਸੂਲਾਂ ਨਾਲ ਸਪਰੈਸ ਕਰਨਾ ਚਾਹੁੰਦੇ ਸਨ। ਤੇ ਇਸ ਤੋਂ ਆਜ਼ਾਦੀ ਬੜੀ ਜ਼ਰੂਰੀ ਸੀ। ਪਰ ਆਈ ਥਿੰਕ ਯੂਰਪ ਤੇ ਅੱਗੇ ਨਿਕਲ ਗਿਆ, ਪਰ ਅਸੀਂ ਅਜੇ ਉੱਥੇ ਫਸੇ ਹਾਂ ਇੰਡੀਆ 'ਚ। ਇਹ ਆਪਾਂ ਮੁੜ ਕੇ ਉੱਥੇ ਘੁੰਮੀ ਗਏ। That's a revolutionary thought। So ਉਹੀ getting back to ਚਾਰਵਾਕ, ਉਹੀ ਹੈ ਨਾ, materialistic and rationalist ਸੀਗੇ ਇਹ ਲੋਕ। ਐਂਡ ਇਹਨਾਂ ਦਾ ਸਿੰਪਲ ਇਹੀ ਸੀਗਾ ਕਿ they were opposed to ਜਿਹੜਾ ਉਸ ਵਕਤ ਦਾ prevalent Vedic tradition ਸੀ, ਜਿਹੜਾ ਕਿ ਵੀ ਕੰਟਰੋਲ ਕਰਦਾ ਸੀ ਸਾਰਿਆਂ ਨੂੰ। ਉਹ ਉਸ ਕਰਕੇ ਇਹ ਪਹਿਲੀ ਵਾਰ ਆਇਆ। ਇਸ ਕਰਕੇ ਹੀ ਇਹਦੇ ਮੋਸਟਲੀ ਡਿਸਟਰੋਏ ਹੋਏ ਨੇ ਸਾਰੇ ਇਹਦੇ ਜਿਹੜੇ ਲਿਟਰੇਚਰ ਵਗੈਰਾ ਨੇ। ਸਾਨੂੰ ਇਹਦੀ ਸਭ ਤੋਂ ਵੱਡੀ ਜਿਹੜੀ ਘਾਟ ਹੈਗੀ ਹੈ ਕਿ ਵੀ ਡੋਂਟ ਫਾਈਂਡ ਐਨੀ ਲਿਟਰੇਚਰ ਜਿਹੜਾ ਕਿ ਇਹਨਾਂ ਦਾ ਓਰੀਜਨਲ ਹੈਗਾ। ਇਹ ਸਾਨੂੰ ਉੱਥੋਂ ਮਿਲਦਾ ਕਿ ਜਿਹੜੇ ਇਹਨੂੰ ਅਪੋਜ਼ ਕਰਦੇ, ਜਿੱਦਾਂ ਬੁੱਧਿਜ਼ਮ ਵਿੱਚ ਵੀ, ਜੈਨਿਜ਼ਮ ਵਿੱਚ ਵੀ। ਉਹ ਕਹਿੰਦੇ ਨੇ, ਉਹਨਾਂ ਨੇ ਇਸ ਤਰ੍ਹਾਂ ਸਾਨੂੰ ਮਿਲਿਆ ਕਿ ਉਹ ਕਹਿੰਦੇ ਨੇ ਕਿ ਉਹ ਇਹ ਕਹਿੰਦੇ ਸੀ ਤੇ ਅਸੀਂ ਇਹ ਕਹਿੰਦੇ, ਉਹ ਗਲਤ ਕਹਿੰਦੇ ਸੀ। ਪਰ ਉੱਥੋਂ ਹੀ ਸਾਨੂੰ ਬੇਸਿਕਲੀ ਲੱਭਿਆ ਹੈਗਾ ਹੈ ਕਿ ਵੀ ਇਹ ਵਾਕਈ ਚਾਰਵਾਕ ਕੀ ਕਹਿੰਦਾ ਸੀ ਐਟ ਦੈਟ ਟਾਈਮ। ਸਰ ਜੀ ਤੁਸੀਂ ਗੱਲ ਕਰਨਾ ਚਾਹੁੰਦੇ ਆ? ਜੀ ਥੋੜੀ। ਹਾਂਜੀ ਕਰੋ ਤੁਸੀਂ। ਪਹਿਲਾਂ ਤਾਂ ਮੈਨੂੰ ਅਫਸੋਸ ਹੈ ਕਿ ਮੈਂ ਦੇਰ ਨਾਲ ਜੁੜਿਆ ਤੇ ਬਹੁਤ ਸਾਰੀਆਂ ਕੀਮਤੀ ਗੱਲਾਂ ਮੇਰੇ ਆਉਣ ਤੋਂ ਪਹਿਲਾਂ ਲੰਘ ਗਈਆਂ। ਜਿਹੜੇ ਵੀਰ ਜੀ ਗੱਲ ਕਰ ਰਹੇ ਸੀ ਅਮਰੀਕਾ ਜੋਗੀ ਜਾਣ ਦੀ, ਮੇਰੇ ਖਿਆਲ ਨਾਲ ਉਹ ਸਵਾਮੀ ਦਇਆਨੰਦ ਸਰਸਵਤੀ ਦੀ ਗੱਲ ਕਰ ਰਹੇ ਸੀ।
ਉਸ ਤੋਂ ਬਾਅਦ ਜਿਹੜੀ ਗੱਲ ਆਉਂਦੀ ਹੈ ਕਿ ਸਾਨੂੰ ਡਿਟੋਰਸ਼ਨ ਕੀਤੇ ਆ, ਉਹਨਾਂ ਨੇ ਚਾਰਵਾਕ ਨੂੰ ਇਸ ਤਰ੍ਹਾਂ ਕੀਤਾ, ਬਦਨਾਮ ਕੀਤਾ। ਬਿਲਕੁਲ ਕੀਤਾ, ਮੈਂ ਉਹਨਾਂ ਦੀ ਗੱਲ ਦੀ ਪੁਸ਼ਟੀ ਕਰਦਾ ਹਾਂ। ਜਿਹੜੀ ਹਿੰਦੂ ਮੈਥੋਲੋਜੀ, ਸਨਾਤਨੀ ਮੈਥੋਲੋਜੀ ਜਿਹਨੂੰ ਕਿਹਾ ਜਾਂਦਾ, ਉਹਦੇ ਵਿੱਚ ਰਾਮਾਇਣ ਦੇ ਵਿੱਚ, ਭਾਗਵਤ ਪੁਰਾਣ ਦੇ ਵਿੱਚ, ਉਪਨਿਸ਼ਦਾਂ ਦੇ ਵਿੱਚ ਹੋਰ ਮਿਲਦੇ ਜਿਨ੍ਹਾਂ ਨੂੰ ਵੀ ਸ਼ਾਸਤਰ ਕਿਹਾ ਜਾਂਦਾ, ਹਰ ਕਿਤੇ ਨਾ ਕਿਤੇ ਔਖੇ ਹੋ ਕੇ ਵੀ ਚਾਰਵਾਕ ਦੀ ਤੇ ਬੁੱਧ ਦੀ ਨਿੰਦਾ ਕੀਤੀ ਗਈ ਆ। ਭਾਵੇਂ ਕਿ ਉਹ ਬਹੁਤ ਦੇਰ ਬਾਅਦ ਉਸ ਤੋਂ ਲਿਖੇ ਗਏ ਆ, ਜਾਂ ਪਹਿਲਾਂ ਲਿਖੇ ਤੇ ਬਾਅਦ ਚ ਐਡੀਸ਼ਨ ਕੀਤੀ ਗਈ ਆ, ਉਹ ਸਿਰਫ ਉਹਦੀ ਨਿੰਦਿਆ ਕਰਨ ਵਾਸਤੇ ਐਡੀਸ਼ਨ ਕੀਤੀ ਗਈ। ਜੀ ਧੰਨਵਾਦ। ਬਿਲਕੁਲ, ਮੇਰਾ ਖਿਆਲ ਹੈ ਸਭ ਤੋਂ ਵੱਡਾ ਜਿਹੜਾ ਗ੍ਰੈਂਡ ਡਿਫਰੈਂਸ ਇਹਨਾਂ ਚੀਜ਼ਾਂ ਦੇ ਵਿੱਚ ਹੈਗਾ, ਉਹ ਹੈਗਾ ਕਿ ਚਾਰਵਾਕ ਵਾਲੇ ਜਿਹੜੇ ਬੰਦੇ ਨੇ ਉਹ ਤੁਹਾਡੇ ਕੋਲੋਂ ਐਵੀਡੈਂਸ ਮੰਗਦੇ ਨੇ, ਮੈਨੂੰ ਸਬੂਤ ਦਿਓ ਇਸ ਗੱਲ ਦਾ। ਇਹ ਸਬੂਤ ਜਿਹੜਾ ਕਿ ਇਸ ਵੇਲੇ ਮੈਡੀਕਲ ਦੇ ਵਿੱਚ, ਜਿਹੜਾ ਹੁਣ ਅਸੀਂ ਮੈਡੀਕਲ ਪ੍ਰੈਕਟਿਸ ਕਰਦੇ ਹਾਂ, ਹੁਣ ਇੱਕ ਤਾਂ ਹੈਗੀ ਆ ਮਾਡਰਨ ਮੈਡੀਸਨ ਜਿਹੜੀ ਕਿ ਸਬੂਤ ਮੰਗਦੀ ਆ ਕਿ ਤੁਸੀਂ ਜੇ ਆ ਕੋਈ ਦਵਾਈ ਕੱਢੀ ਆ ਜਾਂ ਫਲਾਨੀ ਗੱਲ ਕਰਨੀ ਹੈ, ਮੈਨੂੰ ਐਵੀਡੈਂਸ ਦਿਓ ਕਿ ਇਹ ਗੱਲ ਠੀਕ ਹੈ ਜਾਂ ਗਲਤ ਹੈ। ਔਰ ਦੂਸਰੀਆਂ ਮੈਡੀਸਨ ਜਿੱਦਾਂ ਹੈਗੀਆਂ ਹੋਮਿਓਪੈਥੀ ਜਾਂ ਆਯੁਰਵੈਦਿਕ ਮੈਡੀਸਨ ਹੈਗੀਆਂ, ਉਹ ਕਹਿੰਦੇ ਕਿ ਨਹੀਂ, ਸਬੂਤ ਅਸੀਂ ਨਹੀਂ ਦੇਣਾ, ਅਸੀਂ ਜੋ ਕਰਦੇ ਹਾਂ ਉਹੀ ਗੱਲ ਮੰਨੋ ਤੁਸੀਂ। ਸੋ ਵਿਦਾਊਟ ਸੋਲਿਡ ਐਵੀਡੈਂਸ ਚਾਰਵਾਕ ਵਾਲਿਆਂ ਨੇ ਗੱਲ ਨਹੀਂ ਮੰਨਣੀ, ਭਾਵੇਂ ਰੱਬ ਦੇ ਬਾਰੇ ਹੋਵੇ ਤਾਂ ਭਾਵੇਂ ਨਰਕ ਤੇ ਸੁਰਗ ਦੇ ਬਾਰੇ ਹੋਵੇ, ਕੁਝ ਵੀ ਹੋਵੇ, ਜਿੰਨਾ ਚਿਰ ਤੁਸੀਂ ਸਬੂਤ ਨਹੀਂ ਦੇਣਾ, ਚਾਰਵਾਕ ਵਾਲੇ ਕਹਿੰਦੇ ਆ ਕਿ ਉਹ ਸਾਡੇ ਨਾਲ ਗੱਲ ਨਾ ਕਰੋ ਤੁਸੀਂ। ਪਰ ਜਿਹੜੇ ਦੂਸਰੇ ਲੋਕ ਨੇ, ਟ੍ਰੈਡੀਸ਼ਨਲਿਸਟ ਜਿਹੜੇ ਹੈਗੇ ਨੇ, ਜਾਂ ਵੈਦਿਕ ਫਿਲੋਸਫੀਆਂ ਵਾਲੇ ਵੀ, ਉਹਨਾਂ ਦੇ ਵੀ 8-10 ਫਿਲੋਸਫੀਆਂ ਹੈਗੀਆਂ, ਉਹ ਕਹਿੰਦੇ ਨਹੀਂ, ਜੋ ਲਿਖਿਆ ਆ ਗ੍ਰੰਥਾਂ ਦੇ ਵਿੱਚ ਉਹੀ ਮਤਲਬ ਤੁਸੀਂ ਸੱਚ ਮੰਨੋ। ਸੋ ਬੇਸਿਕ ਡਿਫਰੈਂਸ ਇਜ਼ ਕਿ ਤੁਹਾਡੇ ਕੋਲ ਐਵੀਡੈਂਸ ਹੋਣਾ ਚਾਹੀਦਾ। ਦੈਟਸ ਵਾਟਸ ਦੇ ਆਰ ਡਿਮਾਂਡਿੰਗ। ਤੁਸੀਂ ਗੱਲ ਸਹੀ ਕਰ ਰਹੇ ਹੋ ਕਿ ਸਬੂਤ ਜਿਹੜਾ ਚਾਰਵਾਕ ਦਾ ਉਹ ਪਰਸੈਪਸ਼ਨ ਹੀ ਹੈ ਨਾ, ਕਿ ਤੁਸੀਂ ਜੋ ਚੀਜ਼ ਮਹਿਸੂਸ ਕਰ ਸਕਦੇ ਹੋ, ਦੇਖ ਸਕਦੇ ਹੋ, ਉਹਨੂੰ ਪਰਸੈਪਸ਼ਨ ਹੀ ਤੁਹਾਡੀ ਹੈਗੀ ਹੈ। ਪਰ ਪਰਸੈਪਸ਼ਨ ਦੇ ਵਿੱਚ ਇੱਕ ਘਾਟ ਹੈਗੀ ਹੈ, ਕਿਉਂਕਿ ਹਰ ਇੱਕ ਦੀ ਪਰਸੈਪਸ਼ਨ ਜਿਹੜੀ ਹੈ ਉਹ ਚੇਂਜ ਹੋ ਸਕਦੀ ਹੈ। ਜਿਸ ਤਰ੍ਹਾਂ ਫॉर ਐਗਜ਼ਾਮਪਲ ਜਿਹੜਾ ਕੋਈ ਜਿੱਦਾਂ ਕੁੱਤੇ ਨੇ ਫॉर ਐਗਜ਼ਾਮਪਲ, ਉਹ ਜੇ ਤੂਫਾਨ ਆਉਣ ਵਾਲਾ ਹੋਏ ਤੁਹਾਡੇ ਕੋਲੋਂ ਪਹਿਲਾਂ ਜਾਣਦੇ ਨੇ, ਉਹਨਾਂ ਦੀ ਜਿਹੜੀ ਹੈਗੀ ਆ ਫ੍ਰੀਕੁਐਂਸੀ ਆਫ ਹੀਅਰਿੰਗ ਡਿਫਰੈਂਟ ਹੈਗੀ ਹੈ। ਸੋ ਇਹਦਾ ਮਤਲਬ ਇਹ ਤੇ ਨਹੀਂ ਕਿ ਤੂਫਾਨ ਨਹੀਂ ਆ ਰਿਹਾ, ਉਹਨਾਂ ਦੀ ਪਰਸੈਪਸ਼ਨ ਡਿਫਰੈਂਟ ਹੈਗੀ ਹੈ। ਤੇ ਫਿਰ ਜਿਹੜਾ ਤੁਹਾਡੇ ਅੱਛਾ, ਜਿਹਨੂੰ ਕਿਸੇ ਨੇ ਗੱਲ ਕੀਤੀ ਸੀ ਕਿ ਜਿਹਨੂੰ ਪੀੜੀਆ ਹੋਇਆ, ਜਿੱਦਾਂ ਸਪੋਜ਼ ਕਰੋ ਕਿ ਜ਼ੁਬੈਰ ਸਾਹਿਬ ਨੇ ਚਿੱਟੀ ਕਮੀਜ਼ ਪਾਈ ਹੋਈ ਹੈ ਤੇ ਮੈਨੂੰ ਪੀੜੀਆ ਹੋਇਆ, ਮੈਨੂੰ ਉਹ ਪੀੜੀ ਨਜ਼ਰ ਆਉਣੀ ਹੈ। ਮੈਂ ਕਹਿਣੀ ਆ ਕਿ ਜ਼ੁਬੈਰ ਸਾਹਿਬ ਤੁਸੀਂ ਬੜੀ ਵਧੀਆ ਪੀੜੀ ਕਮੀਜ਼ ਪਾਈ, ਪਰ ਮੇਰੀ ਪਰਸੈਪਸ਼ਨ ਦਾ ਫਰਕ ਹੈ ਨਾ। ਸੋ ਪਰਸੈਪਸ਼ਨ ਕੈਨ ਬੀ ਡਿਫਰੈਂਟ। ਤੁਹਾਡਾ ਡਿਪਲੋਪੀਆ ਤੁਹਾਨੂੰ ਹੋਇਆ, ਤੁਹਾਨੂੰ ਦੋ ਚੀਜ਼ਾਂ ਨਜ਼ਰ ਆਉਂਦੀਆਂ, ਉਧਰੋਂ ਇੱਕ ਦੋ ਢੱਗੇ ਤੁਰੇ, ਤੁਹਾਨੂੰ ਲੱਗ ਰਿਹਾ ਕਿ ਦੋ ਢੱਗੇ ਤੁਰੇ ਆ ਰਹੇ ਨੇ, ਪਰ ਹੈ ਇੱਕੋ ਹੀ। ਤੁਹਾਨੂੰ ਲੱਗਦਾ ਕਿ ਉਹਨਾਂ ਤੁਸੀਂ ਦੋ ਢੱਗਿਆਂ ਦੇ ਵਿੱਚੋਂ ਦੀ ਨਿਕਲ ਜਾਓਗੇ। ਤੇ ਸੋ ਪਰਸੈਪਸ਼ਨ ਇਹਦਾ ਸਭ ਤੋਂ ਵੱਡੀ ਜਿਹੜੀ ਘਾਟ ਹੈਗੀ ਆ ਚਾਰਵਾਕ ਦੀ, ਉਹ ਪਰਸੈਪਸ਼ਨ ਜਿਹੜੀ ਹੈਗੀ ਆ, ਇਟ ਇਜ਼ ਨਾਟ ਐਬਸੋਲੂਟ। ਉਹ ਫਰਕ ਹੋ ਸਕਦੀ ਪਰਸੈਪਸ਼ਨ। ਮੈਡਮ, ਪਰਸੈਪਸ਼ਨ ਤੇ ਚਾਰਵਾਕ ਭਰੋਸਾ ਹੀ ਨਹੀਂ ਕਰਦੇ। ਉਹ ਤਾਂ ਇਹ ਕਹਿੰਦੇ ਆ ਵੀ ਉਹ ਪ੍ਰੂਵ ਕਰੋ, ਜਿਹੜੇ ਤੁਸੀਂ ਪਰਸੈਪਸ਼ਨ ਕਰ ਰਹੇ ਹੋ ਵੀ ਆਹ ਚੀਜ਼ ਆ, ਉਹ ਪ੍ਰੂਵ ਕਰੋ ਵੀ ਹੈਗੀ ਆ ਕਿ ਨਹੀਂ। ਪ੍ਰੂਫ ਇਹੀ ਹੈ ਕਿ ਤੁਹਾਡੀ ਜੋ ਤੁਸੀਂ ਦੇਖ ਸਕਦੇ ਹੋ, ਜੋ ਤੁਸੀਂ ਪਰਸੀਵ ਕਰਦੇ ਹੋ, ਪਰਸੈਪਸ਼ਨ ਇਹੀ ਹੈ ਕਿ ਜੋ ਤੁਸੀਂ ਪਰਸੀਵ ਕਰਦੇ ਹੋ ਉਹੀ ਸੱਚ ਹੈ। ਆਪਣੇ ਸੈਂਸਸ ਦੇ ਨਾਲ ਜੋ ਤੁਸੀਂ ਪਰਸੀਵ ਕਰਦੇ ਹੋ ਉਹੀ ਸੱਚ ਹੈ। ਜੋ ਦੇਖ ਸਕਦੇ ਨੇ, ਦੇਖ ਅਸੀਂ ਉਹੀ ਸਕਦੇ ਆ ਜੋ ਹੈਗੀ ਆ। ਜੇ ਭੁਲੇਖਾ ਹੈ ਤਾਂ ਉਹ ਨਿਕਲ ਜਾਊਗਾ, ਉਹ ਜਦੋਂ ਆਪਾਂ ਉਹਨੂੰ ਪ੍ਰੂਵ ਕਰਨ ਤੁਰਾਂਗੇ ਨਿਕਲ ਜਾਊਗਾ। ਹਾਂਜੀ ਬੀਬਾ ਜੀ, ਮੈਂ ਥੋੜੀ ਜਿਹੀ ਇੱਥੇ ਰੁਕਦੇ ਨਹੀਂ, ਚਾਰਵਾਕ ਤਾਂ ਅੱਗੇ ਤੁਰਦੇ ਆ ਪਰਸੈਪਸ਼ਨ ਨੂੰ ਪ੍ਰੂਵ। ਹਾਂ ਜੀ ਸਰ ਕਰੋ। ਬੀਬਾ ਜੀ, ਮੈਂ ਥੋੜੀ ਜਿਹੀ ਗੱਲ ਜ਼ੁਬੈਰ ਸਾਹਿਬ ਗੱਲ ਕਰੋ ਜੀ। ਹਾਂਜੀ ਜ਼ੁਬੈਰ ਸਾਹਿਬ ਪਲੀਜ਼। ਐਕਚੁਅਲੀ ਜਿਹੜਾ ਸਾਰਾ ਜਿਹੜਾ ਪੁਆੜਾ ਹੈ ਨਾ, ਉਹ ਅਸੀਂ ਪੂਰੀ ਤਰ੍ਹਾਂ ਵੇਖਣਾ ਪਏਗਾ। ਮੈਂ ਥੋੜਾ ਜਿਹਾ ਕਿਸੇ ਜ਼ਮਾਨੇ 'ਚ ਫਲਸਫਾ ਪੜ੍ਹਦਾ ਰਿਹਾ। ਸ਼ੁਰੂ ਦੇ ਵਿੱਚ ਜਦੋਂ ਤਾਰੀਖ ਲਿਖੀ ਜਾਂਦੀ ਸੀ, ਉਹਨੂੰ ਕਹਿੰਦੇ ਸੀ ਹਿਸਟਰੀ ਆਫ ਫਿਲਾਸਫੀ। ਉਹਦੇ ਵਿੱਚ ਇੰਡੀਆ ਦੇ ਬਾਰੇ ਕੋਈ ਚੀਜ਼ ਸ਼ਾਮਲ ਨਹੀਂ ਹੁੰਦੀ ਸੀ, ਉਹ ਸਾਰੀ ਵੈਸਟਰਨ ਫਿਲਾਸਫੀ ਹੁੰਦੀ ਸੀ, ਉਹ ਕਲੋਨੀਅਲਿਜ਼ਮ ਸਾਰਾ ਜਿਹੜਾ ਹੈਗਾ ਸੀ। ਫਿਰ ਇਹ ਬਕਾਇਦਾ ਉਹਦੇ ਤੇ ਰੈਜ਼ਿਸਟੈਂਸ ਸ਼ੁਰੂ ਹੋਈ। ਲਿਹਾਜ਼ਾ ਬਰਟਨ ਰਸਲ ਨੇ ਜਦੋਂ ਆਪਣੀ ਕਿਤਾਬ ਲਿਖੀ ਤੇ ਉਹਨੇ ਲਿਖੀ ਹਿਸਟਰੀ ਆਫ ਵੈਸਟਰਨ ਫਿਲਾਸਫੀ, ਤੇ ਦੁਨੀਆ ਨੂੰ ਪਤਾ ਚੱਲਾ ਕਿ ਅੱਛਾ ਇੰਡੀਆ ਦੀ ਕੋਈ ਫਿਲਾਸਫੀ ਵੀ ਹੈਗੀ ਹੈ। ਕਿਉਂਕਿ ਉਹ ਤੇ ਕਹਿੰਦੇ ਸੀ ਇਹਨਾਂ ਦੀ ਤਾਂ ਕੋਈ, ਇਹਨਾਂ ਕੋਲ ਤੇ ਕੁਝ ਵੀ ਨਹੀਂ ਹੈਗਾ, ਇਹਨਾਂ ਦੀ ਤਾਂ ਕੋਈ ਫਿਲਾਸਫੀ ਨਹੀਂ ਹੈਗੀ। ਫਿਰ ਡਾਕਟਰ ਰਾਧਾ ਕ੍ਰਿਸ਼ਨਾ ਨੇ ਕਿਤਾਬ ਲਿਖੀ
ਤੇ ਇੱਕ ਬਹੁਤ ਵੱਡਾ ਨਾਂ ਹੈ ਚੱਟੋਪਾਧਿਆਏ, ਜਿਹਨੇ ਲੋਕ ਯਾਤਰਾ ਦੇ ਨਾਂ ਤੋਂ ਕਿਤਾਬ ਲਿਖੀ ਸੀ, ਜਿਹਦੇ ਵਿੱਚ ਇਹ ਸਾਰਾ ਜਿਹੜੇ ਨੇ 4 ਵਾਕ, ਉਹ ਸਾਰੇ ਇਹਨਾਂ ਲੋਕਾਂ ਨੂੰ ਜਿਹੜਾ ਹੈ ਇਹ ਕੀਤਾ ਗਿਆ। ਗੌਤਮ ਬੁੱਧ ਨੇ ਇਹ ਨਹੀਂ ਕਿਹਾ ਜੀ ਸੀ ਕਿ ਰੱਬ ਹੈਗਾ ਜਾਂ ਨਹੀਂ ਹੈਗਾ। ਗੌਤਮ ਬੁੱਧ ਨੇ ਕੋਈ ਇਨਕਾਰ ਨਹੀਂ ਕੀਤਾ ਸੀ। ਗੌਤਮ ਬੁੱਧ ਇਸ ਬਾਰੇ ਜਿਹੜਾ ਹੈਗਾ ਸਾਇਲੈਂਟ ਹੈਗਾ। ਗੌਤਮ ਬੁੱਧ ਨੂੰ ਸਵਾਲ ਕੀਤਾ ਗਿਆ ਕਿ ਰੱਬ ਹੈਗਾ ਹੈ ਕਿ ਨਹੀਂ ਹੈਗਾ। ਉਹਨੇ ਕਿਹਾ ਜਦੋਂ ਕਿਸੇ ਘਰ ਨੂੰ ਅੱਗ ਲੱਗੀ ਹੋਵੇ ਤੇ ਕੀ ਕਰਨਾ ਹੈ? ਅਸੀਂ ਜਾ ਕੇ ਅੱਗ ਬੁਝਾਣੀ ਹੈ, ਅਸੀਂ ਇਹ ਨਹੀਂ ਸੋਚਣਾ ਅੱਗ ਕਿਵੇਂ ਲੱਗੀ ਹੈ। ਤੇ ਇਸ ਤਰ੍ਹਾਂ ਵੀ ਹੋਰ ਵੀ ਉਹਦੀਆਂ ਕਾਫੀ ਮਿਸਾਲਾਂ ਨੇ। ਉਹ ਬਿਲਕੁਲ ਸਾਇਲੈਂਟ ਹੈਗਾ। ਗੌਤਮ ਬੁੱਧ ਤੋਂ 100 ਸਾਲ ਪਹਿਲੇ ਮਹਾਵੀਰ ਹੋਇਆ ਜੈਨ ਮਤੀ। ਉਹ ਜੈਨ ਮਤੀ ਜਿਹੜੇ ਸੀ, ਉਹ ਤਕਰੀਬਨ ਤੁਸੀਂ ਕਹਿ ਲਓ ਦੇ ਵਰ ਸੈਮੀ ਸੋਸ਼ਲਿਸਟ। ਉਹਨਾਂ ਨੇ ਜੀ ਪਰਸਨਲ ਪ੍ਰਾਪਰਟੀ ਨੂੰ ਨਹੀਂ ਮੰਨਦੇ ਸੀ, ਔਰ ਕਾਫੀ ਉਹਨਾਂ ਦੀਆਂ ਚੀਜ਼ਾਂ ਆਈਆਂ ਸੀ। ਜਿਹੜਾ ਆਫਤਾਬ ਸਾਹਿਬ ਦਾ ਜਿਹੜਾ ਬੇਸਿਕ ਪੁਆਇੰਟ ਹੈਗਾ, ਜਿਹਦੇ ਉੱਤੇ ਉਹਨਾਂ ਨੇ ਸਾਰਾ ਆਰਟੀਕਲ ਲਿਖਿਆ ਹੈ, ਤੇ ਉਹਨਾਂ ਨੇ ਕਿਹਾ ਕਿ ਜਿਹੜਾ ਮਟੀਰੀਅਲਿਜ਼ਮ ਦੀ ਗੱਲ ਹੈਗੀ ਹੈ, ਇਹ ਸਾਡੇ ਹਿੰਦੁਸਤਾਨ ਦੇ ਫਲਸਫੇ ਦੇ ਵਿੱਚ ਵੀ ਮੌਜੂਦ ਹੈ। ਔਰ ਇਹ ਫਿਰ ਉਹਨੂੰ ਐਂਡ ਤੱਕ ਉਹਨਾਂ ਬਾਬਾ ਬੁੱਲੇ ਸ਼ਾਹ ਤੱਕ ਸਾਰੇ ਤੱਕ ਲੈ ਕੇ ਆਏ ਨੇ। ਸਵਾਲ ਹੈ ਕਿ ਜਿਵੇਂ ਇਹਨਾਂ ਨੇ ਸਰਬਜੀਤ ਨੇ ਵੀ ਕਿਹਾ ਕਿ 4 ਵਾਕਾਂ ਨੂੰ ਕਿਉਂ ਨਹੀਂ ਚੱਲਣ ਦਿੱਤਾ ਗਿਆ। ਅਮਰਜੀਤ ਨੇ ਵੀ ਗੱਲ ਕੀਤੀ ਹੈ ਕਿ ਮਸਲਾ ਹੈਗਾ ਕਿ ਜਿਹੜਾ ਉੱਤੇ ਰੱਬ ਬੈਠਾ ਹੋਇਆ ਔਰ ਥੱਲੇ ਜਿਹੜਾ ਉਹਦਾ ਲੈਫਟੀਨੈਂਟ ਹੈ ਉਹ ਬਾਦਸ਼ਾਹ ਹੈ, ਅੱਗੇ ਉਹਦੇ ਸਾਰੇ ਬੰਦੇ ਹੈਗੇ, ਕਿਉਂਕਿ ਉਹ ਰੱਬ ਦਾ ਅਵਤਾਰ ਹੈ ਬਾਦਸ਼ਾਹ। ਇਸ ਲਈ ਉਹ ਸੱਚਾ ਕਵੇ ਝੂਠ ਕਵੇ, ਸਾਰਾ ਉਹਦਾ ਜਿਹੜਾ ਨਾ ਪ੍ਰਵਾਨ ਹੈਗਾ। 4 ਵਾਕਾਂ ਨੇ ਕਿਹਾ ਕਿ ਐਸੀ ਤੇ ਕੋਈ ਗੱਲ ਹੀ ਨਹੀਂ ਹੈਗੀ, ਉੱਤੇ ਤੇ ਕੁਛ ਨਹੀਂ ਹੈਗਾ। ਤੇ ਜਿਹੜਾ ਐਸੀ ਹਵਾਸ ਨੇ ਸਾਡੇ ਜਾਂ ਜੋ ਵੀ ਹੈ, ਉਹਦੇ ਉੱਤੇ ਅਸੀਂ ਇਹ ਸਾਰੀ ਜਿਹੜੀ ਹੈ ਖੜੀ ਹੈ। ਬੇਸਿਕ ਜਿਹੜੀ ਮੈਂ ਸਮਝਦਾ ਗੱਲ ਹੈ ਸੀ 4 ਵਾਕਾਂ ਦੀ, ਕਿ ਮਟੀਰੀਅਲਿਜ਼ਮ ਹੈ, ਉਹ ਜਿਹੜਾ ਇਹਨਾਂ ਨੇ ਵੀ ਐਂਡ ਤੇ ਆਖਰ ਤੇ ਆਫਤਾਬ ਸਾਹਿਬ ਨੇ ਕੀਤੀ, ਅੱਜ ਵੀ ਉਹ ਹੋ ਰਿਹਾ ਹੈ। ਹੁਣ 4 ਵਾਕ ਹਿੰਦੁਸਤਾਨ ਦਾ ਫਲਸਫਾ ਹੈ, ਜਿਹਦਾ ਮਟੀਰੀਅਲਿਜ਼ਮ ਦਾ ਫਲਸਫਾ ਹੈ। ਤੇ ਇਹ ਹਿੰਦੂਤਵਾ ਚ ਇੰਨੀ ਇੰਤਹਾ ਪਸੰਦੀ ਕਿੱਥੋਂ ਆ ਗਈ? ਜਿਵੇਂ ਅਸੀਂ ਕਹਿੰਦੇ ਜੀ ਪੰਜਾਬ ਸੰਤਾਂ ਦੀ ਤੇ ਸੂਫੀਆਂ ਦੀ ਤੇ ਦਰਵੇਸ਼ਾਂ ਦੀ ਤੇ ਗੁਰੂਆਂ ਦੀ ਧਰਤੀ ਸੀ, ਤੇ 47 ਚ ਅਸੀਂ ਕਿਵੇਂ ਇੱਕ ਦੂਜੇ ਨੂੰ ਵੱਢਿਆ? ਉਹ ਕਿੱਥੇ ਗਏ ਸਾਰੇ ਸਾਡੇ ਗੁਰੂ, ਸਾਡੇ ਸੰਤ, ਸਾਡਾ ਸਾਰਾ ਉਹ ਫਲਸਫਾ ਜਿਹੜੇ ਅਸੀਂ ਸਦੀਆਂ ਤੋਂ ਦਿੰਦੇ ਰਹੇ ਹਾਂ, ਉਹ ਪ੍ਰਵਾਨ ਕਿਉਂ ਨਹੀਂ ਹੁੰਦਾ? ਮੇਰਾ ਜਿਹੜਾ ਨਾ ਇਹ ਸਵਾਲ ਹੈਗਾ ਕਿ ਫੇਰ ਮਜ਼ਹਬ ਆ ਜਾਂਦਾ, ਫਿਰ ਅਸੀਂ ਉਹਦੇ ਥੱਲੇ ਲੱਗ ਜਾਂਦੇ ਹਾਂ, ਫਿਰ ਅਸੀਂ ਉਹ ਜਿਹੜਾ ਉਹ ਐਕਸਪਲੋਇਟੇਸ਼ਨ ਖਤਮ ਕਿਉਂ ਨਹੀਂ ਹੁੰਦੀ? ਉਹ ਸਾਰੀ ਜਿਹੜੀ ਹੈ। ਦੂਜੀ ਪੰਜਾਬ ਦੀ ਜਿਹੜੀ ਅਸੀਂ ਗੱਲ ਕਰੀਏ, ਪੰਜਾਬ ਵਿੱਚ ਜਿਹੜਾ ਬ੍ਰਾਹਮਣਵਾਦ ਜਿਹਨੂੰ ਕਿਹਾ ਜਾਂਦਾ ਹੈ, ਜਿਹੜੀਆਂ ਬੇਸਿਕ 2 ਕਿਤਾਬਾਂ ਉਹਨਾਂ ਦੀਆਂ ਰਾਮਾਇਣ ਤੇ ਮਹਾਭਾਰਤ ਨੇ, ਜਿਹਦੇ ਤੇ ਪੂਰਾ ਹਿੰਦੂ ਮਤ ਖਲੋਤਾ ਹੈ। ਪੰਜਾਬ 'ਚ ਕਦੀ ਵੀ ਨਹੀਂ ਰਿਹਾ ਬ੍ਰਾਹਮਣਵਾਦ। ਇੱਥੇ ਬੁੱਧਿਸਟ ਰਹੇ ਨੇ, ਜੈਨੀ ਰਹੇ ਨੇ, ਫਿਰ ਬਾਬਾ ਗੁਰੂ ਨਾਨਕ ਆ ਗਏ, ਇਹ ਭਗਤੀ ਵਾਲੇ ਆ ਗਏ, ਇਹ ਸਾਰੇ ਜਿਹੜੇ ਨੇ ਇਹਨਾਂ ਦਾ ਜਿਹੜਾ ਅਸਰ ਹੈ ਸਾਡੇ ਤੇ ਜ਼ਿਆਦਾ ਹੈਗਾ। ਇਸ ਲਈ ਜਿਹੜੇ ਆਰੀਆਈ ਜਦੋਂ ਆਏ ਨੇ ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਲੋਕਲਸ ਨੂੰ ਕਿ ਮਲੀਚ ਨੇ, ਇਹ ਗੋਸ਼ਟ ਖਾਂਦੇ ਨੇ, ਉਹ ਇਸ ਤਰ੍ਹਾਂ ਦੇ ਨੇ, ਇਸ ਤਰ੍ਹਾਂ ਦੇ ਨੇ। ਉਹ ਸਾਰਾ ਇਹਨਾਂ ਨੂੰ ਵੀ ਮਟੀਰੀਅਲਿਸਟਿਕ ਕਿਹਾ ਗਿਆ ਸੀ ਪੰਜਾਬੀਆਂ ਨੂੰ। ਜਿਹੜੇ ਇੱਥੋਂ ਦੇ ਲੋਕਲ ਲੋਕ ਸਨ, ਹੜੱਪਾ ਦੇ ਲੋਕ, ਹੜੱਪਾ ਦੇ ਵਿੱਚ ਕੋਈ ਨਹੀਂ ਮਿਲਿਆ ਸਾਨੂੰ, ਟੈਂਪਲ ਕੋਈ ਨਹੀਂ ਮਿਲਿਆ ਉੱਥੇ, ਕੋਈ ਜਿਹੜੀ ਹੈ ਉਹ ਨਹੀਂ ਸਾਨੂੰ ਇਸ ਤਰ੍ਹਾਂ ਦੀ ਚੀਜ਼। ਤੇ ਮੈਂ ਸਮਝਦਾ ਬਹੁਤ ਅੱਛਾ ਇੱਕ ਆਰਟੀਕਲ ਲਿਖਿਆ ਹੈ। ਤੇ ਜਦੋਂ ਡਾਕਟਰ ਮਨਜ਼ੂਰ ਇਜਾਜ਼ ਸਾਹਿਬ ਨੇ ਫਲਸਫੇ ਦੀ ਕਿਤਾਬ ਲਿਖੀ ਔਰ ਹੀਰ ਦੇ ਉੱਤੇ ਉਹਨਾਂ ਨੇ ਕਿਤਾਬ ਲਿਖੀ, ਤੇ ਇੱਥੇ ਸਿਰਫ ਨਾ ਮਾਰਕਸਿਸਟ ਸਕੂਲ ਚੱਲਦਾ ਸੀ, ਜਿਹੜੇ ਉੱਤੇ ਹੀਰ ਪੜ੍ਹੀ ਜਾਂਦੀ ਸੀ। ਡਾਕਟਰ ਸਾਹਿਬ ਨੇ ਪਹਿਲੀ ਦਫਾ ਕਹੀ ਕਿ ਨਹੀਂ, ਇਹਦੇ ਵਿੱਚ ਜੋਗੀ ਮਤ ਹੈਗਾ, ਔਰ ਜਿਹੜਾ ਯੋਗ ਹੈ ਉਹਦੇ ਚ ਫਸਟ ਪ੍ਰਿੰਸੀਪਲ ਹੈਗਾ ਕਿ ਤੁਸੀਂ ਆਪਣੇ ਅੰਦਰ ਔਰਤ ਨੂੰ ਜਗਾਓ, ਜਿਹੜਾ ਧੀਦੋ ਔਰ ਜਿਹੜਾ ਰਾਂਝਾ ਕਰਦਾ ਹੈ, ਕਿ ਆਪਣੇ ਅੰਦਰ ਔਰਤ ਨੂੰ ਤੁਸੀਂ ਜਗਾਓ ਤਾਂ ਕਿ ਤੁਹਾਡੇ ਅੰਦਰ ਨਰਮੀ ਪੈਦਾ ਹੋਵੇ। ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਸਾਡੇ ਬਹੁਤ ਘੱਟ ਕੀਤੀਆਂ ਗਈਆਂ ਨੇ। ਔਰ 4 ਵਾਕਾਂ ਦੀ ਗੱਲ ਵੀ ਜਿਹੜੀ ਉਸ ਤਰ੍ਹਾਂ ਜਿਵੇਂ ਕਰਨੀ ਚਾਹੀਦੀ ਹੈ, ਜਿਵੇਂ ਉਹਨੂੰ ਧੁਮਾਉਣਾ ਚਾਹੀਦਾ ਹੈ ਔਰ ਬਾਰ-ਬਾਰ ਕਰਨੀ ਚਾਹੀਦੀ ਹੈ, ਉਹ ਨਹੀਂ ਹੋਈ। ਇਹ ਜਿਹੜੇ ਸਾਡੇ ਸੂਫੀ ਸਨ ਸਾਰੇ, ਇਹ ਜਿਹੜੇ ਰੱਬ ਦੀ ਗੱਲ ਕਰਦੇ ਸੀ, ਇਹ ਉਹ ਰੱਬ ਨਹੀਂ ਸੀ ਜਿਹੜਾ ਮੌਲਵੀ ਦਾ ਰੱਬ ਹੈ ਜਾਂ ਬ੍ਰਾਹਮਣ ਦਾ ਬ੍ਰਾਹਮਾ ਹੈ। ਇਹ ਹੋਰ ਤਰ੍ਹਾਂ ਦਾ ਰੱਬ ਹੈ ਇਹਨਾਂ ਦਾ। ਇਹ ਇੱਕ ਪੀਪਲਜ਼ ਜਿਹੜਾ ਰੱਬ ਹੈ, ਹਰ ਬੰਦੇ ਨੂੰ ਉਹਨਾਂ ਨੇ ਰੱਬ ਕਿਹਾ ਸਾਰਾ। ਤੇ ਇਹ ਸਾਰੇ ਜਿਹੜੇ ਥਾਟ ਨਿਕਲੇ ਨੇ 4 ਵਾਕਾਂ ਚੋਂ ਨਿਕਲੇ ਨੇ,
ਥੈਲਸ ਜਿਹੜਾ ਸੀ ਉਹ ਪਹਿਲਾ ਬੰਦਾ ਸੀ ਜਨਾਨੀਆਂ ਦਾ ਜਿਹਨੇ ਕਿਹਾ ਸੀ ਆਲ ਥਿੰਗਸ ਆਰ ਵਾਟਰ। ਉਹਨੇ ਪਹਿਲੀ ਦਫਾ ਕਿ ਪਾਣੀ ਵਿੱਚੋਂ ਸਾਰਾ ਕੁਝ ਨਿਕਲਿਆ, ਹਯਾਤੀ ਪਾਣੀ ਚੋਂ ਨਿਕਲੀ ਹੈ। ਲੇਕਿਨ ਇਹਨਾਂ ਨੇ ਦੱਸਿਆ ਸਾਨੂੰ ਕਿ ਉਸ ਤੋਂ ਪਹਿਲੇ 4 ਵਾਕ ਇਹ ਗੱਲ ਕਰ ਚੁੱਕੇ ਸਨ, ਲੇਕਿਨ ਦੁਨੀਆ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ। ਬੜੀ ਦੇਰ ਲੱਗ ਗਈ ਸਾਨੂੰ ਦੁਨੀਆ ਨੂੰ ਦੱਸਦੇ ਕਿ ਇੰਡੀਅਨ ਫਿਲਾਸਫੀ ਵੀ ਹੈ, ਸਾਡੇ ਕੋਲ ਵੀ ਹੈ। ਔਰ ਆਸਤਕ ਜਿਹੜਾ ਹੈਗਾ, ਨਾਸਤਕ ਦਾ ਲਫ਼ਜ਼ 4 ਵਾਕਾਂ ਬਾਰੇ ਮੇਰਾ ਖਿਆਲ ਜ਼ਿਆਦਾ ਸਖਤ ਹੈਗਾ। ਉਹਨਾਂ ਨੂੰ ਅਸੀਂ ਅਗਰ ਮਟੀਰੀਅਲਿਸਟਿਕ ਕਹੀਏ ਤੇ ਜ਼ਿਆਦਾ ਬਿਹਤਰ ਹੈ। ਹਾਂਜੀ ਡਾਕਟਰ ਸਾਹਿਬ, ਬੀਬਾ ਜੀ ਡਾਕਟਰ ਲੇਜ਼ੀਆ ਗੱਲ ਕਰਨਾ ਚਾਹ ਰਹੇ ਨੇ ਜੀ, ਪਲੀਜ਼। ਉਹਨਾਂ ਦਾ ਮੈਸੇਜ ਆਇਆ ਡਾਕਟਰ ਲੇਜ਼ੀਆ ਦਾ। ਹਾਂਜੀ ਡਾਕਟਰ ਲੇਜ਼ੀਆ ਪਲੀਜ਼। ਹਾਂਜੀ ਮੇਰੀ ਆਵਾਜ਼ ਆ ਰਹੀ ਜੀ? ਜ਼ਰੂਰ ਜੀ, ਬਹੁਤ ਵਧੀਆ ਆ ਰਹੀ। ਓਕੇ, ਪਹਿਲਾਂ ਤਾਂ ਸੌਰੀ ਜੀ, ਐਕਚੁਅਲੀ ਮੈਂ ਮਿਸ ਕਰ ਗਈ ਸਟਾਰਟਿੰਗ ਦੇ ਵਿੱਚ, ਥੋੜਾ ਜਿਹਾ ਮਿਸ ਹੋ ਗਿਆ। ਬਾਕੀ ਜਿੰਨਾ ਕੁ ਮੈਂ ਡਿਸਕਸ਼ਨ ਸੁਣੀ ਆ ਉਹਦੇ ਅਕੋਰਡਿੰਗ ਮੇਰਾ ਇਹ ਮੰਨਣਾ ਹੈ ਕਿ ਜਿੰਨਾ ਵੀ ਸਾਡੇ ਕੋਲ ਹੁਣ ਤੱਕ ਫਲਸਫਾ ਆਇਆ ਔਰ ਉਹਦੇ ਰਿਗਾਰਡਿੰਗ ਜਦੋਂ ਅਸੀਂ 4 ਵਾਕ ਨੂੰ ਦੇਖਦੇ ਆ, ਉਹਦੀ ਸਭ ਤੋਂ ਵੱਡੀ ਜਿਹੜੀ ਇੱਕ ਖਾਸੀਅਤ ਆ, ਜਿਵੇਂ ਜ਼ੁਬੈਰ ਜੀ ਦੱਸ ਰਹੇ ਸੀਗੇ ਕਿ ਉਹ ਸਾਰਾ ਦਾ ਸਾਰਾ ਮਟੀਰੀਅਲਿਸਟਿਕ ਸਾਡੀ ਇੱਕ ਅਪਰੋਚ ਆ। ਫਸਟ ਟਾਈਮ ਅਗਰ ਸਾਨੂੰ ਇੰਟਰੋਡਿਊਸ ਕੀਤਾ ਗਿਆ ਆ ਮਟੀਰੀਅਲਿਸਟਿਕ ਅਪਰੋਚ ਨੂੰ ਲੈ ਕੇ, ਤੇ ਉਸ ਤੋਂ ਅੱਗੇ ਜਿੰਨਾ ਵੀ ਸਾਡਾ ਫਲਸਫਾ ਚੱਲਿਆ, ਚਾਹੇ ਜਿਵੇਂ ਅਸੀਂ ਕਹਿੰਦੇ ਆ ਕਿ ਗੁਰੂਆਂ ਦੀ, ਪੀਰਾਂ ਦੀ ਧਰਤੀ ਆ, ਉਹ ਐਕਚੁਅਲੀ ਜਿੰਨੇ ਵੀ ਸਾਡੇ ਕੋਲ, ਅਗਰ ਅਸੀਂ ਗੁਰਬਾਣੀ ਨੂੰ ਵੀ ਦੇਖਦੇ ਆ, ਸੂਫੀਆਂ ਨੂੰ ਦੇਖਦੇ ਆ, ਜਾਂ ਹੋਰ ਕਿੰਨੇ ਵੀ ਇਸ ਤਰ੍ਹਾਂ ਦੇ ਸਾਡੇ ਕੋਲ ਜਿਹੜੇ ਸੇਂਟ ਆਏ ਨੇ, ਭਗਤ ਆਏ ਨੇ, ਉਹ ਸਾਰੇ ਮਟੀਰੀਅਲਿਸਟਿਕ ਅਪਰੋਚ ਨੂੰ ਲੈ ਕੇ ਚੱਲ ਰਹੇ ਆ। ਉਹ ਇੱਕ ਅਸੀਂ ਥਿੰਕਿੰਗ ਉਸ ਤਰ੍ਹਾਂ ਦੀ ਬਣਾਤੀ ਕਿ ਉਹ ਪਤਾ ਨਹੀਂ ਕਿਹੜੇ ਜਿਹੜਾ ਹਿਡਨ ਫਾਰਮ ਦੇ ਵਿੱਚ ਸਾਡੇ ਕੋਲ ਕੋਈ ਗੋਡ ਦਾ ਕਨਸੈਪਟ ਪਿਆ ਹੋਇਆ ਕਿ ਉਸ ਦੀ ਗੱਲ ਕਰਦੇ ਆ। ਬਟ ਅਸੀਂ ਜਦੋਂ ਟੈਕਸਟ ਨੂੰ ਰੀਡ ਕਰਦੇ ਆ, ਟੈਕਸਟ ਦੇ ਆਧਾਰ ਤੇ ਗੱਲ ਕਰਦੇ ਆ, ਤਾਂ ਉਹ ਕਿਧਰੇ ਵੀ ਸਮਾਜ ਨਾਲੋਂ ਟੁੱਟੇ ਹੋਏ ਨਹੀਂ ਹੈ। ਉਹ ਸਮਾਜ ਨਾਲ ਜੁੜ ਕੇ ਹੀ ਸਾਰੀ ਗੱਲ ਕਰ ਰਹੇ ਆ। ਤੇ ਉਹ ਸਾਰੇ ਦਾ ਸਾਰਾ ਅੱਗੇ ਜਿਹੜਾ ਇੱਕ ਪ੍ਰੋਗਰੈਸ ਹੋ ਰਹੀ ਆ ਜਾਂ ਇਨਲਾਈਟਮੈਂਟ ਹੋ ਰਹੀ ਆ, ਉਹ ਸਾਰਾ ਦਾ ਸਾਰਾ ਜਿਹੜਾ ਉਹਦਾ ਬੇਸ ਬਣਦਾ ਆ, ਉਹ 4 ਵਾਕ ਦਾ ਹੀ ਫਲਸਫਾ ਹੈ। ਉਹਦੇ ਨਾਲੋਂ ਕਿਤੇ ਵੀ ਟੁੱਟਿਆ ਹੋਇਆ ਨਹੀਂ ਹੈ। ਸਾਡੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਕਿ ਅਸੀਂ ਜਿਹੜਾ ਗੋਡ ਦੇ, ਮੈਨੂੰ ਲੱਗਦਾ ਕਿ ਕਨਸੈਪਟ ਨੂੰ ਲੈ ਕੇ ਚੱਲਦੇ ਆ, ਉਹ ਕਨਸੈਪਟ ਸਾਡਾ ਇਹੀ ਆ ਕਿ ਅਸੀਂ ਜਿਹੜਾ ਮੰਨ ਲੈਂਦੇ ਆ ਕਿ ਸਾਡੇ ਕੋਲ ਇੱਕ ਹਿਡਨ ਦੀ ਫਾਰਮ ਦੇ ਵਿੱਚ ਕੋਈ ਐਸੀ ਪਾਵਰ ਆ ਜਿਹੜੀ ਉਹ ਸਾਰੇ ਵਰਲਡ ਨੂੰ ਚਲਾ ਰਹੀ ਆ। ਅਗਰ ਉਹ ਚੀਜ਼ 4 ਵਾਕ ਦੇ ਵਿੱਚ ਵੀ ਆ ਜਾਂਦੀ, ਤਾਂ ਉਹ ਜਿੰਨੀਆਂ ਸਾਡੇ ਕੋਲ ਅੱਗੇ ਗ੍ਰੰਥ ਦੇ ਵਿੱਚ ਇੱਕ ਚੇਨ ਬਣੀ ਆ, ਉਹਨਾਂ ਨੇ ਉਹਨੂੰ ਵੀ ਐਕਸੈਪਟ ਕਰ ਲੈਣਾ ਸੀ। ਪਰ 4 ਵਾਕ ਨੇ ਉਹਨੂੰ ਐਕਸੈਪਟ ਨਹੀਂ ਕੀਤਾ। ਇਹੀ ਉਹਦੀ ਇੱਕ ਖਾਸੀਅਤ ਸੀਗੀ ਕਿ ਉਹ ਮਟੀਰੀਅਲਿਸਟਿਕ ਅਪਰੋਚ ਤੇ ਚੱਲਿਆ, ਇਸੇ ਕਰਕੇ ਉਹਨੂੰ ਇਗਨੋਰ ਕੀਤਾ ਗਿਆ। ਅੱਜ ਵੀ ਅਗਰ ਅਸੀਂ ਆਪਣੀ ਲਿਟਰੇਰੀਨੈਸ ਦੇ ਵਿੱਚ ਦੇਖਦੇ ਹਾਂ ਜਾਂ ਲਿਟਰੇਰੀ ਫਾਰਮ ਦੇ ਵਿੱਚ ਦੇਖਦੇ ਹਾਂ, ਤਾਂ ਇਹਨਾਂ ਚੀਜ਼ਾਂ ਨੂੰ ਮਾਈਨਸ ਕੀਤਾ ਜਾਂਦਾ। ਸੋ ਕਾਲਡ ਜਿਹੜਾ ਸਾਡਾ ਅੱਜ ਦਾ ਸਿਨੈਰੀਓ ਵੀ ਚੱਲ ਰਿਹਾ, ਉਹ ਸਾਰੇ ਦਾ ਸਾਰਾ ਉਹਨਾਂ ਚੀਜ਼ਾਂ ਨੂੰ ਪ੍ਰਮੋਟ ਕਰ ਰਿਹਾ ਜਿਹੜਾ ਹਿਡਨ ਪਾਵਰ ਨੂੰ ਲੈ ਕੇ ਚੱਲਦਾ ਹੋਵੇ, ਜਿਹੜਾ ਤੁਹਾਨੂੰ ਸਮਾਜ ਦੀ ਬੇਸਿਕ ਸਮਝ ਦੇ ਰਿਹਾ ਜਾਂ ਡੀਪਲੀ ਸਮਝ ਦੇ ਰਿਹਾ, ਉਹਨੂੰ ਅਸੀਂ ਇਗਨੋਰ ਕਰਕੇ ਚੱਲਦੇ ਆ, ਉਹਨੂੰ ਅਸੀਂ ਲਿਟਰੇਰੀ ਫਾਰਮ ਦੇ ਵਿੱਚ ਵੀ ਨਹੀਂ ਲੈ ਕੇ ਆ ਰਹੇ। ਸੋ ਮਚ ਸੋ ਸਾਡੇ ਜਿੰਨੇ ਸਾਡੇ ਸੂਫੀ ਨੇ, ਜਿੰਨਾ ਉਹਨਾਂ ਦਾ ਫਲਸਫਾ ਹੈ, ਚਾਹੇ ਜਿਵੇਂ ਹੁਣ ਤੁਸੀਂ ਜ਼ਿਕਰ ਕੀਤਾ ਹੀ ਆ, ਉਹ ਸਾਰੇ ਦਾ ਸਾਰਾ, ਮੈਨੂੰ ਸਿਰਫ ਮੇਰਾ ਇਹੀ ਕੁਐਸਚਨ ਆ ਕਿ ਮੈਨੂੰ ਇਹੀ ਚੀਜ਼ ਦੱਸ ਦਿਓ ਕਿ ਕਿੱਥੋਂ ਸਾਡਾ ਉਹ ਸਮਾਜ ਦੇ ਨਾਲੋਂ ਟੁੱਟਿਆ ਹੋਇਆ ਹੈ। ਹਰ ਪੱਧਰ ਦੇ ਉੱਪਰ ਉਹ ਸਮਾਜ ਨੂੰ ਲੈ ਕੇ ਚੱਲ ਰਹੇ ਨੇ। ਸਮਾਜ ਦੇ ਉਹ ਲੋਕ ਜਿਹੜੇ ਦੱਬੇ ਕੁਚਲੇ ਲੋਕ ਨੇ, ਜਿਹੜਾ ਉਹ ਸਾਰਾ ਕੁਝ ਸਫਰ ਕਰ ਰਹੇ ਨੇ, ਸਿਰਫ ਇੱਕ ਇਸੇ ਹੀ ਗੱਲ ਕਰਕੇ ਕਿ ਉਹ ਹਿਡਨ ਫਾਰਮ ਨੂੰ ਪ੍ਰਮੋਟ ਕਰ ਰਹੇ ਨੇ, ਜਿਹੜੀ ਉਸ ਸਮੇਂ ਦੀ ਸੱਤਾ ਹੈ, ਜਿਹਨੂੰ ਸੂਟ ਕਰ ਰਿਹਾ ਉਹ ਸਾਰਾ ਕੁਝ। ਥੈਂਕ ਯੂ ਸਰ, ਥੈਂਕ ਯੂ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਬੜੀ ਮਿਹਰਬਾਨੀ ਤੁਹਾਡੀ, ਵੈਰੀ ਨਾਈਸ, ਬੜੀ ਐਨਲਾਈਟਨਿੰਗ ਗੱਲ ਕੀਤੀ ਤੁਸੀਂ। ਆਓ ਬਲੀਜੀਤ ਜੀ, ਆਓ, ਜੀ ਆਇਆਂ ਨੂੰ ਜੀ, ਬੜੇ ਦਿਨਾਂ ਬਾਅਦ ਆਏ ਹੋ, ਪਲੀਜ਼ ਕੁਝ ਚਾਨਣ ਪਾਓ ਤੁਸੀਂ ਵੀ। ਵੈਰੀ ਨਾਈਸ ਟੂ ਸੀ ਯੂ। ਇਹਨਾਂ ਨੂੰ ਜੁਰਮਾਨਾ ਵੀ ਕਰੋ ਕਿ ਇੰਨੇ ਦਿਨਾਂ ਬਾਅਦ ਕਿਉਂ ਆਏ। ਨਹੀਂ ਜੀ, ਬੜੀ ਮੈਂ ਨਹੀਂ ਕਹਿ ਸਕਦੀ, ਮੈਂ ਗੁਜ਼ਾਰਿਸ਼ ਕੀਤੀ, ਆਏ ਨੇ, ਮੈਂ ਤਾਂ ਬੜੀ ਸ਼ੁਕਰਗੁਜ਼ਾਰ ਹਾਂ। ਮੈਂ ਨਹੀਂ ਜੁਰਮਾਨਾ ਪਾ ਸਕਦੀ। ਬਲੀਜੀਤ ਜੀ ਅਨਮਿਊਟ ਕਰੋ। ਹਾਂ ਬਲੀਜੀਤ, ਤੁਸੀਂ ਅਨਮਿਊਟਡ ਹੈਗੇ ਹੋ। ਹਾਂਜੀ ਇੱਕ ਜਦ ਤੱਕ ਆਉਂਦੇ ਨੇ ਬਲੀਜੀਤ ਜੀ, ਮੈਂ ਜਸਟ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਵੀ ਇੱਕ ਵਾਰ ਡਾਕਟਰ ਮਨਜ਼ੂਰ ਸਾਹਿਬ ਨੇ ਦੱਸਿਆ, ਬੜਾ ਸਿੰਪਲ ਜਿਹਾ ਫਲਸਫੇ ਦਾ ਇੱਕ ਡੈਫੀਨੇਸ਼ਨ ਦੱਸੀ ਸੀ ਕਿ ਕਹਿੰਦੇ ਬੜੀ ਸਿੰਪਲ ਔਰ ਵੈਰੀ ਵੈਰੀ ਨਾਈਸ।
ਫਲਸਫਾ ਸੰਸਾਰ ਨੂੰ ਔਰ ਸੰਸਾਰ ਦੇ ਵਿੱਚ ਮੌਜੂਦ ਹਰ ਸ਼ੈ ਨੂੰ ਇੱਕ ਮੰਤਕੀ ਲੌਜੀਕਲ ਸਿਸਟਮ ਦੇ ਤਹਿਤ ਸਮਝਣ ਦਾ ਸਬਜੈਕਟ ਹੈ। ਕਿੰਨੀ ਸਿੰਪਲ ਔਰ ਵਧੀਆ ਗੱਲ। ਤੁਸੀਂ ਕਿਸੇ ਨੂੰ ਸਮਝਾਉਣਾ ਚਾਹੋ ਕਿ ਫਲਸਫਾ ਕੀ ਹੈ, ਸੋ ਇਹ ਡਾਕਟਰ ਸਾਹਿਬ ਨੇ ਇੱਕ ਵਾਰ ਇਹ ਗੱਲ ਦੱਸੀ ਸੀ, ਔਰ ਦਿਸ ਇਜ਼ ਵੈਰੀ ਨਾਈਸ ਐਂਡ ਵੈਰੀ ਵੈਰੀ ਇਫੈਕਟਿਵ। ਸਰਬਜੀਤ ਜੀ ਹੱਥ ਖੜਾ ਕਰ ਰਹੇ ਨੇ। ਹਾਂਜੀ ਸਰਬਜੀਤ ਜੀ। ਮੈਂ ਡਾਕਟਰ ਲੇਜ਼ੀਆ ਜੀ ਨੇ ਗੱਲ ਕੀਤੀ ਆ, ਉਹਨਾਂ ਦੀ ਕੁਝ ਗੱਲ ਨਾਲ ਸਹਿਮਤ ਆ ਤੇ ਕੁਝ ਨਾਲ ਅਸਹਿਮਤ ਆ। ਬੇਸ਼ੱਕ ਸਾਰੇ ਭਗਤ ਗੁਰੂ ਸੂਫੀ ਜਿਨ੍ਹਾਂ ਦੀ ਵੀ ਗੱਲ ਆਪਾਂ ਕਰ ਰਹੇ ਆ, ਉਹ ਸਮਾਜ ਦੇ ਨਾਲ ਬੜੀ ਚੰਗੀ ਤਰ੍ਹਾਂ ਜੁੜੇ ਹੋਏ ਸੀ, ਸਮਾਜ ਦੇ ਹਮਦਰਦ ਸੀ। ਜਦੋਂ ਉਹਨਾਂ ਦੇ ਟਾਰਗੇਟ ਵੇਖਦੇ ਆ ਉਹਨਾਂ ਦੀਆਂ ਲਿਖਤਾਂ ਤੋਂ, ਤੇ ਉਹਨਾਂ ਦਾ ਟਾਰਗੇਟ ਪੁਜਾਰੀਵਾਦ ਆ, ਬ੍ਰਾਹਮਣਵਾਦ ਆ। ਕਿਤੇ ਵੀ ਉਹਨਾਂ ਨੇ ਰੱਬ ਦੀ ਹੋਂਦ ਤੋਂ ਇਨਕਾਰ ਨਹੀਂ ਕੀਤਾ, ਸਗੋਂ ਉਸ ਸ਼ਕਤੀ ਨੂੰ ਮੰਨਿਆ, ਪੂਜਿਆ ਤੇ ਉਹਨੂੰ ਮੰਨਣ ਲਈ ਕਿਹਾ ਜਿਹੜੀ ਅਸੀਂ ਮੰਨਦੇ ਆ ਵੀ ਅਦਿੱਖ ਤੌਰ ਤੇ ਕੋਈ ਚਲਾ ਰਹੀ ਆ ਇਸ ਦੁਨੀਆ ਨੂੰ। ਜੇ ਉਹਨਾਂ ਨੇ ਟੋਟਲੀ ਚਾਰਵਾਕ ਨੂੰ ਅਪਣਾਇਆ ਹੁੰਦਾ, ਚਾਰਵਾਕ ਨੂੰ ਬਿਲਕੁਲ ਨਹੀਂ ਅਪਣਾਇਆ, ਉਹਨਾਂ ਨੇ ਸਿਰਫ ਸਿੰਪਲੀ ਆਮ ਤੌਰ ਤੇ ਜੋ ਸਮਾਜ 'ਚ ਸੋਚ ਚੱਲਦੀ ਹੈ, ਕਿਉਂਕਿ ਬ੍ਰਾਹਮਣਵਾਦ ਦੇ ਪੁਜਾਰੀਵਾਦ ਦੇ ਲੋਕ ਅੱਕ ਚੁੱਕੇ ਸੀ, ਉਹਨਾਂ ਤੋਂ ਪਰੇਸ਼ਾਨ ਸੀ, ਤੇ ਉਹਨਾਂ ਦੀ ਇਸ ਫੀਲਿੰਗ ਨੂੰ ਹੀ ਉਹਨਾਂ ਨੇ ਇਜ਼ਹਾਰ ਕੀਤਾ, ਜਿਹਦੇ ਕਰਕੇ ਲੋਕ ਉਹਨਾਂ ਦੇ ਨਾਲ ਜੁੜੇ। ਉਹਨਾਂ ਨੇ ਕਿਤੇ ਵੀ ਅਧਿਆਤਮਵਾਦੀ ਸ਼ਕਤੀਆਂ ਨੂੰ ਜਾਂ ਦੇਵੀ ਸ਼ਕਤੀਆਂ ਦੀ ਹੋਂਦ ਤੋਂ ਇਨਕਾਰ ਨਹੀਂ ਕੀਤਾ। ਸਰ ਉਹਦੇ ਵਿੱਚ ਉਹਨਾਂ ਨੇ ਪੂਰਾ ਖੰਡਨ ਵੀ ਕਰਿਆ ਏ, ਚਾਹੇ ਤੁਸੀਂ ਕਿਸੇ ਵੀ ਮੂਰਤੀ ਪੂਜਾ ਨੂੰ ਲੈ ਲਓ ਜਾਂ ਕਿਸੇ ਵੀ ਅਦਰ ਦੈਨ ਫੈਕਟ ਨੂੰ ਲੈ ਕੇ ਦੇਖੋ। ਮੈਡਮ ਪੁਜਾਰੀਵਾਦ ਦਾ ਖੰਡਨ ਕਰਿਆ ਉਹਨਾਂ ਨੇ, ਬ੍ਰਾਹਮਣਵਾਦ ਦਾ ਖੰਡਨ ਕਰਿਆ ਹੈ। ਸਰਬਜੀਤ ਜੀ ਉਹਨਾਂ ਦਾ ਜਵਾਬ ਸੁਣ ਲਓ, ਤੁਸੀਂ ਉਹਨਾਂ ਦਾ ਜਵਾਬ ਸੁਣ ਲਓ ਫਿਰ ਆਪਣੀ ਗੱਲ ਕਰ। ਹਾਂਜੀ ਕਰੋ ਲੀਜ਼ੀਆ ਜੀ ਗੱਲ ਆਪਣੀ। ਹਾਂਜੀ ਡਾਕਟਰ ਸਾਹਿਬ ਗੱਲ ਕਰੋ, ਡਾਕਟਰ ਲੇਜ਼ੀਆ। ਹੈਲੋ ਹੈਲੋ ਹਾਂਜੀ ਤੁਸੀਂ ਆਪਣੀ ਗੱਲ ਕਰੋ ਪਲੀਜ਼। ਤੁਸੀਂ ਗੱਲ ਕਰੋ ਆਪਣੀ ਗੱਲ ਤੁਸੀਂ ਪੂਰੀ ਕਰੋ। ਓਕੇ ਓਕੇ, ਮੈਂ ਇਹ ਕਹਿ ਰਹੀ ਸੀ ਕਿ ਉਹਨਾਂ ਦਾ ਖੰਡਨ ਵੀ ਕਰਿਆ ਏ। ਮੇਰਾ ਸਿਰਫ ਇਹੀ ਕਹਿਣ ਦਾ ਮਤਲਬ ਸੀਗਾ ਕਿ ਜਿੰਨਾ ਕੁਝ ਸਾਡੇ ਕੋਲ ਚਾਰਵਾਕ ਦੇ ਵਿੱਚ ਜਦੋਂ ਅਸੀਂ ਉਹਨੂੰ ਇੱਕ ਡੀਪਲੀ ਉਹਦੀ ਸਟੱਡੀ ਕਰਦੇ ਆ, ਜਿੰਨਾ ਕੁ ਮਤਲਬ ਕਿ ਮੇਰੀ ਸਮਰੱਥਾ ਦੇ ਅਕੋਰਡਿੰਗ ਉਸਨੂੰ ਮੈਂ ਸਮਝਿਆ ਏ। ਔਰ ਕਿਉਂਕਿ ਸੂਫੀਜ਼ਮ ਦੀ ਅਗਰ ਮੈਂ ਗੱਲ ਕਰਾਂ ਤੇ ਉਹਦੇ ਤੇ ਮੇਰੀ ਇੱਕ ਆਪਣੀ ਮੇਰੀ PhD ਦੀ ਮੇਰੀ ਰਿਸਰਚ ਰਹੀ ਹੈ ਸੂਫੀਜ਼ਮ ਦੇ ਉੱਪਰ। ਉਹਦੇ ਵਿੱਚ ਉਹਨਾਂ ਨੇ ਕਿਧਰੇ ਵੀ ਉਹ ਚੀਜ਼ ਐਸਟੈਬਲਿਸ਼ ਨਹੀਂ ਕੀਤੀ ਜਿਹੜੀ ਉਹਨਾਂ ਨੂੰ ਸਮਾਜ ਦੇ ਨਾਲੋਂ ਤੋੜਦੀ ਹੋਵੇ ਤੇ ਕਿਸੇ ਹਿਡਨ ਪਾਵਰ ਦੇ ਨਾਲ ਜੋੜਦੀ ਹੋਵੇ। ਉਹ ਡਾਇਰੈਕਟਲੀ ਉਸ ਰੂਪ ਦੇ ਵਿੱਚ ਉਹ ਕਿਧਰੇ ਨਹੀਂ ਜਾ ਰਹੇ। ਉਹ ਅਗਰ ਜਿੰਨਾ ਅਸੀਂ ਅਗਰ ਇਸ ਤੋਂ ਅੱਗੇ ਥੋੜਾ ਜਿਹਾ ਮੈਂ ਅੱਗੇ ਲੈ ਕੇ ਚੱਲਾਂ ਤੇ ਜਿਹੜੀ ਸਾਡੇ ਕੋਲ ਵਾਰਿਸ ਦੀ ਹੀਰ ਵੀ ਆਉਂਦੀ ਹੈ, ਉਹ ਸਾਡੇ ਸਾਹਮਣੇ ਸਾਡੇ ਸਾਰੇ ਸਮਾਜ ਦਾ ਪਾ ਜੁਗਾੜ ਰਹੀ ਆ। ਉਹ ਉਸ ਤੋਂ ਜਿਹੜੀ ਪਿੱਛੇ ਡਾਕਟਰ ਸਾਹਿਬ ਨੇ ਖੁਦ ਗੱਲ ਕੀਤੀ ਹੈ ਕਿ ਚਾਹੇ ਉਹ ਸਾਡੇ ਕੋਲ ਸ਼ਾਹ ਹੁਸੈਨ, ਬੁੱਲੇ ਸ਼ਾਹ, ਈਵਨ ਸੁਲਤਾਨ ਬਾਹੂ ਜੀ ਦੀ ਜਦੋਂ ਅਸੀਂ ਟੈਕਸਟ ਨੂੰ ਪੜ੍ਹਦੇ ਹਾਂ ਤਾਂ ਉਹਨਾਂ ਦੇ ਵਿੱਚ ਜਿਹੜੀ ਵਿਦਰੋਹ ਦੀ ਸੁਰ ਆ ਉਹ ਬੁੱਲੇ ਸ਼ਾਹ ਨਾਲੋਂ ਵੀ ਜ਼ਿਆਦਾ ਤਿੱਖੀ ਹੈ। ਸਹੀ ਗੱਲ, ਬਿਲਕੁਲ ਸਹੀ। ਉਹਨਾਂ ਨਾਲੋਂ ਵੀ ਤਿੱਖੀ ਸੁਰ ਮਿਲੇਗੀ ਸਾਨੂੰ ਉਹਦੇ ਵਿੱਚ। ਪਰ ਉਹ ਪ੍ਰੋਬਲਮ ਕੀ ਹੈ ਕਿ ਉਹਨਾਂ ਦੀ ਲਿਖਤ, ਉਹਨਾਂ ਦੀ ਪੜ੍ਹ ਔਰ ਉਹਨਾਂ ਦੀ ਉਸ ਟੈਕਸਟ ਨੂੰ ਜਿਹੜਾ ਪੜ੍ਹਨਾ ਹੈ, ਸਮਝਣਾ ਹੈ, ਉਹ ਈਜ਼ੀ ਟਾਸਕ ਨਹੀਂ ਹੈ। ਅਸੀਂ ਕਹਿੰਦੇ ਆ ਕਿ ਬੁੱਲੇ ਸ਼ਾਹ ਜਿਹੜੇ ਰਾਈਟਰ ਨੂੰ ਤੁਸੀਂ ਜਿੰਨਾ ਜ਼ਿਆਦਾ ਈਜ਼ੀ ਸਮਝਦੇ ਹੋ ਨਾ, ਬੜਾ ਸਿੰਪਲ ਲਿਖਿਆ ਹੈ, ਉਹਨੂੰ ਪੜ੍ਹਨਾ ਉਨਾ ਹੀ ਜ਼ਿਆਦਾ ਜਟਲ ਹੁੰਦਾ ਹੈ। ਉਹ ਬਹੁਤ ਕੰਪਲਿਕੇਟਡ ਹੈ। ਸਹੀ ਗੱਲ। ਸੋ ਇਹਦੇ ਵਿੱਚ ਮੈਂ ਨਹੀਂ ਕਹਿ ਰਹੀ ਕਿ ਉਹਨਾਂ ਨੇ ਕਿਸੇ ਉਹ ਹਿਡਨ ਪਾਵਰ ਨੂੰ ਪ੍ਰਮੋਟ ਕਰ ਰਹੇ। ਠੀਕ ਹੈ, ਅਗਰ ਕੁਝ ਉਹਦੇ ਚ 50% ਜਾਂ ਕਿਸੇ ਵੀ ਤਰ੍ਹਾਂ ਤੁਸੀਂ ਲਗਾ ਲਓ, ਅਸੀਂ ਪੂਰੀ ਤਰ੍ਹਾਂ ਨੂੰ ਰਿਜੈਕਟ ਨਹੀਂ ਕਰ ਸਕਦੇ, ਬਟ ਪੂਰੀ ਤਰ੍ਹਾਂ ਅਗਰ ਇਹ ਕਹਿ ਦਈਏ ਕਿ ਉਹਨਾਂ ਨੂੰ ਅਸੀਂ ਇਹ ਕਹਿੰਦੇ ਕਿ ਉਹ ਬਿਲਕੁਲ ਇਸੇ ਲੀਨਸ ਤੇ ਚੱਲੇ ਹੋਏ ਆ, ਉਹ ਵੀ ਉਹ ਚੀਜ਼ ਨਹੀਂ ਹੈ ਜੀ। ਅੱਛਾ, ਤੁਹਾਡਾ ਸਬਜੈਕਟ ਕੀ ਸੀ ਜੀ? ਉਹਦਾ ਆਪਣਾ PhD ਦਾ ਦੱਸਿਆ ਜੀ ਫਿਰ ਇੱਕ ਵਾਰ। ਵੈਰੀ ਨਾਈਸ, ਇੰਟਰਸਟਿੰਗ। ਮੇਰਾ ਸੀਗਾ ਪੰਜਾਬੀ ਸੂਫੀ ਪੋਇਟਰੀ ਦਾ ਸੂਰ ਸ਼ਾਸਤਰੀ ਅਧਿਐਨ। ਵੈਸੇ ਤੁਸੀਂ ਹੁਣ ਤੁਸੀਂ ਫਸ ਗਏ। ਹੁਣ ਤੁਸੀਂ ਅਗਲੀ ਵਾਰ ਸਾਡੇ ਲਈ ਇਹੀ ਲੈ ਕੇ ਆਓ, ਉਹਦੇ ਤੇ ਤੁਸੀਂ ਆਰਟੀਕਲ ਪੜੋ। ਸਾਨੂੰ ਦਿਓ ਡਾਕਟਰ ਸਾਹਿਬ, ਅਗਲੀ ਵਾਰ ਤੁਸੀਂ ਆ ਰਹੇ ਹੋ। ਠੀਕ ਹੈ ਜੀ, ਠੀਕ ਹੈ ਜੀ, ਨੋ ਪ੍ਰੋਬਲਮ। ਹੋ ਗਿਆ। ਮੈਂ ਕਮੈਂਟ ਕਰਨਾ ਚਾਹ ਰਿਹਾ ਸਾਂ ਕਿ ਜੋ ਵੀ ਹੁਣ ਤੱਕ ਐਜ਼ ਅ ਸਟੂਡੈਂਟ ਅਸੀਂ ਕਲਾਸੀਕਲ ਪੋਇਟਰੀ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ, ਡਾਕਟਰ ਲੀਜ਼ੀਆ ਨੇ ਸਹੀ ਪੁਆਇੰਟ ਆਊਟ ਕੀਤਾ ਹੈ ਕਿ ਜਿੰਨਾ ਕੋਈ ਸੂਫੀ ਅਸੀਂ ਸੌਖਾ ਸਮਝਦੇ ਹਾਂ, ਜਿਹਦੇ 'ਚ ਬੁੱਲੇ ਸ਼ਾਹ ਬੜਾ ਪੜ੍ਹਿਆ ਜਾਂਦਾ ਤੇ ਗਾਉਂਦਾ ਜਾਂਦਾ ਹੈ, ਉਹ ਓਨੇ ਹੀ ਔਖੇ ਨੇ। ਔਰ ਜਿੰਨੀ ਨਿੰਦਿਆ ਇਹਨਾਂ ਮੌਲਵੀਆਂ ਦੀ ਤੇ ਸਕੂਲ ਦੀ ਕੀਤੀ ਹੈ, ਐਡਵੈਂਟਿਸਟ ਸਕੂਲ ਦੀ,
ਇਹਨੇ ਸੁਲਤਾਨ ਬਾਹੂ ਨੇ, ਉਹ ਵਾਕਈ ਕਿਸੇ ਨੇ ਨਹੀਂ ਕੀਤੀ। ਹਾਲਾਂਕਿ ਸੁਲਤਾਨ ਬਾਹੂ ਸੀਨੀਅਰ ਸਨ ਬੁੱਲੇ ਸ਼ਾਹ ਤੇ ਸ਼ਾਹ ਹੁਸੈਨ ਤੋਂ, ਲੇਕਿਨ ਅਗਰ ਸ਼ਾਹ ਹੁਸੈਨ ਦੀ ਹੀਰ ਪੜ੍ਹ ਕੇ ਅਸੀਂ ਗੌਰ ਕਰੀਏ ਤੇ ਮੈਂ ਜ਼ਾਤੀ ਤੌਰ ਤੇ ਇਸ ਨਤੀਜੇ ਤੇ ਪਹੁੰਚਣਾ ਕਿ ਵਾਰਿਸ ਸ਼ਾਹ ਵਾਸ ਪਿਓਰਲੀ ਮਟੀਰੀਅਲਿਸਟਿਕ, ਬਿਲੋਂਗ ਟੂ ਮਟੀਰੀਅਲਿਸਟਿਕ ਸਕੂਲ ਆਫ ਥਾਟ, ਕਿਉਂਕਿ ਉਹਨਾਂ ਦਾ ਸਾਰਾ ਜਿਹੜਾ ਸਟੋਰੀ ਕਹਾਣੀ ਤੇ ਕਰੈਕਟਰਸ ਨੇ, ਉਹ ਜਿਹੜੀ ਬੈਕਗਰਾਉਂਡ ਸੈਟਿੰਗ ਹੈ, ਉਹਨਾਂ ਦਾ ਬਾਰ-ਬਾਰ ਐਮਫੈਸਿਸ ਸੀ ਜਦੋਂ ਉਹਨਾਂ ਨੇ ਜੋਗ ਨੂੰ ਐਨਾਲਿਸਿਸ ਕੀਤਾ ਆਪਣੇ ਹੀਰ ਵਾਰਿਸ ਸ਼ਾਹ ਥਾਈ, ਫਿਰ ਸੋਸ਼ਲਿਸਟਿਕ ਇੰਸਟੀਟਿਊਸ਼ਨਸ ਨੂੰ ਇੰਕਲੂਡਿੰਗ ਰਿਲੀਜੀਅਸ ਇੰਸਟੀਟਿਊਸ਼ਨ ਔਰ ਦੂਸਰੇ ਸੋਸ਼ਲ ਇੰਸਟੀਟਿਊਸ਼ਨ ਤੇ ਜਿਹੜੇ ਕਿ ਸਨ ਉਹਨਾਂ ਨੂੰ ਐਨਾਲਿਸਿਸ ਕਰਨ ਦਾ ਐਕਚੁਅਲੀ ਯੂ ਆਰ ਵੈਰੀ ਰਾਈਟ। ਹਾਂਜੀ, ਉਹਨਾਂ ਦਾ ਮਕਸਦ ਹੈ ਸੀ right. ਵਾਰਿਸ ਸ਼ਾਹ ਦਾ ਕਿ ਬਈ ਇਹ ਜਿਹੜੀਆਂ ਔਖੀਆਂ ਤੇ ਮੁਸ਼ਕਲਾਤਾਂ ਨੇ ਜਿਹੜੀਆਂ ਕਿ ਲੋਕਾਂ ਨੂੰ ਫਸਾਇਆ ਜਾ ਰਿਹਾ ਵੇ, ਕਦੀ ਬਾਦਸ਼ਾਹ ਦੀ ਰਾਹੀਂ, ਕਦੀ ਮੌਲਵੀ ਦੀ ਰਾਹੀਂ, ਕਦੀ ਪੰਡਿਤ ਦੀ ਰਾਹੀਂ, ਤੇ ਕਦੀ ਇਕਨੋਮਿਕ ਸਪਰੈਸ਼ਨ ਤੇ ਐਕਸਪਲੋਇਟੇਸ਼ਨ ਦੀ ਰਾਹੀਂ, ਇਹ ਸਭ ਕੁਝ ਜਿਹੜਾ ਵੇ ਨਾ ਇਹ ਉਹ ਖੁਦਾ ਦਾ ਨਾਂ ਲੈ ਕੇ ਕੀਤਾ ਜਾ ਰਿਹਾ ਹੈ, ਜਿਹੜਾ ਕਿ ਉਹਨਾਂ ਦਾ ਆਪਣਾ ਆਪ ਪੈਦਾ ਕੀਤਾ ਖੁਦਾ ਹੈ। ਜਦ ਕਿ ਬਾਬਾ ਫਰੀਦ ਕਹਿੰਦੇ ਨੇ ਕਿ ਬੁਰਾ ਕਿਸੇ ਨਾ ਬੋਲੀਓ ਰੱਬ ਤੇ ਵਿੱਚ ਰੱਬ, ਖਲਕ ਚ ਮੈਂ ਤੇ ਮੈਂ ਵਿੱਚ ਰੱਬ। ਤੇ ਜਦ ਕਿ ਜਿਹੜਾ ਸੂਫੀ ਥਾਟ ਦਾ ਜਿਹੜਾ ਰੱਬ ਹੈ, ਇਟ ਇਜ਼ ਐਨ ਇੰਡੀਵਿਜੂਅਲਿਸਟਿਕ ਰੱਬ। ਇਹ ਉਹ ਰੱਬ ਹੈ ਜਿਹੜਾ ਤੁਹਾਡਾ ਆਪਣਾ ਰੱਬ ਹੈ, ਜਿਹੜਾ ਜਿਹਦੇ ਨਾਲ ਤੁਸੀਂ ਆਪ ਕਨੈਕਟ ਕਰਦੇ ਹੋ। ਉਹ ਸ਼ਾਇਦ ਪੱਥਰ ਵੀ ਹੋ ਸਕਦਾ ਵੇ, ਉਹ ਸ਼ਾਇਦ ਚੰਨ ਵੀ ਹੋ ਸਕਦਾ ਵੇ, ਉਹ ਦਰਖਤ ਵੀ ਹੋ ਸਕਦਾ ਵੇ, ਉਹ ਸ਼ਾਇਦ ਤੁਹਾਡਾ ਕੋਈ ਗੁਰੂ ਵੀ ਹੋ ਸਕਦਾ ਵੇ। ਰੱਬ ਮੀਨਸ ਉਹ ਹਸਤੀ ਜਿਹੜੀ ਤੁਹਾਨੂੰ ਗਾਈਡ ਕਰਦੀ ਪਈ ਹੈ, ਜਿਹੜੀ ਬੱਤੀ ਬਾਲਦੀ ਪਈ ਹੈ, ਜਿਹੜੀ ਜੋਤ ਜਗਾ ਰਹੀ ਤੁਹਾਡੇ ਅੰਦਰ ਨਾ ਇਲਮ ਦੀ ਰੋਸ਼ਨੀ ਦੀ। ਤੇ ਉਹ ਮੇਰਾ ਖਿਆਲ ਹੈ ਕਿ ਉਹ ਮਗਰ ਵਾਰਿਸ ਸ਼ਾਹ ਰਾਹੀਂ ਮੈਂ ਅਗਰ ਜਿੱਥੇ ਆ ਕੇ ਕਿ ਕਲਾਸੀਕਲ ਪੋਇਟਰੀ ਐਂਡ ਹੁੰਦੀ ਹੈ ਆਪਣੀ ਕਲਾਈਮੈਕਸ ਤੇ ਆ ਕੇ, ਉਹ ਮਟੀਰੀਅਲਿਸਟਿਕ ਥਾਟ ਸੀ ਔਰ ਉਹਨਾਂ ਨੇ ਨਿੰਦਿਆ ਕੀਤੀ ਹੈ ਉਹ तमाम ਸਕੂਲ ਦੀ ਜਿਹੜੇ ਕਿ ਜਾਣਬੁੱਝ ਕੇ ਇੰਟੈਂਸ਼ਨਲੀ ਕਨਫਿਊਜ਼ਨ ਫੈਲਾ ਰਹੇ ਸਨ ਸੋਸਾਇਟੀ 'ਚ, ਤਾਂ ਕਿ ਸੋਸਾਇਟੀ ਨੂੰ ਕੰਟਰੋਲ ਕੀਤਾ ਜਾਏ। ਔਰ ਉਹ ਲੋਕ ਹਜੇ ਵੀ ਮੌਜੂਦ ਨੇ ਸੋਸਾਇਟੀ 'ਚ। ਸ਼ਾਇਦ ਇਹ ਜੰਗ ਕਿਉਂਕਿ ਪਿਛਲੇ ਹਜ਼ਾਰਾਂ ਸਾਲਾਂ ਤੋਂ ਜੰਗ ਜਾਰੀ ਹੈ ਤੇ ਅੱਗੇ ਵੀ ਜਾਰੀ ਰਹਿਣੀ ਹੈ, ਤੇ ਇਹ ਸਟਰਗਲ ਰਹਿਣੀ ਹੈ। ਮੇ ਬੀ ਦੈਟ ਇਜ਼ ਦੀ ਬਿਊਟੀ ਆਫ ਲਾਈਫ ਕਿ ਸਟਰਗਲ ਰਹੇਗੀ ਤੇ ਸਾਡੇ ਅੰਦਰ ਅੱਗੇ ਵੀ ਰਹੇਗੀ ਉਹ ਸਟਰਗਲ ਨੂੰ ਕੰਟੀਨਿਊ ਕਰਨ ਵਾਸਤੇ। ਲੇਕਿਨ ਵਾਰਿਸ ਸ਼ਾਹ ਤੇ ਆ ਕੇ ਮੈਂ ਆਪਣੇ ਆਪ ਨੂੰ ਕੰਕਲੂਡ ਸਮਝਣਾ ਵਾ ਜ਼ਾਤੀ ਤੌਰ ਤੇ ਕਿ ਇਟ ਵਾਜ਼ ਮਟੀਰੀਅਲਿਸਟਿਕ ਅਪਰੋਚ ਸੀ ਉਹਨਾਂ ਦੀ ਹੀਰ ਲਿਖਣ ਦੀ, ਔਰ ਲੋਕਾਂ ਨੂੰ ਇਹ ਦੱਸਣ ਦੀ ਕਿ ਨਹੀਂ, ਐਕਚੁਅਲੀ ਅਸਲ ਇਸ਼ੂ ਤੇ ਅਸਲ ਇੰਸਟੀਟਿਊਸ਼ਨ ਇਹ ਨੇ ਜੇ ਤੁਹਾਨੂੰ ਬਰਬਾਦ ਕਰਦੇ ਪਏ ਨੇ ਰੱਬ ਦੇ ਰਾਹੀਂ ਨਾ ਲੈ ਕੇ। ਥੈਂਕ ਯੂ। ਮੈਂ ਥੋੜੀ ਜਿਹੀ ਗੱਲ ਕਰਾਂ ਜੀ ਕਿ ਆਪਾਂ ਥੋੜਾ ਜਿਹਾ ਮੇਰਾ ਖਿਆਲ ਹੈ ਦੁਬਾਰਾ ਫੋਕਸ ਕਰੀਏ ਆਰਟੀਕਲ ਵੱਲ ਨੂੰ, ਜਿਨ੍ਹਾਂ ਕਿ ਇਹਨਾਂ ਨੇ ਹੜੱਪਾ ਸਿਵਲਾਈਜੇਸ਼ਨ ਤੋਂ ਗੱਲ ਸ਼ੁਰੂ ਕੀਤੀ ਹੈ, ਸਿੰਧ ਵੈਲੀ ਸਿਵਲਾਈਜੇਸ਼ਨ ਤੋਂ ਸ਼ੁਰੂ ਕੀਤੀ ਆ, ਔਰ ਉੱਥੇ ਦੇ ਲੋਕ ਮਟੀਰੀਅਲਿਸਟਿਕ ਇਹਨਾਂ ਨੇ ਕਿਹਾ। ਉੱਥੇ ਦੇ ਲੋਕਾਂ ਦੀ ਜ਼ੁਬਾਨ ਜਿਹੜੀ ਸਮਝਦੇ ਨੇ, ਅਸੀਂ ਕਹਿੰਦੇ ਆ ਕਿ ਉਹ ਮਲੂਹਾ ਜ਼ੁਬਾਨ ਤੇ, ਔਰ ਇਸੇ ਕਰਕੇ ਜਿਹੜੀ ਇਹ ਯੂਨੀਵਰਸਿਟੀ ਦੇ ਅੰਡਰ ਮਲੂਹਾ ਯੂਨੀਵਰਸਿਟੀ ਦੇ ਅੰਡਰ ਆਪਾਂ ਇਹ ਡਿਸਕਸ ਕਰ ਰਹੇ ਹਾਂ ਸਾਰਾ, ਡਾਕਟਰ ਮਨਜ਼ੂਰ ਇਜਾਜ਼, ਉਹ ਉਸੇ ਨਾਲ ਹੀ ਕਨੈਕਟਡ ਹੈ ਯੂਨੀਵਰਸਿਟੀ ਵੀ, ਇਹ ਡਿਸਕਸ਼ਨ ਵੀ ਸਾਰੀ। ਤੋਂ ਓਰੀਜਨ ਤੇ ਚਾਰਵਾਕ ਦਾ ਕਹੋ ਜਾਂ ਬਾਕੀ ਸਿਵਲਾਈਜੇਸ਼ਨ ਦਾ ਜਿਹੜਾ 5 ਤੋਂ 7,000 ਸਾਲ ਪਹਿਲਾਂ AD BC, ਇਹ ਮੇਰਾ ਖਿਆਲ ਹੈ ਹੜੱਪਾ ਤੇ ਉਹਨਾਂ ਸਿਵਲਾਈਜੇਸ਼ਨ ਤੋਂ ਮੁੜ ਸ਼ੁਰੂ ਹੁੰਦਾ। ਔਰ ਮੇਰਾ ਖਿਆਲ ਹੈ ਇਹ ਉੱਥੋਂ ਹੀ ਸਾਰੀਆਂ ਫਿਲਾਸਫੀਆਂ ਅੱਗੇ ਤੋਂ ਅੱਗੇ ਵਧੀਆਂ ਜਾਂ ਫਿਰ ਵੈਸਟ ਵਿੱਚ ਆਈਆਂ, ਡਾਇਰੈਕਟਲੀ ਔਰ ਇਨਡਾਇਰੈਕਟਲੀ। ਅਸੀਂ ਕਹਿ ਦਿੰਦੇ ਨੇ ਕਿ ਗ੍ਰੀਕ ਆ ਜਾਂ ਯੂਨਾਨੀ ਆ, ਪਰ ਮੇਰਾ ਖਿਆਲ ਹੈ ਓਰੀਜਨ ਸ਼ਾਇਦ ਇੱਥੋਂ ਹੀ ਹੋਇਆ ਹੋਵੇ, ਅੱਗੇ ਸਪਰੈਡ ਇੱਥੋਂ ਹੀ ਹੋਈਆਂ ਹੋਣਗੀਆਂ। Intrinsic, these were intrinsic to that times. ਮੈਂ ਹਾਂਜੀ ਹੋਰ ਕੋਈ ਗੱਲ ਕਰਨਗੇ ਜੀ? ਇੱਕ ਕਮੈਂਟ ਸਿਰਫ ਅਮਰਜੀਤ ਸਾਹਿਬ ਦੀ ਜਿਹੜੀ ਗੱਲ ਕੀਤੀ ਉਹਨੂੰ ਮੈਂ ਵਧਾਵਾਂਗਾ। ਡਾਕਟਰ ਸਾਹਿਬ ਦੇ ਨਾਲ ਅਸੀਂ ਜਦੋਂ ਫਲਸਫਾ ਪੜ੍ਹਦੇ ਸਾਂ ਤੇ ਜਿਹੜੀ ਅਮਰਜੀਤ ਸਾਹਿਬ ਨੇ ਗੱਲ ਕੀਤੀ ਹੈ, ਇਹ ਗੱਲ ਉਦੋਂ ਫਲਸਫਾ ਪੜ੍ਹਦੇ ਦੌਰਾਨ ਵੀ ਆਈ ਸੀ ਤੇ ਡਾਕਟਰ ਸਾਹਿਬ ਦਾ ਸਟੇਟਮੈਂਟ ਸੀ ਉਦੋਂ, ਵਿਚ ਆਈ ਵੈਰੀ ਮਚ ਅਗਰੀ ਵਿਦ, ਕਿ ਜਦੋਂ ਅਗਰ 4000 ਸਾਲ ਪਹਿਲੇ ਗ੍ਰੀਕਸ ਆਪਣੀ ਫਲਸਫਾ ਲਿਖਦੇ ਪਏ ਸਨ ਤੇ ਇੰਡੀਅਨਸ ਆਪਣਾ ਫਲਸਫਾ ਲਿਖਦੇ ਪਏ ਸਨ, ਤੇ ਉਦੋਂ ਕੋਈ ਮੋਡਸ ਆਫ ਕਮਿਊਨੀਕੇਸ਼ਨ ਨਹੀਂ ਸਨ, ਲੇਕਿਨ ਫਲਸਫਾ ਇੱਕੋ ਜਿਹਾ ਲਿਖਿਆ ਜਾ ਰਿਹਾ ਸੀ। ਤੁਸੀਂ ਪੁੱਛਿਆ ਕਿਸ ਤਰ੍ਹਾਂ ਹੋ ਸਕਦਾ ਹੈ, ਤੇ ਉਹਨਾਂ ਨੇ ਕਿਹਾ ਸੀ ਜਦੋਂ ਹਿਊਮਨ ਰਿਕੁਆਇਰਮੈਂਟਸ ਤੇ ਕੰਡੀਸ਼ਨ ਸੇਮ ਹੋਣਗੀਆਂ ਨਾ, ਤੇ ਉਹਦੇ ਨਤੀਜੇ 'ਚ ਜਿਹੜਾ ਫਲਸਫਾ ਵੀ ਜਨਮ ਲਏਗਾ ਉਹ ਵੀ ਸੇਮ ਹੋਵੇਗਾ। ਇਹ ਜ਼ਰੂਰੀ ਇਹਦੇ ਵਾਸਤੇ ਲਾਜ਼ਮੀ ਨਹੀਂ ਕਿ ਉਹ ਆਪਸ 'ਚ ਇੰਟਰੈਕਟ ਕਰਦੇ ਤੇ ਨੌਲੇਜ ਸ਼ੇਅਰ ਕਰਦੇ, ਕਿਉਂਕਿ ਉਹਨਾਂ ਦੇ ਜਿਹੜੇ ਇਕਨੋਮਿਕ ਸੋਸ਼ਲ ਪੋਲੀਟੀਕਲ ਕੰਡੀਸ਼ਨ ਸੇਮ ਸਨ, ਹਿਊਮਨ ਦੀ ਇੰਸਟਿੰਕਟਿਵ ਰਿਕੁਆਇਰਮੈਂਟਸ ਜਿੰਦਾ ਰਹਿੰਦੀਆਂ ਸੇਮ ਸਨ, ਉਹਨਾਂ ਦੀ ਸਟਰਗਲ ਸੇਮ ਸਨ, ਉਹਨਾਂ ਦੀ ਜਿਹੜੀ ਕੋਸ਼ਿਸ਼ਾਂ ਸਨ
ਫਿਜ਼ੀਕਲ ਤੇ ਮਟੀਰੀਅਲ ਤੇ ਮੈਂਟਲ ਤੇ ਇੰਟੈਲੈਕਚੁਅਲ ਉਹ ਸੇਮ ਸਨ ਤੇ ਇਹਨਾਂ ਕੰਡੀਸ਼ਨ ਚ ਕਿ ਜਦੋਂ ਕੰਡੀਸ਼ਨ ਸੇਮ ਹੋ ਜਾਣ ਨਾ ਤੇ ਹਿਊਮਨ ਦੀ ਜਿਹੜੀ ਲਿਖਣ ਦੀ ਤੇ ਐਲੋਕੁਐਂਟ ਹੋਣ ਦੀ ਜਿਹੜੀ ਤਾਕਤ ਹੈ ਉਹ ਸੇਮ ਹੋ ਜਾਂਦੀ ਹੈ ਇਨ ਟਰਮਸ ਆਫ ਰਾਈਟਿੰਗ ਤੇ ਲਿਖਾਰੀ ਹੋਣ ਦੀ। ਇਹ ਮੈਂ ਕਹਿਣਾ ਚਾਹ ਰਿਹਾ ਸੀ। ਥੈਂਕ ਯੂ। ਹਾਂ ਬੀਬਾ ਜੀ ਉਹਨਾਂ ਨੂੰ ਹਾਂਜੀ ਸ਼ੇਖ ਸਾਹਿਬ ਨੂੰ ਵੀ ਪੁੱਛ ਲੈਣਾ ਕਿ ਉਹਨਾਂ ਨੇ ਕੋਈ ਗੱਲ ਕਰਨੀ ਹੈ ਜਾਂ ਕਿਸੇ ਸਾਰਿਆਂ ਨੇ ਉਹਨਾਂ ਪਹਿਲਾਂ ਮੈਂ ਹੀ ਕਰਨ ਲੱਗੀ ਸੀ, ਸਾਰਿਆਂ ਨੇ ਜੇ ਆਪਣੇ ਆਪਣੇ ਵਿਚਾਰ ਪੇਸ਼ ਕਰ ਦਿੱਤੇ ਨੇ ਤੇ ਫਿਰ ਅਸੀਂ ਸ਼ੇਖ ਸਾਹਿਬ ਵੱਲ ਜਾਂਦੇ ਹਾਂ ਇੱਕ ਵਾਰ। ਹਾਂਜੀ, ਕੋਈ ਹੋਰ ਕੁਝ ਕਹਿਣਾ ਚਾਹਣਗੇ? ਮੈਂ ਇੱਕ ਵਾਰ ਪਤਾ ਨਹੀਂ ਸ਼ਾਇਦ ਮੈਂ ਕਦੇ ਇਹਨਾਂ ਨੂੰ ਮਿਸ ਕਰ ਗਈ ਹਾਂ। ਸਰਬਜੀਤ ਜੀ ਤੁਸੀਂ ਆਪਣਾ ਤਾਰੁਫ ਕਰਾਓ ਜ਼ਰਾ, ਆਪਣਾ ਬੈਕਗ੍ਰਾਉਂਡ ਦੱਸੋ, ਤੁਸੀਂ ਕਿੱਥੋਂ, ਕੀ ਹੈਗਾ ਤੁਹਾਡਾ, ਪਲੀਜ਼ 1-2 ਮਿੰਟ ਚ। ਜੀ ਨਾਮ ਮੇਰਾ ਤੁਹਾਨੂੰ ਪਤਾ ਲੱਗ ਗਿਆ, ਸਰਬਜੀਤ ਉਖਲਾ, ਮੈਂ ਪਟਿਆਲੇ ਤੋਂ ਹਾਂ। ਹਾਂਜੀ ਤੇ ਡਾਕਟਰ ਲੇਜ਼ੀਆ ਜੀ ਮੇਰੇ ਥੋੜੀ ਦੇਰ ਤੋਂ ਫਰੈਂਡ ਨੇ, ਉਹਨਾਂ ਹਾਂਜੀ ਨੇ ਤੁਹਾਡੇ ਨਾਲ, ਉਹਨਾਂ ਨੇ ਮੈਨੂੰ ਲਿੰਕ ਭੇਜਿਆ ਸੀ ਤੁਹਾਡਾ। ਅੱਛਾ ਜੀ। ਮੈਂ ਅੱਜ ਕੱਲ ਰਿਸਰਚ ਕਰ ਰਿਹਾ, ਮੈਂ ਪਹਿਲਾਂ ਪੱਤਰਕਾਰ ਰਿਹਾ, ਪੁਲਿਸ ਮੁਲਾਜ਼ਮ ਵੀ ਰਿਹਾ, ਪੁਲਿਸ ਛੱਡ ਕੇ ਪੱਤਰਕਾਰੀ ਚ ਆ ਗਿਆ ਤੇ ਪੱਤਰਕਾਰੀ ਤੋਂ ਰਿਟਾਇਰ ਹੋ ਕੇ ਅੱਜ ਕੱਲ ਰਾਈਟਰ ਦੇ ਤੌਰ ਤੇ ਕੰਮ ਕਰ ਰਿਹਾ। ਮੈਂ ਰਿਸਰਚ ਕਰ ਰਿਹਾ ਇੱਕ ਪ੍ਰੋਜੈਕਟ ਤੇ ਕਿ ਇੰਡੀਆ ਵਾਰ-ਵਾਰ ਗੁਲਾਮ ਕਿਉਂ ਹੋਇਆ ਜੀ ਵਾਹ ਉਹਦੇ ਬਹੁਤ ਤੇ ਵਧੀਆ। ਮੈਂ ਸਾਰੀ ਹਾਂਜੀ ਪਿਛਲੇ 10,000 ਸਾਲ ਹਾਂਜੀ ਜੋ ਵੀ ਫਿਲਾਸਫੀ, ਜਿੰਨੀ ਮੈਥੋਲੋਜੀ, ਸਾਰੇ ਧਰਮਾਂ ਦੀ ਹਾਂਜੀ ਸ੍ਰਿਸ਼ਟੀ ਦੀ ਉਤਪਤੀ ਤੋਂ ਲੈ ਕੇ ਮਹਾਜੋਦੜੋ ਤੋਂ ਹੁੰਦੇ ਹੋਏ ਅੱਜ ਤੱਕ ਦੀ ਜੋ ਮੈਥੋਲੋਜੀ ਆ ਉਹਦੀ ਸਟੱਡੀ ਕੀਤੀ ਆ ਤੇ 4 ਵੋਲਿਊਮ ਮੇਰੇ ਰੈਡੀ ਹੋ ਗਏ ਨੇ, 5ਵਾਂ ਹੁਣ ਚੱਲ ਰਿਹਾ। ਚਲੋ ਜੀ, ਬਹੁਤ ਮੁਬਾਰਕ ਜੀ ਤੁਹਾਨੂੰ, ਐਂਡ ਬੈਸਟ ਆਫ ਲੱਕ ਫॉर योर ਫॉर द ਫਿਊਚਰ ਆਲਸੋ। ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਹਾਂਜੀ ਤੁਸੀਂ ਆਪਣਾ ਸਰਬਜੀਤ ਜੀ ਆਪਣਾ ਮੈਨੂੰ ਭੇਜਣਾ ਈਮੇਲ, ਮੈਂ ਤੁਹਾਨੂੰ ਇਹ ਗਰੁੱਪ ਵਿੱਚ ਐਡ ਕਰ ਲਾਂਗਾ, ਠੀਕ ਹੈ? ਔਰ ਆਪਣਾ ਸੈੱਲ ਨੰਬਰ ਵੀ ਭੇਜਣਾ ਮੈਨੂੰ। ਠੀਕ ਹੈ ਜੀ, ਮੈਂ ਚਾਹੁੰਦਾ ਤੁਹਾਡੇ ਵਰਗੇ ਸੱਜਣਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੂਗਾ। ਹਾਂਜੀ ਮੈਂ ਲੇਟ ਹੋ ਗਿਆ, ਪਹਿਲਾਂ ਵਿੱਚ ਨਹੀਂ ਆ ਸਕਿਆ। ਚਲੋ ਹੁਣ ਆ ਗਏ, ਜਿੱਦਣ ਆਏ ਉਦਣ ਹੀ ਸਵੇਰਾ। ਸੋ ਠੀਕ ਹੈ। ਹਾਂਜੀ ਆਫਤਾਬ ਜੀ, ਹਾਂ ਹੁਣ ਤੁਹਾਡੀ ਵਾਰੀ ਆ ਗਈ। ਜੀ ਸਭ ਤੋਂ ਪਹਿਲੇ ਤੇ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਨਹੀਂ ਗਹਿਰੀ ਤੇ ਇੰਨੀਆਂ ਵੱਡੀਆਂ ਗੱਲਾਂ ਕੀਤੀਆਂ ਮੇਰੇ ਨਿੱਕੇ ਜਿਹੇ ਮਜ਼ਮੂਨ ਤੇ। ਗੱਲ ਕਰਨ ਦਾ ਮਕਸਦ ਹੈ ਕਿ ਇਸ ਮਜ਼ਮੂਨ ਦੇ ਲਿਖਣ ਦੀ ਜ਼ਰੂਰਤ ਮੈਨੂੰ ਇਸ ਵਜ੍ਹਾ ਕਰਕੇ ਮੈਂ ਮਹਿਸੂਸ ਕੀਤੀ ਕਿ ਖਾਸ ਕਰ ਕਿ ਪੰਜਾਬੀ ਸਾਡੇ ਅੰਦਰ ਬਹੁਤ ਸਾਰੇ ਕੰਪਲੈਕਸਿਸ ਨੇ। ਅਸੀਂ ਆਪਣੇ ਆਪ ਨੂੰ ਬਾਕੀ ਕੌਮਾਂ ਤੋਂ ਕਿਉਂ ਹੀਣਾ ਸਮਝਦੇ ਹਾਂ? ਹਾਲਾਂਕਿ ਮੈਂ ਆਪਣੇ ਮਜ਼ਮੂਨ 'ਚ ਇਸੇ ਚੀਜ਼ ਤੇ ਜ਼ੋਰ ਦਿੱਤਾ ਕਿ ਅਸੀਂ ਹਰ ਮੈਦਾਨ ਦੇ ਵਿੱਚ, ਚਾਹੇ ਉਹ ਲਿਟਰੇਰੀ ਹੋਵੇ, ਚਾਹੇ ਆਰਕੀਟੈਕਟ ਦਾ ਮੈਦਾਨ ਹੋਵੇ ਜਾਂ ਹੋਰ ਸਾਰੀਆਂ ਸ਼ੈਵਾਂ ਦੇ ਵਿੱਚ, ਅਸੀਂ 5,000 ਸਾਲ ਪਹਿਲੇ ਵੀ ਇੱਕ ਸਿਵਲਾਈਜ਼ਡ ਕੌਮ ਸੀ। ਪੰਜਾਬੀ ਦੀ ਮੈਂ ਗੱਲ ਕਰ ਰਿਹਾ ਪਾਰਟਿਕੂਲਰ। ਇਹਦੇ ਅੰਦਰ ਸਾਰੀਆਂ ਚਾਵਾਂ ਤੇ ਬਹੁਤ, ਹੁਣ ਹੜੱਪਾ ਜਿਹੜੀ ਹੈ ਉਹ ਖਾਸ ਕਰ ਸਾਡਾ ਹੜੱਪਾ ਸਿਵਲਾਈਜੇਸ਼ਨ ਸਾਹੀਵਾਲ ਦੇ ਕੋਲ ਦਾ ਇਲਾਕਾ ਹੈ, ਹੜੱਪਾ ਕੋਲ ਡੀਜੀ ਵੀ ਹੈ। ਇਹ 5,000 ਸਾਲ ਪਹਿਲੇ ਦੀ ਤਾਰੀਖ ਹੈ ਤੇ ਉੱਥੇ ਸਾਡੇ ਸੂਝਵਾਨਾਂ ਦਾ ਐਸਾ ਨਜ਼ਰੀਆ ਜਿਹੜਾ ਕਿ 500-600 ਸਾਲ ਬਾਅਦ ਯੂਰਪ ਵਿੱਚ ਪ੍ਰਮੋਟ ਹੋ ਰਿਹਾ ਔਰ ਉੱਥੇ ਗੱਲ ਕੀਤੀ ਜਾ ਰਹੀ ਹੈ, ਲੇਕਿਨ ਸਾਡੇ ਸੂਝਵਾਨ ਇਹਦੇ ਤੇ ਨਹੀਂ ਗੱਲ ਕਰ ਰਹੇ ਕਿ ਇਹ ਸੋਚ ਸਾਡੇ ਕੋਲ ਉਦੋਂ ਅਸੀਂ ਥੈਲਿਸ ਤੋਂ ਜਾਂ ਯੂਨਾਨੀਆਂ ਤੋਂ ਇਸ ਫਲਸਫੇ ਮਟੀਰੀਅਲਿਜ਼ਮ ਵਿੱਚ ਕਮ ਸੇ ਕਮ 500-600 ਸਾਲ ਅੱਗੇ ਰਹੇ ਸੀ। ਯਾਨੀ ਇਸ ਚੀਜ਼ ਤੇ ਸਾਨੂੰ ਮਾਣ ਕਰਨ ਦੀ ਜ਼ਰੂਰਤ ਹੈ ਕਿ ਸਾਡੀ ਜਿਹੜੀ ਹਿਸਟਰੀ ਹੈ ਪੰਜਾਬ ਦੀ ਤੇ ਪੰਜਾਬੀ ਸਾਡੇ ਲੋਕਾਂ ਦੀ, ਉਹ ਇੰਨੀ ਪੁਰਾਣੀ ਹੈ ਔਰ ਸਾਡੇ ਕੋਲ ਐਸੇ ਸੂਝਵਾਨ ਸੀ ਜਿਹੜੇ ਕਿ ਨਵੀਂ ਸੋਚ ਰੱਖਦੇ ਸਨ। ਦੂਸਰਾ ਹੈ ਕਿ ਇਹ ਖਾਸ ਕਰ ਜਿਹੜੀ ਸਾਡੀ ਪੰਜਾਬ ਦੇ ਵਿੱਚ ਤਹਿਰੀਕਾਂ ਸ਼ੁਰੂ ਹੁੰਦੀਆਂ ਨਾ, ਖਾਸ ਕਰ ਲੋਕਾਈ 'ਚ, ਔਰ ਜਿਹੜੇ ਉਹਦੀ ਅਗਵਾਈ ਕਰਦੇ ਸੀ ਲੋਕ, ਉਹਨਾਂ ਨੂੰ ਵੇਖਣਾ ਵੀ ਜ਼ਰੂਰੀ ਹੈ। ਮਸਲਨ ਮੈਂ 2-3 ਹਵਾਲੇ ਦਾ ਤੈ ਰਹੇ, ਭਗਤ ਕਬੀਰ ਹੋਣਾ ਦੇ, ਸ਼ਾਹ ਹੁਸੈਨ ਦੇ, ਬਾਬਾ ਬੁੱਲੇ ਸ਼ਾਹ। ਹੁਣ ਬਾਬਾ ਬੁੱਲੇ ਸ਼ਾਹ ਨੂੰ ਦੇਖੋ ਕਿ ਬਾਬਾ ਬੁੱਲੇ ਸ਼ਾਹ ਬਿਲਕੁਲ ਐਂਟੀ ਐਸਟੈਬਲਿਸ਼ਮੈਂਟ ਗੱਲ ਕਰਦੇ ਸੀ, ਐਂਟੀ ਉਹ ਧਰੋਈਆਂ ਦੀ ਗੱਲ ਕਰਦੇ ਸੀ, ਉਹ ਮਜ਼ਹਬ ਦੇ ਉਹ ਜਿਹੜੇ ਹਾਕਮ ਬਣ ਬੈਠੇ ਸੀ, ਮੁੱਲਾਂ ਦੀ ਗੱਲ ਕਰਦੇ ਸੀ, ਜਿਨ੍ਹਾਂ ਨੇ ਹਮੇਸ਼ਾ ਦਬ ਦਬੀੜ ਕੀਤੀ, ਜ਼ੁਲਮ ਕੀਤੇ ਛੋਟੇ ਲੋਕਾਂ ਤੇ, ਆਪਣੇ ਆਪ ਨੂੰ ਸੁਪੀਰੀਅਰ ਬਣਾਉਣ ਲਈ ਆਪਣੀ ਹਾਕਮੀ ਬਣ। ਇਹ ਪਿੱਛੋਂ ਜਿਹੜੀ ਆ ਰਹੀ ਸੀ ਚਾਰ ਵਾਕੀ ਜਿਹੜਾ ਨਜ਼ਰੀਆ, ਇਹ ਇੱਕ ਵਕਤ ਜਾਂ ਇੱਕ ਲਮੇ ਜਾਂ ਇੱਕ ਵਕਤੀ ਤੌਰ ਤੇ ਨਹੀਂ ਸੀ ਉਭਰਿਆ, ਇਹਦੀ ਹਿਸਟਰੀ ਔਰ ਇਹ ਚੱਲਦਾ ਆ ਰਿਹਾ ਸੀ, ਲੁਕਾਈ ਜਾਂਦਾ।
ਭਾਵੇਂ ਜਿਹੜੇ ਮਜ਼ਹਬ ਦੇ ਠੇਕੇਦਾਰ ਸੀ ਜਾਂ ਹਾਕਮ ਸੀ ਜਾਂ ਤਾੜਵੀ ਸੀ, ਉਹਨਾਂ ਨੂੰ ਤੇ ਇਹ ਉਹਨਾਂ ਦੇ ਪੱਖ ਤੇ ਪੂਰਦਾ ਨਹੀਂ ਸੀ। ਇਹ ਤੇ ਗੱਲ ਹੀ ਜਿਹੜੀ ਹੈ ਆਮ ਬੰਦੇ ਦੀ ਨੇੜਿਆਂ ਦੀ ਗੱਲ ਸੀ। ਔਰ ਇਹ ਸੋਚ ਸਾਡੇ ਅੱਗੇ ਆਉਂਦੇ ਜਿਹੜੇ ਅਸੀਂ ਸੂਫੀ ਜਿਹਨਾਂ ਨੂੰ ਕਹਿੰਦੇ ਆ, ਸਾਰੇ ਜਿਹੜੇ ਸੂਫੀ ਸੀ, ਠੀਕ ਹੈ, ਉਹ ਗੱਲ ਕਰਦੇ ਸੀ ਮਜ਼ਹਬ ਦੇ ਹਵਾਲੇ ਨਾਲ ਕਰਦੇ ਸੀ, ਰੱਬ ਦੇ ਹਵਾਲੇ ਨਾਲ ਕਰਦੇ ਸੀ, ਲੇਕਿਨ ਪੋਲੀਟੀਕਲ ਬਾਬਾ ਬੁੱਲੇ ਸ਼ਾਹ ਦੀ ਜਿਹੜੀ ਸ਼ਾਇਰੀ ਦੇਖੋ, ਉਹਨਾਂ ਦਾ ਰਹਿਣ ਸਹਿਣ ਦਾ ਢੰਗ ਦੇਖੋ, ਉਹ ਕੀ ਸੀ, ਉਹ ਬਿਲਕੁਲ ਮੁਖਲਿਫ ਸੀ, ਉਹ ਤਾਂ ਪੱਕੇ ਇਨਕਲਾਬੀ ਸੀ। ਗੱਲ ਕਰਨ ਦਾ ਮੇਰਾ ਮਕਸਦ ਹੈ ਕਿ ਸਾਨੂੰ ਆਪਣੀ ਹਿਸਟਰੀ ਤੇ, ਆਪਣੀ ਜ਼ਬਾਨ ਤੇ, ਆਪਣੇ ਕਲਚਰ ਤੇ ਮਾਣ ਕਰਨ ਦੀ ਜ਼ਰੂਰਤ ਹੈ। ਅਸੀਂ ਜਿਹੜੀਆਂ ਗੱਲਾਂ ਅਸੀਂ ਜ਼ਿਹਨੋਂ ਉਸਾਰੀਆਂ ਹੋਈਆਂ ਨਾ, ਉਹਨੂੰ ਯਾਦ ਕਰਕੇ ਆਪਣੀ ਨਵੀਂ ਨਸਲ ਨੂੰ ਦੱਸਣ ਦੀ ਜ਼ਰੂਰਤ ਹੈ। ਬਾਕੀ ਦੋਸਤਾਂ ਨੇ ਬਹੁਤ ਅੱਛੀ ਗੱਲ ਕੀਤੀ, ਮੈਨੂੰ ਉਮੀਦ ਨਹੀਂ ਸੀ ਕਿ ਇੰਨੀ ਭਰਵੀ ਗੱਲ ਹੋਏਗੀ। ਖਾਸ ਤੌਰ ਤੇ ਸਰਬਜੀਤ ਨੇ, ਜ਼ੁਬੈਰ ਸਾਹਿਬ ਨੇ, ਨਿਜਰ ਸਾਹਿਬ ਨੇ ਬਹੁਤ ਖੋਲ ਕੇ ਇਹਦੇ ਤੇ ਗੱਲ ਕੀਤੀ। ਤੇ ਬਹਰਹਾਲ ਤਮਾਮ ਫੇਰ ਇੱਕ ਦਫਾ ਫੇਰ ਤਮਾਮ ਦੋਸਤਾਂ ਦਾ ਬਹੁਤ ਸ਼ੁਕਰੀਆ। ਬਹੁਤ ਬਹੁਤ ਮਿਹਰਬਾਨੀ ਆਫਤਾਬ ਜੀ, ਏਦਾਂ ਹੀ ਤੁਸੀਂ ਲੱਗੇ ਰਹੋ। ਔਰ ਹੋਰ ਆਈ ਥਿੰਕ ਯੂ ਹੈਵ ਫਾਊਂਡ ਅਨਦਰ ਜਨਰ। ਤੁਸੀਂ ਹੁਣ ਆਰਟੀਕਲਸ ਤੇ ਵੀ ਧਿਆਨ ਦੇਵੋ। ਤੁਹਾਡੀ ਸ਼ਾਇਰੀ ਦੇ ਤਾਂ ਅਸੀਂ ਸਾਰੇ ਬੜੇ ਆਸ਼ਿਕ ਹਾਂ, ਬਟ ਹੁਣ ਤੁਸੀਂ ਆਰਟੀਕਲਸ ਵੱਲ ਵੀ ਜਾਓ। ਵੈਰੀ ਨਾਈਸ। ਸੋ ਹੋਰ ਸਾਰੇ ਦੋਸਤਾਂ ਨੇ ਸਾਰੀਆਂ ਗੱਲਾਂ ਕਰ ਲਈਆਂ, ਕੋਈ ਹੋਰ ਕੁਝ ਐਡ ਕਰਨਾ ਚਾਹੁੰਦਾ? ਨਹੀਂ, ਸਭ ਦਾ ਹੋ ਗਿਆ। ਹਾਂਜੀ, ਸੋ ਡਾਕਟਰ ਲੇਜ਼ੀਆ, ਫਿਰ ਅਸੀਂ ਸਮਝੀਏ ਕਿ ਅਗਲੀ ਵਾਰ ਤੁਸੀਂ ਸਾਨੂੰ ਜ਼ੁਬੈਰ ਸਾਹਿਬ ਨੂੰ ਆਪਣਾ ਆਰਟੀਕਲ ਭੇਜੋਗੇ ਸੋ ਦੈਟ ਅਸੀਂ ਉਹਦੇ ਤੇ ਗੱਲ ਕਰ ਸਕੀਏ ਅਗਲੀ ਵਾਰੀ। ਡਾਕਟਰ ਲੇਜ਼ੀਆ? ਹਾਂਜੀ, ਮੈਂ ਇਹ ਕਹਿਣਾ ਚਾਹੁੰਦੀ ਸੀ ਕਿ ਮੈਂ ਇਹ ਆਰਟੀਕਲ ਪੜ੍ਹਨਾ ਚਾਹੁੰਦੀ ਸੀ, ਅਗਰ ਅਵੇਲੇਬਲ ਹੈ ਤਾਂ। ਉਹਨਾਂ ਨੇ ਆਡੀਓ ਭੇਜਿਆ ਹੋਇਆ, ਬਾਕੀ ਇਹ ਹੈਗਾ ਆ ਸ਼ਾਹਮੁਖੀ ਚ, ਤੇ ਬਾਕੀ ਆਡੀਓ ਤੁਸੀਂ ਜੇ ਜਾਓਗੇ ਬਾਕੀ ਇਸ ਸਾਈਟ ਦੇ ਉੱਤੇ ਤਾਂ ਤੁਹਾਨੂੰ ਉਹਦਾ ਆਡੀਓ ਜ਼ਰੂਰ ਮਿਲ ਜਾਏਗਾ। WhatsApp ਗਰੁੱਪ ਚ ਹੈਗਾ। ਹਾਂ, WhatsApp ਗਰੁੱਪ ਚ ਆਰਟੀਕਲ ਪਹਿਲਾਂ ਆਰਟੀਕਲ ਦਾ, ਹੈਲੋ ਇੱਕ ਮਿੰਟ ਆਡੀਓ ਅਵੇਲੇਬਲ ਹੈਗਾ ਆ ਸਾਡੇ ਇਸੇ ਗਰੁੱਪ ਦੇ ਵਿੱਚ। ਹਾਂਜੀ ਜ਼ੁਬੈਰ ਸਾਹਿਬ ਦੱਸੋ। ਮੈਂ ਸਿਰਫ ਇੱਕ ਕਲੈਰੀਫਿਕੇਸ਼ਨ, ਇਹਨਾਂ ਦਾ ਹੁਣੇ ਮੈਨੂੰ ਮੈਸੇਜ ਆਇਆ ਸੀ, ਇੱਕ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲੇ ਸ਼ਾਇਦ ਆ ਗਿਆ ਹੋਏਗਾ, ਮੈਂ ਨਹੀਂ ਦੇਖਿਆ WhatsApp ਤੇ, ਕਿ ਮੈਨੂੰ ਲਿੰਕ ਭੇਜੋ। ਜਦ ਕਿ ਮੈਂ ਕੱਲ ਵੀ ਇਹਨਾਂ ਨੇ ਕਿਹਾ ਸੀ, ਮੈਂ ਗਰੁੱਪ 'ਚ ਚੈੱਕ ਕੀਤਾ ਸੀ, ਇਹ ਗਰੁੱਪ ਦੇ ਵਿੱਚ ਹੈਗੇ ਨੇ। ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਇਹਨਾਂ ਨੂੰ ਲਿੰਕ ਜਿਹੜਾ ਸਾਡਾ ਕਿਉਂ ਸ਼ੋ ਨਹੀਂ ਹੋ ਰਿਹਾ। ਡਾਕਟਰ ਲੀਜ਼ੀਆ, ਤੁਸੀਂ ਦੱਸੋਗੇ ਤੁਸੀਂ ਕਿਉਂ ਨਹੀਂ ਸਰ, ਐਕਚੁਅਲੀ ਨਾ ਮੈਂ ਟਰੈਵਲ ਦੇ ਵਿੱਚ ਸੀ ਔਰ ਮੇਰੇ ਨਾ ਮਾਈਂਡ ਵਿੱਚ ਸੀ ਕਿ ਮੈਂ ਇਹ ਪ੍ਰੋਗਰਾਮ ਜ਼ਰੂਰ ਜੁਆਇਨ ਕਰਨਾ ਹੈਗਾ ਅੱਜ। ਉਹ ਮੈਂ ਲੇਟ ਪਹੁੰਚੀ। ਮੈਨੂੰ ਇਹ ਸੀਗਾ ਕਿ ਅਗਰ ਮੈਂ ਉਹਦੇ ਵਿੱਚੋਂ ਲੱਭਣ ਦੀ ਕੋਸ਼ਿਸ਼ ਜ਼ਰੂਰ ਕੀਤੀ, ਪਰ ਮੈਨੂੰ ਪਤਾ ਨਹੀਂ ਲੱਗਿਆ ਕਿ ਉਹ ਕਿਹੜਾ ਲਿੰਕ ਹੋਏਗਾ, ਇਸੇ ਕਰਕੇ ਮੈਂ ਤੁਹਾਨੂੰ ਮੈਸੇਜ ਕਰਤਾ ਸੀ ਦੁਬਾਰਾ। ਅੱਛਾ, ਨਹੀਂ ਹਾਂ, ਤੁਹਾਨੂੰ ਲਿੰਕ ਇਹਦੇ ਚ ਜ਼ਰੂਰ ਮਿਲਿਆ ਕਰੇਗਾ। 15-20 ਮਿੰਟ ਪਹਿਲਾਂ ਜਿਹੜੇ ਸਾਈਦ ਸਾਹਿਬ ਨੇ ਉਹ ਲਿੰਕ ਪਾ ਦਿੰਦੇ ਹੁੰਦੇ ਨੇ, ਇਸੇ ਸਾਈਟ ਦੇ ਉੱਤੇ ਲਿੰਕ ਮਿਲੇਗਾ। ਔਰ ਜ਼ੁਬੈਰ ਸਾਹਿਬ ਹਮੇਸ਼ਾ ਕੋਸ਼ਿਸ਼ ਕਰਦੇ ਨੇ ਕਿ ਜਿਹੜਾ ਵੀ ਆਰਟੀਕਲ ਸ਼ਾਹਮੁਖੀ ਚ ਜਾਂ ਗੁਰਮੁਖੀ ਚ ਹੋਵੇ, ਕਿਉਂਕਿ ਅੱਧੇ ਲੋਕ ਅਸੀਂ ਗੁਰਮੁਖੀ ਜਾਣਦੇ ਹਾਂ ਤੇ ਅੱਧੇ ਸ਼ਾਹਮੁਖੀ। ਸੋ ਉਹਦਾ ਇਹ ਜ਼ਰੂਰ ਇੱਕ ਆਡੀਓ ਲਿੰਕ ਜ਼ਰੂਰ ਆਪਣਾ ਆਡੀਓ ਬਣਾ ਕੇ ਜ਼ਰੂਰ ਭੇਜਦੇ ਨੇ। ਆਫਤਾਬ ਸਾਹਿਬ ਨੇ ਇੱਕ ਆਡੀਓ ਪਾਇਆ ਹੋਇਆ, ਤੁਸੀਂ ਉਹਨੂੰ ਜ਼ਰੂਰ ਸੁਣਿਆ ਜੇ। ਔਰ ਨਹੀਂ, ਬਹੁਤ ਬਹੁਤ ਸੋ ਫਿਰ ਜਿਸ ਤਰ੍ਹਾਂ ਮੈਂ ਕਹਿ ਰਹੀ ਸੀ ਕਿ ਵੀ ਫਿਰ ਤੁਸੀਂ ਤੁਹਾਡਾ ਅਸੀਂ ਤੁਸੀਂ ਫਿਰ ਜੇ ਤੁਸੀਂ ਆਰਟੀਕਲ ਲਿਖੋਗੇ ਤਾਂ ਤੁਸੀਂ ਜ਼ੁਬੈਰ ਸਾਹਿਬ ਨੂੰ ਉਹ ਈਮੇਲ ਕਰ ਦਿਆ ਜੇ। ਸੋ ਉਹਦੇ ਬਾਅਦ ਫਿਰ ਅਸੀਂ ਅੱਗੇ ਚੱਲਾਂਗੇ। ਹਾਂ, ਆਡੀਓ ਵੀ ਭੇਜਣੀ ਪਏਗੀ। ਆਡੀਓ ਵੀ ਭੇਜਣੀ ਪਏਗੀ, ਹਾਂ ਆਡੀਓ ਭੇਜਣੀ ਪਏਗੀ ਇਹਨਾਂ ਨੂੰ, ਕਿਉਂਕਿ ਫਿਰ ਇਹ ਗੁਰਮੁਖੀ ਨਹੀਂ ਸਮਝਦੇ। ਤੁਸੀਂ ਮੈਨੂੰ, ਮੈਂ ਇਹ ਜਾਣਨਾ ਚਾਹੁੰਦੀ, ਤੁਸੀਂ ਮੈਨੂੰ ਪਹਿਲਾਂ ਹੀ ਦੱਸੋ ਤੁਸੀਂ ਮੇਰੇ ਕੋਲੋਂ ਕਿਸ ਵਿਸ਼ੇ ਤੇ ਆਰਟੀਕਲ ਚਾਹੁੰਦੇ ਹੋ? ਤੁਸੀਂ ਜਿਹੜਾ ਆਪਣਾ ਲਿਖਿਆ ਹੈ ਨਾ ਆਪਣਾ ਡਿਸਰਟੇਸ਼ਨ, ਉਹਦੇ ਉੱਤੇ ਤੁਸੀਂ ਆਪਣਾ ਇੱਕ ਉਹਦਾ ਇੱਕ ਛੋਟਾ ਜਿਹਾ ਸਾਨੂੰ ਸੰਖਿਪਤ ਦੇ ਵਿੱਚ। ਹਾਂਜੀ ਹਾਂਜੀ ਹਾਂਜੀ, ਜ਼ਰੂਰ ਜੀ, ਜ਼ਰੂਰ। ਅੱਜ ਲਈ ਮੈਂ ਮਾਫੀ ਚਾਹੁੰਦੀ ਹਾਂ ਤੁਹਾਡੇ ਸਾਰਿਆਂ ਕੋਲੋਂ, ਤੇ ਨੈਕਸਟ ਟਾਈਮ ਤੋਂ ਮੈਂ ਥੋੜਾ ਜਿਹਾ ਧਿਆਨ ਰੱਖਾਂਗੀ ਜੀ। ਨਹੀਂ ਜੀ, ਬੜੀ ਮਾਫੀ ਕਿਉਂ ਚਾਹੁੰਦੇ ਹੋ? ਤੁਹਾਡੀ ਸ਼ਿਰਕਤ ਸਾਡੇ ਲਈ ਬੜੀ ਜ਼ਰੂਰੀ ਹੈ ਐਂਡ ਵੀ ਰੀਅਲੀ ਇੰਜੋਇਡ ਇਟ। ਸੋ ਸਾਰਿਆਂ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਆਪ ਸਭ ਨੇ ਜੁਆਇਨ ਕੀਤਾ। ਔਰ ਸਪੈਸ਼ਲੀ ਸ਼ੇਖ ਆਫਤਾਬ ਸਾਹਿਬ ਦਾ, ਇਹ ਸਾਡੇ ਬੜੇ ਅੱਛੇ ਔਰ ਹਮੇਸ਼ਾ ਆਉਣ ਵਾਲੇ ਸਾਡੇ ਸੰਗਤੀ ਨੇ। ਸਾਡੇ ਨਾਲ ਜੁੜੇ ਰਹੋ, ਔਰ ਜੇ ਤੁਹਾਨੂੰ ਕੋਈ ਹੋਰ ਤੁਸੀਂ ਸਾਨੂੰ ਕੋਈ ਸੁਜੈਸ਼ਨਸ ਦੇਣੀਆਂ ਉਹ ਵੀ ਸਾਨੂੰ ਦੱਸ ਦਿਆ ਕਰੋ। ਸੋ ਅੱਜ ਦੀ ਫਿਰ ਮੇਰਾ ਖਿਆਲ ਸਾਡੀ ਇਹ ਵੀ ਦੱਸ ਦਿਓ ਕਿ ਮੀਟਿੰਗ ਹੁੰਦੀ ਵਨਸ ਅ ਮੰਥ ਹੁੰਦੀ ਹੈ। ਹਾਂਜੀ, ਇੱਕ ਵਨਸ ਅ ਮੰਥ ਸਾਡੀ ਇਹ ਹੁੰਦੀ ਹੈ, ਪਤਾ ਹੀ ਹੋਣਾ ਇਹਨਾਂ ਨੂੰ। ਅਸੀਂ ਆਫਟਰ 3 ਵੀਕ ਕਰਾਂਗੇ, ਆਫਟਰ 3 ਵੀਕ। ਹੁਣ ਚੌਥੇ ਹਫਤੇ ਦੇ ਵਿੱਚ ਐਵਰੀ 3 ਵੀਕ ਸੇ ਬਾਤ ਕਰਿਆ ਕਰਾਂਗੇ ਹੁਣ ਜ਼ੁਬੈਰ ਸਾਹਿਬ। ਜੇ ਸਾਨੂੰ ਮਿਲ ਜਾਣਗੇ ਪੜਨ ਵਾਲੇ, ਅਸੀਂ 3 ਵੀਕ ਵੀ ਕਰ ਸਕਦੇ ਹਾਂ।
ਫਿਲਹਾਲ 3 ਵੀਕ ਵੀ ਕਰ ਸਕਦੇ ਹਾਂ, ਪਰ ਫਿਲਹਾਲ ਅਸੀਂ once a month ਇਹ ਸਾਡੀ ਇਹ ਸੰਗਤ ਹੁੰਦੀ ਹੈ ਸਾਰਿਆਂ। ਹਾਂਜੀ, ਲਾਸਟ ਸੰਡੇ ਆਫ ਐਵਰੀ ਮੰਥ ਅਸੀਂ ਰੱਖੀ ਹੈ ਵੈਸੇ ਜਿਓ ਜਿਓ। ਹਾਂ, ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ, ਸਭ ਦਾ ਰੱਬ ਰਾਖਾ। ਅਸੀਂ ਹੁਣ ਰਿਕਾਰਡਿੰਗ ਬੰਦ ਕਰਾਂਗੇ, ਤੇ ਜੇ ਕਿਸੇ ਨੇ ਉਹਦੇ ਬਾਅਦ ਵੀ ਗੱਲਬਾਤ ਕਰਨੀ ਹੈ ਤੇ 5 ਮਿੰਟ ਹੁੰਦੇ ਨੇ, ਤੁਸੀਂ ਗੱਲਬਾਤ ਕਰ ਸਕਦੇ ਹੋ। ਸ਼ੁਕਰੀਆ ਸਾਈਦ ਸਾਹਿਬ, ਪਲੀਜ਼ ਇਹਨੂੰ ਹੁਣ ਰਿਕਾਰਡਿੰਗ ਬੰਦ ਕਰ ਲਓ। ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ, ਸੰਗਤੀਆਂ ਦਾ।